बिस्मिल्लाहिर्रहमानिर्रहीम। हर काम की इब्तदा अल्लाह ताला दे पाक नाम ते बाबरकत कलाम नाल तिलावत कलाम पाक लिए मैं दावत देवांगा। जनाब नवाब बरकात महमूद खान साहब तशरीफ लियान ते तिलावत फरमान। औज़ु बिल्लाहि मिनश शैतानिर रजीम। बिस्मिल्लाहिर रहमानिर रहीम। इन्ना आतैना कल कौसर फसल्लि लिरब्बिका वन्हर इन्ना शानिअका हुवल अब्तर। आमन्तु बिल्लाहि सदक़ल्लाहुल अज़ीम। वेखना चाहता सा मैं रोज़ा सोने दा, वेखना चाहता सा मैं रोज़ा सोने दा, सुफने अंदर तकिया मुखड़ा सोने दा। लू लू अंदर आ गए रंग मुहब्बत दे, लू लू अंदर आ गए रंग मुहब्बत दे, सावां ने मिलाद मनाया सोने दा। नजराना अकीदत बहादुर सरवरे कौनैन पेश करने लई मैं दावत देवांगा। जनाब वहीद नाज साहब तशरीफ लियान। वहीद नाज साहब तशरीफ लियान। सल्लल्लाहु अलैहि या रसूलल्लाह। हुंदी ये पूरी हर दुआ दरे हबीब ते, हुंदी ये पूरी हर दुआ दरे हबीब ते। रहमत दी वेखी इंतहा दरे हबीब ते। तांबे दे वांग तप दी अरबां दी सरजमीं, तांबे दे वांग तप दी अरबां दी सरजमीं। वगदी ए ठंडी सीत हवा दरे हबीब ते। वगदी ए ठंडी सीत हवा दरे हबीब ते। मैं भी वहीद दिल दे सारे पूरे कीते चा, मुकद्दर सी मैनू ले गया दरे हबीब ते। मुकद्दर सी मैनू ले गया दरे हबीब ते। हुंदी ये पूरी हर दुआ दरे हबीब ते। हुंदी है पूरी हर दुआ दरे हबीब ते। रहमत दी वेखी इंतहा दरे हबीब ते। हुजूर पाक दे दरबार च अपनी हाज़री लवा रहे सन जनाब वहीद नाज साहब। तो मैं हुण दावत देवांगा साडे देश पंजाब दे पाकिस्तान दे मन्ने परवन्ने नात खान नकीबे महफिल, बड़े खूबसूरत शायर ते बहुत अच्छी शख्सियत जनाब अकील अकरम कादरी साहब तशरीफ लियान ते नजराना अकीदत बहादुर सरवरे कौनैन पेश करन। तू मंग हसनैन दा सदका, अतावां होंदियां वेखीं।
ਤੂੰ ਮੰਗ ਸਰਕਾਰ ਦਾ ਸਦਕਾ, ਅਤਾਵਾਂ ਹੋਂਦਿਆਂ ਵੇਖੀ, ਮੇਰੇ ਵਰਗੇ ਮਰੀਜ਼ਾਂ ਨੂੰ, ਮੇਰੇ ਵਰਗੇ ਮਰੀਜ਼ਾਂ ਨੂੰ ਸ਼ਿਫਾਵਾਂ ਹੋਂਦਿਆਂ ਵੇਖੀ, ਮੇਰੇ ਸਰਕਾਰ ਦੇ ਦਰ ਤੋਂ ਸਨਦ ਮਿਲਦੀ ਸ਼ਿਫਾਅਤ ਦੀ, ਮੇਰੇ ਸਰਕਾਰ ਦੇ ਦਰ ਤੋਂ ਸਨਦ ਮਿਲਦੀ ਸ਼ਿਫਾਅਤ ਦੀ, ਮੁਆਫ ਉਸ ਦਰ ਤੇ ਤੂੰ ਜਾ ਕੇ ਖਤਾਵਾਂ ਹੋਂਦਿਆਂ ਵੇਖੀ, ਮੁਆਫ ਉਸ ਦਰ ਤੇ ਤੂੰ ਜਾ ਕੇ ਖਤਾਵਾਂ ਹੋਂਦਿਆਂ ਵੇਖੀ। ਅਲੀ ਦੇ ਦਰ ਦਾ ਨੌਕਰ ਹਾਂ, ਮੈਂ ਖਾਦਿਮ ਮਾਲ ਜ਼ਹਰਾ ਦਾ, ਅਲੀ ਦੇ ਦਰ ਦਾ ਨੌਕਰ ਹਾਂ, ਮੈਂ ਖਾਦਿਮ ਮਾਲ ਜ਼ਹਰਾ ਦਾ, ਸਰੇ ਮਹਸ਼ਰ ਮੇਰੇ ਸਿਰ ਤੇ ਤੂੰ ਛਾਵਾਂ ਹੋਂਦਿਆਂ ਵੇਖੀ, ਸਰੇ ਮਹਸ਼ਰ ਮੇਰੇ ਸਿਰ ਤੇ ਤੂੰ ਛਾਵਾਂ ਹੋਂਦਿਆਂ ਵੇਖੀ, ਨਬੀ ਦਾ ਨਾਮ ਲੇਵਾਂ ਨਕੀਰਾਂ ਕੀ ਮੈਨੂੰ ਕਹਿਣਾ, ਕਬਰ ਵਿੱਚ ਦਿਲਾਂ ਠੰਡੀਆਂ ਹਵਾਵਾਂ ਹੋਂਦਿਆਂ ਵੇਖੀ, ਕਬਰ ਵਿੱਚ ਦਿਲਾਂ ਠੰਡੀਆਂ ਹਵਾਵਾਂ ਹੋਂਦਿਆਂ ਵੇਖੀ, ਨਹੀਂ ਚੋਲੀ ਅਮਲ ਚੰਗੇ ਜ਼ਮਾਨਾ ਤਨ ਦਿੰਦਾ ਏ, ਅਕੀਲ ਵਰਗੇ ਨਿਮਾਣੇ ਤੇ, ਅਕੀਲ ਵਰਗੇ ਨਿਮਾਣੇ ਤੇ ਨਿਗਾਹਾਂ ਹੋਂਦਿਆਂ ਵੇਖੀ, ਅਕੀਲ ਵਰਗੇ ਨਿਮਾਣੇ ਤੇ ਨਿਗਾਹਾਂ ਹੋਂਦਿਆਂ ਵੇਖੀ, ਤੂੰ ਮੰਗ ਹਸਨੈਨ ਦਾ ਸਦਕਾ, ਅਤਾਵਾਂ ਹੋਂਦਿਆਂ ਵੇਖੀ। ਬਹੁਤ ਸ਼ੁਕਰੀਆ ਜਨਾਬ ਅਕੀਲ ਅਕਰਮ ਕਾਦਰੀ ਸਾਹਿਬ, ਤੁਸੀਂ ਬਹੁਤ ਸੋਹਣਾ ਨਜ਼ਰਾਨਾ ਅਕੀਦਤ ਬਹਾਜ਼ੁਰ ਸਰਵਰ ਕੋਨੈਨ ਪੇਸ਼ ਕੀਤਾ। ਸੱਜਣੋ ਤੇ ਮਿੱਤਰੋ, ਤੁਸੀਂ ਜਾਣਦੇ ਹੋ ਕਿ ਅੱਜ ਮੁਮਤਾਜ਼ ਰਾਸ਼ਿਦ ਲਾਹੌਰੀ ਦੀ ਕਿਤਾਬ ਲਾਹੌਰੀ ਟੱਪੇ ਦੀ ਮੁੱਖ ਵਖਾਲੀ ਬੈਠਕ ਹੈ ਅਤੇ ਇਹ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਲਾਹੌਰ ਵਿੱਚ ਮੁਨੱਕਦ ਕੀਤੀ ਜਾ ਰਹੀ ਹੈ।
ਤੇ ਅੱਜ ਦੀ ਇਸ ਤਕਰੀਬ ਦੀ ਸਦਾਰਤ ਲਈ ਪੰਜਾਬੀ ਦੇ ਮਾਣ ਤਰਾਣ ਤੇ ਬਹੁਤ ਸੋਹਣੇ ਸੁਨੱਖੇ ਸ਼ਾਇਰ ਮਾਹਿਰ ਤਾਲੀਮ ਰਿਟਾਇਰਡ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਮੁਹੰਮਦ ਅब्बास ਮਿਰਜ਼ਾ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਤਸ਼ਰੀਫ ਲਿਆਉਣ। ਬਹੁਤ ਸ਼ੁਕਰੀਆ ਜਨਾਬ ਪ੍ਰੋਫੈਸਰ ਮੁਹੰਮਦ अब्बास ਮਿਰਜ਼ਾ ਸਾਹਿਬ, ਤੁਸੀਂ ਤਸ਼ਰੀਫ ਲਿਆਏ ਤੇ ਸਾਡੇ ਇਸ ਤਕਰੀਬ ਦੀ ਰੌਣਕ ਵਧਾਈ ਤੇ ਸਾਡਾ ਮਾਣ ਵਧਾਇਆ। ਤੇ ਉਚੇਚੇ ਪ੍ਰਾਹੁਣੇ ਜਿਹੜੇ ਕਿਸੇ ਤਾਰਫ ਦੇ ਮੁਤਾਜ ਨਹੀਂ, ਬਾਬਾ ਪੰਜਾਬੀ ਨੇ ਪਤਾ ਨਹੀਂ ਕਦੋਂ ਦੇ ਕੰਮ ਕਰ ਰਹੇ ਨੇ ਪੰਜਾਬ ਵਾਸਤੇ, ਪੰਜਾਬੀ ਵਾਸਤੇ। ਉਹਨਾਂ ਦਾ ਓੜਨਾ ਵਿਛੋਣਾ ਪੰਜਾਬੀ ਹੈ ਤੇ ਪੰਜਾਬ ਦੇ ਮਾਣ ਤਰਾਣ ਨੇ ਬਾਬਾ ਪੰਜਾਬੀ ਨੇ। ਇਸ ਵੇਲੇ ਪੰਜਾਬ 'ਚ ਜਿਹੜੇ ਲੋਕੀ ਪੰਜਾਬੀ ਵਾਸਤੇ ਕੰਮ ਕਰ ਰਹੇ ਨੇ, ਅਗਰ ਉਹਨਾਂ ਦੇ ਪ੍ਰਧਾਨ ਕਿਹਾ ਜਾਏ ਤਾਂ ਘੱਟ ਨਹੀਂ ਹੋਏਗਾ, ਬਲਕਿ ਇਸ ਤੋਂ ਵੀ ਇਹ ਵੱਧ ਨੇ। ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ ਜੀ, ਤੁਸੀਂ ਮੇਜ਼ਬਾਨ ਵੀ ਹੋ ਅਤੇ ਸਾਡੇ ਅੱਜ ਦੀ ਤਕਰੀਬ ਦੇ ਉਚੇਚੇ ਪ੍ਰਾਹੁਣੇ ਵੀ ਸਟੇਜ 'ਤੇ ਤਸ਼ਰੀਫ ਲਿਆਓ। ਤੁਸੀਂ ਹਰ ਤਕਰੀਬ ਦੇ ਮੇਜ਼ਬਾਨ ਹੁੰਦੇ ਹੋ, ਲੇਕਿਨ ਸਾਡੀ ਤਕਰੀਬ ਦੇ ਤੁਸੀਂ ਉਚੇਚੇ ਪ੍ਰਾਹੁਣੇ ਹੋ ਇਸ ਵਾਸਤੇ ਕਿ ਤੁਸੀਂ ਪੰਜਾਬੀ ਜੀ ਜਿਸ ਵੇਲੇ ਜਨਾਬ ਤੁਸੀਂ ਮੁਨਾਸਬ ਸਮਝੋ ਜਿੰਨੀ ਦੇਰ ਬੈਠਣਾ ਹੈ ਬੈਠੋ। ਜਿਸ ਵੇਲੇ ਕੋਈ ਕੰਮਕਾਰ ਹੋਵੇ, ਤੁਹਾਡਾ ਦਫ਼ਤਰ ਹੈ, ਤੁਸੀਂ ਉੱਥੇ ਜਾ ਕੇ ਆਪਣਾ ਕੰਮਕਾਰ ਵੀ ਵੇਖੋ, ਫਿਰ ਆ ਜਾਣਾ, ਫਿਰ ਟੁਰ ਜਾਣਾ, ਫਿਰ ਆ ਜਾਣਾ। ਇਹ ਆਣਾ ਜਾਣਾ ਲੱਗਿਆ ਰਵੇ, ਆਣਾ ਜਾਣਾ ਲੱਗਿਆ ਰਵੇ। ਜਨਾਬ ਬਹੁਤ ਸ਼ੁਕਰੀਆ, ਤੁਸੀਂ ਜਿਹੜਾ ਮੇਜ਼ਬਾਨ ਹੋਣ ਦੇ ਬਾਵਜੂਦ ਤੁਸੀਂ ਜਿਹੜਾ ਨਾ ਸਾਡੇ ਇਸ ਸਫ਼ਰ ਨੂੰ ਕਬੂਲ ਕੀਤਾ ਤੇ ਉਚੇਚੇ ਪ੍ਰਾਹੁਣੇ ਇਸ ਤਕਰੀਬ ਦੇ ਬਣੇ। ਤੇ ਉਚੇਚੇ ਪ੍ਰਾਹੁਣੇ ਵਾਸਤੇ ਮੈਂ ਗੁਜ਼ਾਰਿਸ਼ ਕਰਾਂਗਾ, ਪੰਜਾਬੀ ਦੇ ਬਹੁਤ ਵੱਡੇ ਵਰਕਰ ਨੇ, ਖਾਦਮ ਨੇ। ਪੰਜਾਬੀ ਅਦਬੀ ਸੰਗਤ ਪਾਕਿਸਤਾਨ ਦੇ ਸੈਕਟਰੀ ਨੇ ਤੇ ਮਾਹਨਾਮਾ ਤਰਸੀਲ ਦੇ ਨਾਂ 'ਤੇ ਇੱਕ ਅਖਬਾਰ ਕੱਢ ਰਹੇ ਨੇ ਤੇ ਬਹੁਤ ਵੱਡੇ ਵਰਕਰ ਨੇ। ਤੇ ਅੱਜ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅੱਜ ਇਸ ਖੂਬਸੂਰਤ ਪ੍ਰੋਗਰਾਮ 'ਚ ਤਸ਼ਰੀਫ ਲਿਆਏ ਨੇ ਜਨਾਬ ਮੁਸ਼ਤਾਕ ਕਮਰ ਸਾਹਿਬ। ਤਾਲੀਆਂ ਨਾਲ ਇਸਤਕਬਾਲ ਕਰੋ। ਥੋੜ੍ਹੀ ਜਿਹੀ ਹਲ ਜੁਲ ਵੀ ਹੋਣੀ ਚਾਹੀਦੀ ਹੈ। ਤਕਰੀਬ ਨੂੰ ਤਕਰੀਬ ਬਣਾਓ, ਇਹ ਤਕਰੀਬ ਨੂੰ ਤਕਰੀਬ ਤੁਸਾਂ ਬਣਾਉਣਾ ਹੈ। ਤੇ ਆਨੇ ਆ ਅੱਜ ਦੇ ਇੱਕ ਹੋਰ ਉਚੇਚੇ ਪ੍ਰਾਹੁਣੇ ਹਾਲ ਮਾਹਿਰ ਤਾਲੀਮ ਨੇ, MAO ਕਾਲਜ 'ਚ ਪੜ੍ਹਾਉਂਦੇ ਨੇ, ਸ਼ਾਇਰ ਨੇ ਔਰ ਬਹੁਤ ਸੋਹਣੇ ਤੇ ਸੁਨੱਖੇ ਲਿਖਾਰੀ ਨੇ ਔਰ ਬੜੀਆਂ ਵੱਡੀਆਂ ਕਿਤਾਬਾਂ ਦੇ ਇਹਨਾਂ ਨੇ ਦਿਬਾਚੇ ਲਿਖੇ ਨੇ, ਫਲੈਪ ਲਿਖੇ ਨੇ, ਮਜ਼ਮੂਨ ਲਿਖੇ ਨੇ, ਨਕਾਦ ਨੇ। ਤੇ ਅੱਜ ਸਾਡੀ ਤਕਰੀਬ ਵਿੱਚ ਮੌਜੂਦ ਨੇ ਪ੍ਰੋਫੈਸਰ ਸ਼ਫਕਤ ਰਸੂਲ ਮਿਰਜ਼ਾ ਸਾਹਿਬ। ਮੈਂ ਆਪ ਨੂੰ ਗੁਜ਼ਾਰਿਸ਼ ਕਰਾਂਗਾ ਸਟੇਜ 'ਤੇ ਤਸ਼ਰੀਫ ਲਿਆਉਣ। ਜੀ ਆਇਆਂ ਨੂੰ ਜਨਾਬ, ਤੁਸੀਂ ਸਾਡੀ ਤਕਰੀਬ ਵਿੱਚ ਤਸ਼ਰੀਫ ਲਿਆਏ, ਬਹੁਤ ਸ਼ੁਕਰੀਆ। ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਦੀ ਕਿਤਾਬ ਲਾਹੌਰੀ ਟੱਪੇ, ਅੱਜ ਉਸ ਦੀ ਮੁੱਖ ਵਿਖਾਲੀ ਬੈਠਕ ਹੈ ਤੇ ਅਸੀਂ ਸਾਰੇ ਸੱਜਣ ਇਹਨਾਂ ਨੂੰ ਵਧਾਈਆਂ ਦੇਣ ਵਾਸਤੇ, ਇਹਨਾਂ ਦੀਆਂ ਟੱਪਿਆਂ 'ਤੇ ਗੱਲਬਾਤ ਕਰਨ ਵਾਸਤੇ, ਇਹਨਾਂ ਦੀ ਸ਼ਖਸੀਅਤ 'ਤੇ ਗੱਲਬਾਤ ਕਰਨ ਵਾਸਤੇ, ਇਹਨਾਂ ਦੀਆਂ ਕਿਤਾਬਾਂ 'ਤੇ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹਾਂ। ਜਨਾਬ ਸਦਰ ਦੀ ਇਜਾਜ਼ਤ ਨਾਲ ਮੈਂ ਕੋਈ ਮੁਖਤਸਰ ਜਿਹੀ ਗੱਲ ਕਰਨਾ ਚਾਹੁੰਦਾ। ਮੁਮਤਾਜ਼ ਰਾਸ਼ਦ ਲਾਹੌਰੀ ਨਾਲ ਮੇਰਾ ਪਹਿਲਾ ਮੇਲ 1998-99 'ਚ ਹੋਇਆ। ਮੈਂ ਉਸ ਵੇਲੇ ਮਲਕਵਾਲ ਜ਼ਿਲ੍ਹਾ ਮੰਡੀ ਬਹੁਦੀਨ ਦਾ ਵਸਨੀਕ ਸਾਂ ਤੇ ਮੇਰੇ ਇੱਕ ਦੋਸਤ ਹੈ ਸਨ ਰਾਵਲਪਿੰਡੀ 'ਚ, ਡਾਕਟਰ ਨਿਸਾਰ ਤੁਰਾਬੀ। ਉਹਨਾਂ ਕਿਹਾ ਕਿ ਲਾਹੌਰ ਜਾਣਾ ਹੈ ਤੇ ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਨੂੰ ਮਿਲਣਾ ਹੈ, ਬੜੇ ਵੱਡੇ ਬੰਦੇ ਨੇ ਤੇ ਬੜੇ ਪੈਸੇ ਵਾਲੇ ਨੇ ਤੇ ਕਤਰ ਹੁੰਦੇ ਨੇ ਤੇ ਮੈਂ ਜਿਹੜਾ ਨਾ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗਾ ਤੇ ਆਪ ਵੀ ਜਾਵਾਂਗਾ, ਅਸੀਂ ਕਤਰ ਦਾ ਦੌਰਾ ਕਰਾਂਗੇ, ਚਲੋ ਉਹਨਾਂ ਨੂੰ ਮਿਲ ਕੇ ਆਈਏ। ਉਹ ਪਿੰਡੀ ਤੋਂ ਮਲਕਵਾਲ ਆਏ ਮੇਰੇ ਕੋਲ ਤੇ ਫਿਰ ਮਲਕਵਾਲ ਤੋਂ ਬਾਅਦ ਸਾਰਾ ਖਰਚਾ ਮੇਰਾ ਸ਼ੁਰੂ ਹੋ ਗਿਆ। ਉਸ ਖਰਚੇ 'ਤੇ ਆਪਣੇ ਖਰਚੇ 'ਤੇ ਮੈਂ ਉਹਨਾਂ ਨੂੰ ਲਾਹੌਰ ਲੈ ਕੇ ਆਇਆ। ਲਾਹੌਰ ਆ ਕੇ ਸਭ ਤੋਂ ਪਹਿਲੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਡਾਕਟਰ ਨਿਸਾਰ ਤੁਰਾਬੀ ਸਾਹਿਬ ਨੂੰ, ਕਿ ਮੈਂ ਤਾਂ ਪਿੰਡੀ ਤੋਂ ਆਇਆ ਅਤੇ ਗਰਮੀ ਬੜੀ ਹੈ ਅਤੇ ਮੈਂ ਪੈਂਟ ਕੋਟ ਪਾਇਆ, ਸ਼ਲਵਾਰ ਸੂਟ ਹੋਣਾ ਚਾਹੀਦਾ। ਅਨਾਰਕਲੀ 'ਚ ਗਏ ਹਾਂ, ਉੱਥੋਂ ਉਹਨਾਂ ਵਾਸਤੇ 2 ਸ਼ਲਵਾਰ ਸੂਟ ਖਰੀਦੇ ਨੇ। ਮੇਰਾ ਖਿਆਲ ਹੈ ਦੱਸਣ ਦੀ ਲੋੜ ਨਹੀਂ ਕਿ ਕਿੰਨੇ ਖਰੀਦ ਕੇ ਦਿੱਤੇ। ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਪਾਕ ਟੀ ਹਾਊਸ 'ਚ ਜਿਹੜਾ ਹੈ ਸਾਡੀ ਮੁਲਾਕਾਤ ਹੋਈ। ਉਹਦੇ ਤਨਵੀਰ ਜ਼ਹੂਰ ਮੌਜੂਦ ਸਨ, ਡਾਕਟਰ ਨਿਸਾਰ ਤੁਰਾਬੀ ਸੀ, ਮੈਂ ਸਾਂ, ਲਾਹੌਰੀ ਸਾਹਿਬ ਨਾਲ ਸਾਡੀ ਉੱਥੇ ਮੁਲਾਕਾਤ ਹੋਈ। ਉਸ ਵੇਲੇ ਲਾਹੌਰੀ ਨੇ ਅਖਵਾਉਂਦੇ ਸਨ, ਉਸ ਵੇਲੇ ਮੁਮਤਾਜ਼ ਰਾਸ਼ਦ ਲਿਖਦੇ ਸਨ। ਉਹ ਬੜੇ ਪਤਲੇ ਜਿਹੇ ਅਤੇ ਇਹਨਾਂ ਨਾਲ ਬੈਠ ਕੇ ਗੱਪਸ਼ਪ ਲੱਗੀ ਅਤੇ ਡਾਕਟਰ ਨਿਸਾਰ ਤੁਰਾਬੀ ਸਾਹਿਬ ਨੇ ਮੈਨੂੰ ਕਿਹਾ ਕਿ ਉਹਨਾਂ ਦੀਆਂ ਕਿਤਾਬਾਂ ਨੇ, 5-7 ਕਿਤਾਬਾਂ ਦੇ ਨਾਂ ਦੱਸੇ ਉਹਨਾਂ ਨੇ, ਔਰ ਮੈंने ਕਿਹਾ ਕਿ ਇਸ 'ਤੇ ਨਾ ਕੁਝ ਲਿਖ ਦਿਓ।
ਕਿਤਾਬਾਂ ਮੇਰੇ ਸਾਹਮਣੇ ਨਹੀਂ ਸਨ। ਮੈਂ ਜਿਹੜਾ ਨਾ ਇੱਕ ਆਜ਼ਾਦ ਨਜ਼ਮ ਜਿਹੜੀ ਉਹ ਲਿਖ ਦਿੱਤੀ, ਆਜ਼ਾਦ ਨਜ਼ਮ ਲਿਆ ਕੇ ਇਹਨਾਂ ਨੂੰ ਪੇਸ਼ ਕੀਤੀ। ਇਹ ਬੜੇ ਖੁਸ਼ ਹੋਏ, ਇਹਨਾਂ ਨਾਲ ਮੇਰੀ ਉਹ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ ਦਰਮਿਆਨ 'ਚ ਬਹੁਤ ਵਕਫਾ ਆ ਗਿਆ, ਗਾਲਬਨ 2014 'ਚ ਉਸ ਤੋਂ ਬਾਅਦ ਇਹਨਾਂ ਨਾਲ ਮੁਲਾਕਾਤ ਹੋਈ, 15-16 ਸਾਲ ਤੋਂ ਬਾਅਦ। ਪਿਲਾਕ 'ਚ ਇਹਨਾਂ ਨਾਲ ਮੁਲਾਕਾਤ ਹੋਈ ਅਤੇ ਮੈਂ ਇਹਨਾਂ ਦਾ ਚਿਹਰਾ ਪਛਾਣ ਲਿਆ ਅਤੇ ਮੈਂ ਇਹਨਾਂ ਨੂੰ ਕਿਹਾ ਜੀ ਕਿ ਮੈਂ ਅਨੀਸ ਅਹਿਮਦ ਹਾਂ। ਇਹਨਾਂ ਕਿਹਾ 2 ਅਨੀਸ ਅਹਿਮਦ ਨੇ, ਇੱਕ ਅਨੀਸ ਅਹਿਮਦ ਮਲਕਵਾਲ ਵਾਲਾ ਹੈ ਅਤੇ ਇੱਕ ਅਨੀਸ ਅਹਿਮਦ ਸਿਆਲਕੋਟ ਦਾ, ਤੁਸੀਂ ਕਿਹੜੇ ਹੋ? ਮੈਂ ਕਿਹਾ ਜੀ ਮੈਂ ਮਲਕਵਾਲ ਦਾ ਅਤੇ ਅਨੀਸ ਅਹਿਮਦ ਹਾਂ ਮੈਂ। ਇਹਨਾਂ ਕਿਹਾ ਜੀ ਮੈਨੂੰ ਯਾਦ ਹੈ ਤੁਸੀਂ ਫਲਾਂ ਮੁਲਾਕਾਤ ਹੋਈ ਸੀ ਅਤੇ ਤੁਸੀਂ ਨਜ਼ਮ ਲਿਖੀ ਸੀ। ਇਹਨਾਂ ਨੂੰ ਨਜ਼ਮ ਵੀ ਯਾਦ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਲਾਹੌਰ ਸ਼ਿਫਟ ਹੋ ਗਿਆ। ਇਹਨਾਂ ਕਿਹਾ ਕਿਹੜੀ ਜਗ੍ਹਾ ਰਿਹਾਇਸ਼ ਹੈ? ਮੈਂ ਕਿਹਾ ਨੀਲਮ ਬਲਾਕ 'ਚ। ਕਹਿੰਦੇ ਫਿਰ ਤਾਂ ਅਸੀਂ ਹਮਸਾਏ ਵੀ ਹੋ ਗਏ, ਗੁਆਂਢੀ ਹਾਂ ਅਸੀਂ। ਮੈਂ ਆਸਫ ਬਲਾਕ 'ਚ ਰਹਿੰਦਾ, ਤੁਸੀਂ ਨੀਲਮ ਬਲਾਕ 'ਚ ਰਹਿੰਦੇ ਹੋ। ਸਾਡੀਆਂ ਮੁਲਾਕਾਤਾਂ ਸ਼ੁਰੂ ਹੋ ਗਈਆਂ ਔਰ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਨਾਲ ਦੋਸਤੀ ਕਾਇਮ ਹੈ ਔਰ ਇਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨੇ। ਇੱਕ ਤਕਰੀਬ ਸੀ ਕਰਾਮਤ ਬੁਖਾਰੀ ਦੇ ਇਜਾਜ਼ ਵਿੱਚ, ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਨੇ ਮੁਨੱਕਦ ਕਰਾਈ। ਜਿਸ ਦਿਨ ਉਹ ਤਕਰੀਬ ਦਾ ਦਿਹਾੜ ਸੀ ਅਤੇ ਉਸ ਦਿਨ ਇਹਨਾਂ ਦੀ ਮਿਸਿਸ ਦਾ ਸਟੈਂਟ ਪੈਣਾ ਸੀ, ਦਿਲ ਦਾ ਮਾਮਲਾ ਸੀ ਅਤੇ ਆਪਰੇਸ਼ਨ ਹੋਣਾ ਸੀ। ਗੱਡੀ 'ਚ ਜਾਂਦੇ ਹੋਏ ਇਹਨਾਂ ਮੈਨੂੰ ਘਰੋਂ ਲੈ ਲਿਆ, ਕਹਿੰਦੇ ਨੇ ਕਿ ਨਾਲ ਹੀ ਚੱਲੋ। ਜਿਸ ਵੇਲੇ ਰਸਤੇ ਜਾ ਰਹੇ ਸੀ ਇਹਨਾਂ ਕਿਹਾ ਜੀ ਕਿ ਮੈਂ ਹਸਪਤਾਲ ਜਾਣਾ ਹੈ, ਬੀਵੀ ਜਿਹੜੀ ਹੈ ਮੇਰੀ ਬੇਗਮ ਉਹ ਹਸਪਤਾਲ 'ਚ ਦਾਖਲ ਹੈ ਅਤੇ ਮੈਂ ਉੱਥੇ ਜਾਣਾ ਹੈ ਅਤੇ ਤੁਸੀਂ ਜਿਹੜਾ ਨਾ ਪਿੱਛੋਂ ਤਕਰੀਬ ਸੰਭਾਲ ਲੈਣਾ, ਸਾਰੀ ਤਕਰੀਬ ਜਿਹੜੀ ਹੈ ਨਾ। ਔਰ ਕਰਾਮਤ ਬੁਖਾਰੀ ਸਾਹਿਬ ਨੂੰ ਇਹ ਗੱਲ ਮਹਿਸੂਸ ਨਾ ਹੋਵੇ ਕਿ ਅੱਜ ਜਿਹੜਾ ਨਾ ਮੈਂ ਇੱਥੇ ਮੌਜੂਦ ਨਹੀਂ। ਮੈਂ ਇਸ ਇੰਤਜ਼ਾਰ 'ਚ ਰਿਹਾ ਕਿ ਇਹ ਜਾਣ ਅਤੇ ਮੈਂ ਤਕਰੀਬ ਸੰਭਾਲਾਂ, ਲੇਕਿਨ ਇਹ ਜਿਹੜਾ ਨਾ ਮੁਸਲਸਲ ਤਕਰੀਬ ਕੰਡਕਟ ਕਰ ਰਹੇ ਸਨ ਅਤੇ ਥੋੜ੍ਹੀ ਦੇਰ ਬਾਅਦ ਮੈਨੂੰ ਕਹਿਣ ਲੱਗੇ ਕਿ ਬੇਟੇ ਦਾ ਫੋਨ ਆ ਗਿਆ ਸੀ ਕਿ ਅੱਬਾ ਜੀ ਤੁਹਾਡੇ ਆਉਣ ਦੀ ਲੋੜ ਕੋਈ ਨਹੀਂ, ਮੈਂ ਹਸਪਤਾਲ ਦੇਖ ਲਾਂਗਾ, ਤੁਸੀਂ ਤਕਰੀਬ ਸੰਭਾਲੋ। ਜਿਸ ਵੇਲੇ ਇਹਨਾਂ ਨੇ ਇਹ ਗੱਲ ਕੀਤੀ ਅਤੇ ਮੇਰੇ ਰੋਂਗਟੇ ਖੜ੍ਹੇ ਹੋ ਗਏ ਕਿ ਇਹਨਾਂ ਦੀ ਘਰ ਵਾਲੀ ਜਿਹੜੀ ਹੈ ਹਸਪਤਾਲ 'ਚ ਦਾਖਲ ਹੈ, ਲੇਕਿਨ ਇਹ ਅਦਬ ਦੇ ਨਾਲ ਇਹਨਾਂ ਦੀ ਕਮਿਟਮੈਂਟ ਹੈ, ਇਹ ਇੰਨੇ ਸਿੰਸੀਅਰ ਨੇ ਕਿ ਇਹਨਾਂ ਨੇ ਉਸ ਤਕਰੀਬ ਨੂੰ ਮੁਕੰਮਲ ਕਰਨਾ ਬਿਹਤਰ ਸਮਝਿਆ। ਜਿਸ ਵੇਲੇ ਬੇਟੇ ਨੇ ਕਹਿ ਦਿੱਤਾ ਕਿ ਤੁਸੀਂ ਬੇਸ਼ੱਕ ਨਾ ਹੋ, ਅਸੀਂ ਇੰਤਜ਼ਾਮ ਕਰ ਲਿਆ, ਸਾਰਾ ਇਲਾਜ ਹੋ ਜਾਏਗਾ ਔਰ ਤੁਸੀਂ ਤਕਰੀਬ 'ਚ ਸ਼ਾਮਲ ਰਹੋ। ਕੋਈ ਤਕਰੀਬ ਹੋਵੇ ਇਹ ਖਲੂਸੇ ਨੀਅਤ ਨਾਲ ਉਹਦੇ ਸ਼ਾਮਲ ਹੁੰਦੇ ਨੇ, ਕੋਈ ਦੋਸਤ ਹੋਵੇ, ਕੋਈ ਬੰਦਾ ਹੋਵੇ, ਬੜੇ ਖਲੂਸ ਨਾਲ ਉਹਨੂੰ ਮਿਲਦੇ ਨੇ। ਇਹਨਾਂ ਦੇ ਨਾਲ ਅਕਸਰ ਸਫ਼ਰ ਦਾ ਇਤਫਾਕ ਹੋਇਆ। ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ ਕਿ ਬੰਦੇ ਦੀ ਪਛਾਣ ਜਿਹੜੀ ਹੈ ਨਾ ਉਹ ਲੰਬੇ ਸਫ਼ਰ 'ਚ ਹੁੰਦੀ ਹੈ। ਮੈਂ ਇਹਨਾਂ ਨਾਲ 2-3 ਲੰਬੇ ਸਫ਼ਰ ਕੀਤੇ ਨੇ, ਮੁਲਤਾਨ ਗਏ ਹਾਂ ਅਸੀਂ, ਇਸਲਾਮਾਬਾਦ ਗਏ ਹਾਂ। ਸਫ਼ਰ ਨਾਲ ਤਾਂ ਗੱਲ ਕਲੀਅਰ ਹੋ ਹੀ ਗਈ, ਲੇਕਿਨ ਉਸ ਤੋਂ ਪਹਿਲੇ ਵੀ ਗੱਲ ਕਲੀਅਰ ਸੀ ਕਿ ਇਹਨਾਂ ਜਿਹਾ ਸੋਹਣਾ ਸੁਨੱਖਾ ਬੰਦਾ ਜਿਹੜਾ ਹੈ ਨਾ ਉਹ ਵਿਰਲਾ ਹੀ ਲੱਭਦਾ ਹੈ। ਤੁਸੀਂ ਤਕਰੀਬਾਤ 'ਚ ਦੇਖਿਆ ਹੋਣਾ ਕਿ ਇਹ ਇੱਕ ਛੋਟੀ ਜਿਹੀ ਚਿੱਟ ਜਿਹੜੀ ਹੈ ਨਾ ਉਹ ਹੱਥ 'ਚ ਰੱਖਦੇ ਨੇ ਔਰ ਉਸ ਦੇ ਉੱਤੇ ਬੈਠ ਕੇ ਨਾ ਤਾਵੀਜ਼ ਬਣਾਉਂਦੇ ਰਹਿੰਦੇ ਨੇ। ਮੈਂ ਪਹਿਲੇ ਇਹ ਸੋਚਿਆ, ਕਈ ਵਾਰੀ ਮੈਂ ਸੋਚਿਆ ਕਿ ਇਹ ਜਿਹੜਾ ਨਾ ਕੋਈ ਆਮਲ ਨਜੂਮੀ ਨੇ ਤਾਵੀਜ਼ ਬਣਾਉਂਦੇ ਨੇ ਔਰ ਉਸ ਨੂੰ ਜਿਹੜਾ ਨਾ ਪੁੜੀ ਬਣਾ ਕੇ ਕਿਸੇ ਨੂੰ ਦੇਣਗੇ ਤਾਵੀਜ਼ ਕੇ, ਲੇਕਿਨ ਇਹ ਜਿਸ ਵੇਲੇ ਉਹ ਤਾਵੀਜ਼ ਜਿਹੜਾ ਹੈਗਾ ਇਹ ਜੇਬ 'ਚ ਪਾ ਲੈਂਦੇ ਨੇ ਉਸ ਛੋਟੀ ਜਿਹੀ ਚਿੱਟ ਨੂੰ। ਔਰ ਜਿਸ ਵੇਲੇ ਇਹਨਾਂ ਦਾ ਰਸਾਲਾ ਸਮਾਈ ਖਿਆਲੋ ਫਨ ਆਉਂਦਾ ਹੈ ਅਤੇ ਉਸ ਦੇ ਵਿੱਚ ਉਹ ਛੋਟੀ ਜਿਹੀ ਚਿੱਟ ਜਿਹੜੀ ਹੈ ਉਹ ਛੋਟੇ ਛੋਟੇ ਲਫ਼ਜ਼ ਲਿਖੇ ਹੋਏ ਫੈਲ ਕੇ ਉਹ ਇੱਕ ਵੱਡਾ ਮਜ਼ਮੂਨ ਬਣ ਜਾਂਦੀ ਹੈ। ਔਰ ਕਿਸੇ ਤਕਰੀਬ 'ਚ ਇਹਨਾਂ ਦੀ ਮੌਜੂਦਗੀ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਤਕਰੀਬ ਜਿਹੜੀ ਹੈ ਨਾ ਇਹ ਭਰਪੂਰ ਤਕਰੀਬ ਹੈ। ਅਤੇ ਅੱਜ ਅਸੀਂ ਸਾਰੇ ਸੱਜਣ ਬੇਲੀ ਇਹਨਾਂ ਦੀ ਹਲਾਸ਼ੇਰੀ ਵਾਸਤੇ, ਇਹਨਾਂ ਦੀ ਕਿਤਾਬ ਦੀ ਤਾਰੀਫ ਕਰਨ ਵਾਸਤੇ, ਇਹਨਾਂ ਦੀ ਤਾਰੀਫ ਕਰਨ ਵਾਸਤੇ, ਪੰਜਾਬੀ ਯੂਨੀਅਨ ਦੀ ਤਾਰੀਫ ਕਰਨ ਵਾਸਤੇ, ਮੁਦੱਸਰ ਇਕਬਾਲ ਭੱਟ ਸਾਹਿਬ ਦੀ ਤਾਰੀਫ ਕਰਨ ਵਾਸਤੇ ਸਾਰੇ ਇੱਥੇ ਦੋਸਤ ਇਕੱਠੇ ਹੋਏ ਹਾਂ। ਅਤੇ ਕੋਈ ਵੀ ਇਹਨਾਂ ਦੇ ਬਾਰੇ 'ਚ ਗੱਲ ਕਰੇ ਤਾਂ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਦਿਲ ਖੋਲ੍ਹ ਕੇ ਜਿਹੜਾ ਨਾ ਉਹਦੀ ਵੀ ਹੌਸਲਾ ਅਫਜ਼ਾਈ ਕਰੋ ਅਤੇ ਇਹਨਾਂ ਦੀ ਵੀ ਹੌਸਲਾ ਅਫਜ਼ਾਈ ਕਰੋ। ਇਹਨਾਂ ਦੀ ਕਿਤਾਬ ਪੰਜਾਬੀ ਲਾਹੌਰੀ ਟੱਪੇ ਆਈ ਹੈ। ਲਾਹੌਰੀ ਟੱਪਿਆਂ ਦਾ ਮੈਨੂੰ ਪਹਿਲੇ ਨਹੀਂ ਪਤਾ ਕਿ ਕੋਈ ਇਸ ਦੇ ਉੱਤੇ ਇਸ ਮੌਜੂ 'ਤੇ ਕਿਤਾਬ ਆਈ ਹੈ ਜਾਂ ਨਹੀਂ ਆਈ। ਇਹ ਕਿਤਾਬ ਮੇਰੇ ਵਾਸਤੇ ਬਿਲਕੁਲ ਨਵੀਂ ਹੈ ਔਰ ਇਹਨਾਂ ਨੇ ਇਸੇ ਤਰ੍ਹਾਂ ਪੰਜਾਬੀ ਲਾਹੌਰੀ ਬੋਲੀਆਂ ਲਿਖੀਆਂ ਸਨ ਔਰ ਪੂਰੀ ਕਿਤਾਬ ਲਿਖ ਦਿੱਤੀ।
ਇਹ ਬਸ ਹਰ ਵੇਲੇ ਜਿਹੜਾ ਨਾ ਇਹਨਾਂ ਦਾ ਉੜਨਾ ਵਿਛਾਉਣਾ ਲਿਖਣਾ ਔਰ ਪੜ੍ਹਨਾ ਤਕਰੀਬਾਤ 'ਚ ਸ਼ਾਮਲ ਹੋਣਾ ਹੈ। ਮੈਂ ਇਹਨਾਂ ਨੂੰ ਕਿਹਾ ਕਿ ਲਾਹੌਰੀ ਸਾਹਿਬ ਤੁਸੀਂ ਹਰ ਤਕਰੀਬ 'ਚ ਮੌਜੂਦ ਹੁੰਦੇ ਹੋ, ਕੋਈ ਮਿਸ ਵੀ ਕਰ ਦਿੱਤਾ ਕਰੋ, ਛੋਟੀ ਜਿਹੀ ਤਕਰੀਬ 'ਚ ਨਾ ਜਾਇਆ ਕਰੋ। ਇਹਨਾਂ ਕਿਹਾ ਕਿ ਕੋਈ ਤਕਰੀਬ ਛੋਟੀ ਤਕਰੀਬ ਨਹੀਂ ਹੁੰਦੀ, ਕੋਈ ਤਕਰੀਬ ਵੀ ਛੋਟੀ ਤਕਰੀਬ ਨਹੀਂ ਹੁੰਦੀ। ਕੋਈ ਟੈਲੀਵਿਜ਼ਨ ਦਾ ਪ੍ਰੋਗਰਾਮ ਭਾਵੇਂ ਛੋਟੇ 'ਚ ਛੋਟਾ ਟੈਲੀਵਿਜ਼ਨ ਹੋਵੇ, ਛੋਟਾ ਨਹੀਂ ਹੁੰਦਾ, ਬਹੁਤ ਵੱਡਾ ਹੁੰਦਾ ਹੈ, ਕਿਉਂਕਿ ਉਹ ਤੁਹਾਡੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਰਿਹਾ ਹੁੰਦਾ। ਇਸ ਤਰ੍ਹਾਂ ਤਕਰੀਬ 'ਚ ਸ਼ਾਮਲ ਲੋਕ ਜਿਹੜੇ ਨੇ, ਉਹ ਛੋਟੀ ਤਕਰੀਬ ਵੀ ਹੋਵੇ ਅਤੇ ਉਹਦੇ 'ਚ ਛੋਟੇ ਤੋਂ ਛੋਟਾ ਬੰਦਾ ਵੀ ਬਹੁਤ ਵੱਡਾ ਬੰਦਾ ਹੁੰਦਾ ਹੈ ਔਰ ਉਸ ਦੀ ਗੱਲ ਜਿਹੜੀ ਹੈ ਮਾਣਯੋਗ ਹੁੰਦੀ ਹੈ। ਅਤੇ ਗੱਲ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਲਾਹੌਰੀ ਟੱਪੇ 'ਤੇ ਗੱਲ ਕਰਨ ਵਾਸਤੇ ਮੌਜੂਦ ਨੇ ਜਨਾਬ ਮੁਹੰਮਦ ਅਫਜ਼ਲ ਸਾਜਿਦ ਸਾਹਿਬ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਤਸ਼ਰੀਫ ਲਿਆਉਣ ਅਤੇ ਗੱਲ ਨੂੰ ਅੱਗੇ ਵਧਾਉਣ। अऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम अल्लाहुम्मा सल्लि अला मुहम्मदिन नबील उम्मी व अला आलिहि व अस्हाबिहि वसल्लिम तस्लीमा अल्लाहुम्मा अतलिक लिसानी व फर्रिहु हम्मी। नहायत ही वाजिबुल एहतराम जनाब सदर ते सारे उचेचे परौणियों ते बिलखसूस जनाब मुमताज़ राशिद लाहौरी साहब, सब तो पहले तो मैं अज की इस खूबसूरत तकरीब ते तुहानू सारिਆਂ ਨੂੰ और बिलखसूस तकरीब के मेज़बानां ਨੂੰ मुबारकबाद पेश करना वा कि यह एक बहुत ही खूबसूरत तकरीब है और मैं ये समझना वा कि ये साडा सारिਆਂ ਦਾ एक अखलाकी और अदबी फ़र्ज़ है कि असी इन्हां हस्तियां दा जो काम है ना सिर्फ ये कि उन्होंने असी जानीए सुनाणीए बल्कि उसकी तारीफ ये साडे जिम्मे में कि जिन्होंने लोगों ने अपनी ज़िंदगी का मकसद सिर्फ अदब बनाया होया है, उन्होंने कुछ कहना कुछ करना ये साढ़े ते फ़र्ज़ है तो साढ़े ते कर्ज़ है। बहुत शुक्रिया। मैं अपने चंद लिखे हुए लफ्ज़ जनाब की खिदमत जनाब सदर की इजाज़त नाल पेश करांगा। मेरे मजमून का उन्वान है पंजाबी रैतल का एक मुमताज़ रंग लाहौरी टप्पे। अदब की दुनिया के 94वें सिर कढ़वें ते मुमताज़ शायर अदीब ते लिखारी जनाब मुहम्मद मुमताज़ राशिद लाहौरी 25 नवंबर 1953 ਨੂੰ मियाँ मुहम्मद शफी के घर मजंग लाहौर ਵਿੱਚ पैदा होए। उन्होंने गवर्नमेंट MC प्राइमरी स्कूल बागबानपुरा तो प्राइमरी का इम्तिहान पास किया तो गवर्नमेंट हाई स्कूल बागबानपुरा तो मैट्रिक किया। इस तो बाद उन्होंने गवर्नमेंट कॉलेज ऑफ टैक्नोलॉजी रेलवे रोड लाहौर तो सिविल ड्राफ्ट्समैन का डिप्लोमा हासिल किया। इन्हां दे सिर तो वालिद का साया बचपन विच ही उठ गया सी, इसलिए उन्होंने 1973 विच मकैनिकल ड्राफ्ट्समैन की हैसीयत नाल अमली जिंदगी विच पहला कदम रखा। सिर्फ 4 वरियां बाद कुदरत ने इन्हां दे हिस्से का रिस्क देने लई खलीजी रियासत कतर नूं चुनिया। इस तरह मुहम्मद मुमताज़ राशिद लाहौरी होरां रोटी रोज़ी लई अपना देश छोड़िया ते कतर नाल जा रिश्ता जोड़िया। उन्हां 36 वरे कतर विच गुजारे ते इस दौरान उन्हां मुलाजमत के नाल नाल अल्लामा इकबाल ओपन यूनिवर्सिटी तो ग्रैजुएशन किया। इलमी रिस्क की मजीद तलब उन्होंने सुख चैन नाल बहन न दिता तो उन्हें कतर की मारूफ दरसगाह महदुल लुगात वल रुख किया ते अरबी जबान का 4 साला कोर्स पास किया। इस दे नाल नाल उन्हें अदब के राही खलीजी रियासतों में अपनी जान सुजान बना के बेतहाशा मुहब्बतां वंडियां। 2014 विच कतर की मुलाजमत तो रिटायर होके धरती मां वल मुस्तकिल रुख किया ते अपने आबाई शहर लाहौर नूं अपनी मुहब्बतां दा महवर ते मरकज़ बनाया।
ਮੁਹੰਮਦ ਮੁਮਤਾਜ਼ ਦਾ ਅਦਬੀ ਸਫ਼ਰ 1976 ਵਿੱਚ ਸ਼ੁਰੂ ਹੋਇਆ। ਖੁਸ਼ਨਸੀਬੀ ਨਾਲ ਉਹਨਾਂ ਨੂੰ ਵੇਲੇ ਦੇ ਉਸਤਾਦ ਤੇ ਸਿਰਕੜਵੇਂ ਸ਼ਾਇਰ ਅਲਾਮਾ ਜ਼ੌਕੀ ਮੁਜ਼ੱਫਰ ਨਗਰੀ ਦੀ ਸੋਬਤ ਸੰਗਤ ਨਸੀਬ ਹੋਈ। ਅਲਾਮਾ ਜ਼ੌਕੀ ਨੇ ਮੁਹੰਮਦ ਮੁਮਤਾਜ਼ ਨੂੰ ਰਾਸ਼ਿਦ ਤਖੱਲੁਸ ਅਤਾ ਕਰਕੇ ਉਹਨਾਂ ਦੀ ਸ਼ੇਰਗੋਈ 'ਤੇ ਤਸਦੀਕੀ ਠੱਪਾ ਲਾ ਦਿੱਤਾ। ਮੁਮਤਾਜ਼ ਰਾਸ਼ਿਦ ਲਾਹੌਰੀ ਦਾ ਅਦਬੀ ਸ਼ਜਰਾ ਜਨਾਬ ਜ਼ੌਕੀ ਦੇ ਵਾਸਤੇ ਨਾਲ ਮਜ਼ਦੂਰ ਸ਼ਾਇਰ ਜਨਾਬ ਇਹਸਾਨ ਦਾਨਿਸ਼ ਨਾਲ ਜਾ ਮਿਲਦਾ ਹੈ। ਮੁਹੰਮਦ ਮੁਮਤਾਜ਼ ਰਾਸ਼ਿਦ ਦਾ ਤਖਲੀਕੀ ਸਫ਼ਰ ਕਤਰ ਦੇ ਸ਼ਾਇਰਾਂ ਦੇ ਜ਼ਿਕਰ ਦੀ ਕਿਤਾਬ ਸਹਿਰਾ ਕੀ ਠੰਡੀ ਸ਼ਾਮੇ ਤੋਂ ਸ਼ੁਰੂ ਹੋਇਆ। ਇਹਨਾਂ ਦੀ ਗਜ਼ਲਾਂ ਦਾ ਪਹਿਲਾ ਮਜਮੂਆ ਕਾਵਿਸ਼ ਕਤਰ ਵਿੱਚ ਛਪਣ ਵਾਲਾ ਉਰਦੂ ਜ਼ਬਾਨ ਦਾ ਪਹਿਲਾ ਮਜਮੂਆ ਸੀ, ਜਿਹਨੇ ਬਹੁਤ ਸ਼ੁਕਰੀਆ ਜਿਹਨੇ ਪੂਰੇ ਬਰੇ ਸਗੀਰ ਵਿੱਚ ਮੁਮਤਾਜ਼ ਰਾਸ਼ਿਦ ਲਾਹੌਰੀ ਦੀ ਸੁਖਨਵਰੀ ਦੀਆਂ ਧੁੰਮਾਂ ਮਚਾ ਦਿੱਤੀਆਂ। ਬੇਲੀਓ ਤੇ ਮਿੱਤਰੋ, ਮੁਹੰਮਦ ਮੁਮਤਾਜ਼ ਰਾਸ਼ਿਦ ਲਾਹੌਰੀ ਖਾਲਕਲ ਇਨਸਾਨਾ ਅੱਲਾਮਹੁਲ ਬਿਆਨ ਦੇ ਕੁਰਾਨੀ ਫੈਜ਼ ਦਾ ਉਹ ਚਮਕਦਾ ਦਮਕਦਾ ਸੂਰਜ ਹੈ ਜਿਹਦੀ ਰੋਸ਼ਨੀ ਪੰਜਾਬੀ ਤੇ ਉਰਦੂ ਅਦਬ ਦੀਆਂ ਢੇਰ ਸਾਰੀਆਂ ਕਿਸਮਾਂ ਨੂੰ ਆਪਣੀ ਪੁਰਨੂਰ ਸ਼ੁਆਵਾਂ ਨਾਲ ਮੁਨੱਵਰ ਕਰਦੀ ਹੈ ਤੇ ਇਸ ਰੋਸ਼ਨੀ ਦੇ ਲਸ਼ਕਾਰੇ ਮੁਮਤਾਜ਼ ਰਾਸ਼ਿਦ ਲਾਹੌਰੀ ਨੂੰ ਅਦੀਬਾਂ ਤੇ ਸ਼ਾਇਰਾਂ ਦੇ ਜਹਾਨ ਵਿੱਚ ਇੱਕ ਨਵੇਕਲੀ ਜਾ ਦੇ ਕੇ ਮੁਮਤਾਜ਼ ਤੇ ਸਰਫਰਾਜ਼ ਕਰ ਦਿੰਦੇ ਨੇ। ਮੁਮਤਾਜ਼ ਰਾਸ਼ਿਦ ਲਾਹੌਰੀ ਇੱਕ ਸੱਚਾ ਤੇ ਸੁੱਚਾ ਫਨਕਾਰ ਹੈ ਜਿਸ ਦੀ ਅਦਬੀ ਕਾਵਿਸ਼ 5 ਦਹਾਈਆਂ ਤੀਕਰ ਫੈਲੀ ਹੋਈ ਹੈ। ਬਸ਼ਰ ਹੋਣ ਦੇ ਨਾਤੇ ਕੋਈ ਵੀ ਆਮ ਬਸ਼ਰ ਤੇ ਉਸ ਦਾ ਕੰਮ ਬਸ਼ਰੀ ਕਮਜ਼ੋਰੀਆਂ ਤੋਂ ਉੱਕਾ ਪਾਕ ਨਹੀਂ ਹੁੰਦਾ। ਅਲਬੱਤਾ ਇਹਨਾਂ ਕਮਜ਼ੋਰੀਆਂ ਦੀ ਸਹੀ ਨਿਸ਼ਾਨਦੇਹੀ ਕਰਨਾ ਇੱਕ ਨਾਕਿਦ ਦਾ ਕੰਮ ਹੈ ਤੇ ਵੇਲੇ ਦਾ ਤਨਕੀਦ ਨਿਗਾਰ ਆਪਣੇ ਫਰਜ਼ ਤੋਂ ਗਾਫਿਲ ਨਹੀਂ। ਮੈਨੂੰ ਪੱਕੀ ਉਮੀਦ ਹੈ ਬਈ ਨਾਕਿਦ ਇੱਕ ਜੌਹਰੀ ਵਾਂਗੂ ਮੁਮਤਾਜ਼ ਰਾਸ਼ਿਦ ਲਾਹੌਰੀ ਦੇ ਕੰਮ ਦੀ ਜਾਂਚ ਪਰਖ ਜ਼ਰੂਰ ਕਰੇਗਾ ਤੇ ਆਪਣੇ ਫਰਜ਼ ਦੇ ਰਾਹੀਂ ਮੁਮਤਾਜ਼ ਰਾਸ਼ਿਦ ਦੀਆਂ ਸਿਫਤਾਂ ਹੋਰ ਉਜਾਗਰ ਕਰੇਗਾ। ਮੁਮਤਾਜ਼ ਰਾਸ਼ਿਦ ਲਾਹੌਰੀ ਮਸ਼ਹੂਰ ਅਦਬੀ ਰਿਸਾਲੇ ਖਿਆਲ ਫਨ ਦੀ ਅਦਬੀ ਤਰਤੀਬ و ਤਨਜ਼ੀਮ ਤੋਂ ਇਲਾਵਾ ਤਕਰੀਬਨ 30 ਕਿਤਾਬਾਂ ਦੇ ਤਖਲੀਕਕਾਰ ਨੇ। ਉਹਨਾਂ ਹਮਦ, ਨਾਤ, ਸਲਾਮ, ਮਨਕਬਤ, ਪਾਬੰਦ ਤੇ ਆਜ਼ਾਦ ਨਜ਼ਮਾਂ, ਗਜ਼ਲਾਂ, ਕਤੇ, ਰੁਬਾਈਆਂ, ਹਾਈਕੋ, ਤਰਾਨੇ, ਮਾਈਏ, ਸੇਰੇ, ਸਫ਼ਰਨਾਮੇ, ਬੋਲੀਆਂ ਤੇ ਟੱਪੇ ਤਖਲੀਕ ਕਰਨ ਤੋਂ ਇਲਾਵਾ ਬਹੁਤ ਸ਼ੁਕਰੀਆ ਟੱਪੇ ਤਖਲੀਕ ਕਰਨ ਤੋਂ ਇਲਾਵਾ ਆਪਣੇ ਬਜ਼ੁਰਗਾਂ ਦੀ ਸਵਾਨੇ ਕਾਲਮ ਤੇ ਢੇਰ ਸਾਰੇ ਮਜ਼ਮੂਨ ਵੀ ਲਿਖੇ ਨੇ। ਮਿਨਹਾਜ ਯੂਨੀਵਰਸਿਟੀ ਦੀ ਇੱਕ ਤਾਲਬਾ ਤਲਅਤ ਰਿਆਜ਼ ਐਮਫਿਲ ਵਿੱਚ ਮੁਮਤਾਜ਼ ਰਾਸ਼ਿਦ ਲਾਹੌਰੀ ਸ਼ਖਸੀਅਤ ਔਰ ਫਨ ਇਸ ਦੇ ਉਨਵਾਨ ਨਾਲ 215 ਵਿੱਚ ਮਕਾਲਾ ਵੀ ਲਿਖ ਚੁੱਕੀ ਹੈ। ਇਸ ਤੋਂ ਇਲਾਵਾ ਗਵਰਨਮੈਂਟ ਕਾਲਜ ਫੈਸਲਾਬਾਦ ਨੇ ਸਨ 2016-17 ਵਿੱਚ ਐਮਫਿਲ ਦੇ ਲੈਵਲ 'ਤੇ ਮੁਮਤਾਜ਼ ਰਾਸ਼ਿਦ ਲਾਹੌਰੀ 'ਤੇ ਮਕਾਲਾ ਲਿਖਵਾਇਆ ਹੈ। ਸਿਰਫ ਇਹ ਹੀ ਨਹੀਂ ਬਲਕਿ ਤਮਸੀਲਾ ਲਤੀਫ ਨੇ 2020 ਵਿੱਚ ਮੁਮਤਾਜ਼ ਸੁਖਨਵਰ ਦੇ ਉਨਵਾਨ ਨਾਲ ਐਮਫਿਲ ਵਾਲੇ ਮਕਾਲੇ ਦਾ ਬੜਾ ਹੀ ਖੂਬਸੂਰਤ ਜਾਇਜ਼ਾ ਵੀ ਪੇਸ਼ ਕੀਤਾ ਹੈ। ਮੁਮਤਾਜ਼ ਰਾਸ਼ਿਦ ਲਾਹੌਰੀ ਦੀ ਸ਼ਾਇਰੀ ਸੰਜੀਦਗੀ, ਤਮਜ਼ੋ ਮਜ਼ਾਹ ਤੇ ਰੁਮਾਨਵੀ ਰੰਗਾਂ ਦਾ ਅਜਿਹਾ ਗੁਲਦਸਤਾ ਹੈ ਜਿਹੜਾ ਆਪਣੇ ਪੜ੍ਹਨ ਸੁਣਨ ਵਾਲਿਆਂ ਨੂੰ ਨਾ ਸਿਰਫ ਜ਼ਮਾਨੇ ਦੀ ਊਚ ਨੀਚ ਦਾ ਸ਼ਊਰ ਅਤਾ ਕਰਦਾ ਹੈ ਬਲਕਿ ਉਹ ਅਸਰੀ ਤਕਾਜ਼ਿਆਂ ਦੀ ਸੁੱਧ ਬੁੱਧ ਦੇ ਕੇ ਜ਼ਿੰਦਗੀ ਨੂੰ ਅਗਾਂਹ ਵਧਾਉਣ ਦੀ ਹਿੰਮਤ ਵੀ ਬਖਸ਼ਦਾ ਹੈ। ਮਿੱਤਰੋ, ਮੁਹੰਮਦ ਮੁਮਤਾਜ਼ ਰਾਸ਼ਿਦ ਲਾਹੌਰੀ ਨੇ ਸ਼ਾਇਰੀ ਤੇ ਨਸਰੀ ਤਹਿਰੀਰਾਂ ਦੇ ਰਾਹੀਂ ਪੰਜਾਬ ਦੀ ਰਹਿਤਲ ਦੇ ਸਾਰੇ ਰੰਗ, ਰੀਤਾਂ, ਰਸਮਾਂ ਤੇ ਮਜ਼ਹਬੀ ਅਕੀਦਿਆਂ ਦੇ ਨਾਲ ਨਾਲ ਇਸ ਧਰਤੀ ਨਾਲ ਜੁੜੇ ਤਸਵੁਫ ਤੇ ਇਸ਼ਕ ਦੀ ਤਸਵੀਰ ਵੀ ਪੇਸ਼ ਕੀਤੀ ਹੈ। ਪੰਜਾਬੀ ਗਜ਼ਲਾਂ, ਬੋਲੀਆਂ ਤੇ ਕਤੇ ਤਖਲੀਕ ਕਰਨ ਤੋਂ ਬਾਅਦ ਮੁਮਤਾਜ਼ ਰਾਸ਼ਿਦ ਸਾਹਿਬ ਪੰਜਾਬੀ ਟੱਪੇ ਕਹਿਣ ਵੱਲ ਮੁਤਵੱਜਾ ਹੋਏ ਨੇ ਤੇ ਲਾਹੌਰੀ ਟੱਪੇ ਇਸ ਸਿਲਸਿਲੇ ਦੀ ਪਹਿਲੀ ਕਾਮਯਾਬ ਕਿਤਾਬੀ ਕੋਸ਼ਿਸ਼ ਹੈ ਕਿਉਂ ਜੇ ਨੇੜੇ ਨੇੜੇ ਪੰਜਾਬੀ ਟੱਪਿਆਂ ਦੀ ਕੋਈ ਨਵੇਕਲੀ ਕਿਤਾਬ ਨਜ਼ਰ ਤੋਂ ਨਹੀਂ ਗੁਜ਼ਰੀ। ਟੱਪਾ ਬੁਨਿਆਦੀ ਤੌਰ 'ਤੇ 2 ਮਿਸਰਿਆਂ ਦੀ ਮੁਖਤਸਰ ਨਜ਼ਮ ਹੀ ਹੁੰਦਾ ਹੈ ਤੇ ਟੱਪਿਆਂ ਦੇ ਖਾਲਿਕ ਨੇ ਇਹਨਾਂ 2 ਮਿਸਰਿਆਂ ਵਿੱਚ ਹੀ ਮਹਾਰਤ ਵਿਖਾਣੀ ਹੁੰਦੀ ਹੈ ਤੇ ਲਾਹੌਰੀ ਟੱਪੇ ਪੜ੍ਹਨ ਤੋਂ ਬਾਅਦ ਇਹ ਅਹਿਸਾਸ ਹੁੰਦਾ ਹੈ ਬਈ ਇਹਨਾਂ ਦੀ ਉਰਦੂ ਤੇ ਪੰਜਾਬੀ ਸ਼ਾਇਰੀ ਦੇ ਸਾਰੇ ਰੰਗ ਇਸ ਕਿਤਾਬ ਵਿੱਚ ਮੌਜੂਦ ਨੇ
ਤੇ ਪੰਜਾਬੀ ਵਸੇਬ ਦੇ ਅਨੋਖੇ ਤੇ ਅਣਮੁੱਲੇ ਅੰਦਾਜ਼ ਇਹਨਾਂ ਟੱਪਿਆਂ ਦੇ ਰਾਹੀਂ ਨਾ ਸਿਰਫ ਨੱਚਦੇ ਗਾਉਂਦੇ ਤੇ ਹੱਸਦੇ ਖੇਡਦੇ ਨਜ਼ਰ ਆਉਂਦੇ ਨੇ, ਸਗੋਂ ਇਹ ਮੁਮਤਾਜ਼ ਰਾਸ਼ਿਦ ਲਾਹੌਰੀ ਦੇ ਅੰਦਰ ਲੁਕੇ ਹੋਏ ਸੁੱਚਲ ਪੰਜਾਬੀ ਦੀਆਂ ਸਿਫਤਾਂ ਤੇ ਮਾਂ ਬੋਲੀ ਦੇ ਨਾਲ ਉਹਨਾਂ ਦੀ ਖਾਲਿਸ ਉਨਸੀਅਤ ਵੀ ਜ਼ਾਹਿਰ ਕਰਦੇ ਨੇ। ਦੋਸਤੋ, ਮੁਮਤਾਜ਼ ਰਾਸ਼ਿਦ ਵਰਗੇ ਸ਼ਾਇਰ ਦੀ ਸ਼ਾਇਰੀ ਦੇ ਸੂਰਜ ਦੇ ਲਸ਼ਕਾਰਿਆਂ ਦੀ ਤਰਜਮਾਨੀ ਕਰਨਾ ਡਾਢਾ ਔਖਾ ਕੰਮ ਹੈ ਤੇ ਮੇਰੇ ਵਰਗਾ ਕੰਮ ਇਲਮ ਤੇ ਅਣਜਾਣ ਐਡੇ ਸੋਹਣੇ ਤੇ ਮਨਮੋਹਣੇ ਅਦਬੀ ਕੰਮ ਤੇ ਕੀ ਚਾਨਣ ਪਾ ਸਕਦਾ ਹੈ। ਕਿੱਥੇ ਮੁਮਤਾਜ਼ ਰਾਸ਼ਿਦ ਲਾਹੌਰੀ ਤੇ ਕਿੱਥੇ ਅਫਜ਼ਲ ਸਾਜਿਦ, ਗੁਸਤਾਖ ਅੱਖੀਆਂ ਕਿੱਥੇ ਜਾ ਲੜੀਆਂ। ਮੁਖਤਸਰ ਇਹ ਕਿ ਮੁਮਤਾਜ਼ ਰਾਸ਼ਿਦ ਵਰਗੀ ਨੱਪੀ ਤੁਲੀ ਤੇ ਅਣਮੁੱਲੀ ਸ਼ਾਇਰੀ ਕਰਨਾ ਇਹਨਾਂ ਦਾ ਹੀ ਕੰਮ ਹੈ। ਲਾਹੌਰੀ ਟੱਪਿਆਂ ਦੇ ਤਖਲੀਕਕਾਰ ਜਿਵੇਂ ਆਪਣੀ ਸ਼ਖਸੀਅਤ ਦੇ ਹਵਾਲੇ ਨਾਲ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਦਿਲ ਮੋਹਣੇ ਤੇ ਪੁਰਕਸ਼ਿਸ਼ ਨੇ, ਉਹਨਾਂ ਦੀ ਹਮਾਜੇਤ ਸ਼ਾਇਰੀ ਵੀ ਆਪਣੇ ਸਾਰੇ ਮੋਤਬਰ ਹਵਾਲਿਆਂ ਦੇ ਨਾਲ ਅਜਿਹੀ ਮਕਨਾਤੀਸੀ ਖਿੱਚ ਪਾਉਂਦੀ ਏ ਬਈ ਪੜ੍ਹਨ ਵਾਲਾ ਇਹਦੇ ਫਿਕਰੀ ਤਾਲਮੇਲ ਦੇ ਸਹਿਰ ਵਿੱਚ ਡੁੱਬਿਆ ਰਹਿੰਦਾ ਹੈ। ਚੰਦ ਟੱਪੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਨੇ। ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਤਕਰੀਬਨ ਸਾਰੇ ਮੌਜ਼ੂ ਲਿਆਂਦੇ ਨੇ। ਹਮ ਦੇ ਹਵਾਲੇ ਨਾਲ ਲਿਖਦੇ ਨੇ ਬਈ ਲੋਈ 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 ਲੋਈ, ਅੱਲਾ ਦੀਆਂ ਸ਼ਾਨਾਂ ਉੱਚੀਆਂ ਉਹਦੀ ਮਿਹਰ ਦੀ ਅਖੀਰ ਨਾ ਕੋਈ। ਅੱਲਾ ਦੀਆਂ ਸ਼ਾਨਾਂ ਉੱਚੀਆਂ ਉਹਦੀ ਮਿਹਰ ਦੀ ਅਖੀਰ ਨਾ ਕੋਈ। ਤੇ ਹੁਣ ਤੁਸੀਂ ਨਾਤ ਦਾ ਰੰਗ ਵੇਖਣਾ, ਲਿਖਦੇ ਨੇ ਕਿ ਬਈ ਬੇਰੀ 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 ਸ਼ਾਹ ਮਦੀਨਾ ਦੀ ਕੌਨੈਨ ਵਿੱਚ ਸ਼ਾਨ ਉਚੇਰੀ, ਸ਼ਾਹ ਮਦੀਨਾ ਦੀ ਕੌਨੈਨ ਵਿੱਚ ਸ਼ਾਨ ਉਚੇਰੀ। ਤੇ ਫਿਰ ਅਹਿਲੇ ਬੈਤ ਦੇ ਨਾਲ ਇਹਨਾਂ ਦੀ ਮੁਹੱਬਤ ਦਾ ਇੱਕ ਅੰਦਾਜ਼ ਸਲਾਮ ਦੀ ਸੂਰਤ ਵਿੱਚ ਕਿ ਨਦੀਆਂ 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 ਨਦੀਆਂ, ਗਲ ਛਿੜੀ ਕਰਬਲ ਦੀ ਅੱਖੀਆਂ ਦੀਆਂ ਨਹਿਰਾਂ ਵਗੀਆਂ, ਗਲ ਛਿੜੀ ਕਰਬਲ ਦੀ ਅੱਖੀਆਂ ਦੀਆਂ ਨਹਿਰਾਂ ਵਗੀਆਂ। ਤੇ ਸਬਰ ਤੇ ਰਜ਼ਾ ਜਿਹੜੀ ਕਿ ਇੱਕ ਮੋਮਿਨ ਦੀ ਸ਼ਾਨ ਹੈ, ਲਿਖਦੇ ਨੇ ਕਿ ਕਾਜ਼ੀ 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 ਕਾਜ਼ੀ, ਸਾਡੇ ਕਾਹਦੇ ਗਿਲੇ ਸ਼ਿਕਵੇ ਅਸੀਂ ਰੱਬ ਦੀ ਰਜ਼ਾ ਤੇ ਰਾਜ਼ੀ, ਸਾਡੇ ਕਾਹਦੇ ਗਿਲੇ ਸ਼ਿਕਵੇ ਅਸੀਂ ਰੱਬ ਦੀ ਰਜ਼ਾ ਤੇ ਰਾਜ਼ੀ। ਤੇ ਫਿਰ ਪੰਜਾਬ ਵੱਲ ਆਉਂਦੇ ਨੇ ਤੇ ਪੰਜਾਬ ਦੇ ਸਾਰੇ ਰੰਗ ਵੀ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਨਾਲ ਪੇਸ਼ ਕੀਤੇ ਨੇ। ਮਸਲਨ ਪੰਜਾਬੀ ਗੱਭਰੂ ਤੇ ਲਿਖਦੇ ਨੇ ਕਿ ਜਬਰੂ ਜਬਰੂ ਜਬਰੂ, ਜਗ 'ਚ ਨੇ ਸਿਰ ਕੱਢਵੇਂ ਜਿਹੜੇ ਪੁੱਤ ਪੰਜਾਬ ਦੇ ਗੱਭਰੂ, ਜਗ 'ਚ ਨੇ ਸਿਰ ਕੱਢਵੇਂ ਜਿਹੜੇ ਪੁੱਤ ਪੰਜਾਬ ਦੇ ਗੱਭਰੂ। ਤੇ ਰੋਮਾਨਵੀ ਰੰਗ ਤੇ ਖੈਰ ਇਹਨਾਂ ਦੀ ਪਹਿਚਾਣ ਹੈ ਉਰਦੂ ਵਿੱਚ ਵੀ ਤੇ ਪੰਜਾਬੀ ਵਿੱਚ ਵੀ। ਲਿਖਦੇ ਨੇ ਕਿ ਡਾਟਾਂ ਡਾਟਾਂ ਡਾਟਾਂ, ਨੂਰ ਮੇਰੀ ਅੱਖੀਆਂ ਦਾ ਤੇਰੇ ਮੁਖ ਤੋਂ ਝਲਕਦੀਆਂ ਲਾਟਾਂ, ਨੂਰ ਮੇਰੀ ਅੱਖੀਆਂ ਦਾ ਤੇਰੇ ਮੁਖ ਤੋਂ ਝਲਕਦੀਆਂ ਲਾਟਾਂ। ਤੇ ਛਲੀਆਂ ਛਲੀਆਂ ਛਲੀਆਂ, ਸੋਹਣੇ ਜਦੋਂ ਨੇੜੇ ਟੁਕਦੇ, ਸੋਹਣੇ ਜਦੋਂ ਨੇੜੇ ਟੁਕਦੇ ਮੇਰੇ ਦਿਲ ਵਿੱਚ ਵੱਜਦੀਆਂ ਟਲੀਆਂ, ਸੋਹਣੇ ਜਦੋਂ ਨੇੜੇ ਟੁਕਦੇ ਮੇਰੇ ਦਿਲ ਵਿੱਚ ਵੱਜਦੀਆਂ ਟਲੀਆਂ। ਤੇ ਇਸ਼ਕ ਬਜਾਜ਼ੀ ਦੇ ਹਵਾਲੇ ਨਾਲ ਜ਼ਰਾ ਵੇਖਣਾ, ਲਿਖਦੇ ਨੇ ਕਿ ਸਾਇਆ ਸਾਇਆ ਸਾਇਆ, ਤਖਤ ਹਜ਼ਾਰਾ ਛੱਡ ਕੇ ਰਾਂਝੇ ਹੀਰ ਦਾ ਬਖਤ ਜਗਾਇਆ, ਤਖਤ ਹਜ਼ਾਰਾ ਛੱਡ ਕੇ ਰਾਂਝੇ ਹੀਰ ਦਾ ਬਖਤ ਜਗਾਇਆ। ਗੜਨਾ ਗੜਨਾ ਗੜਨਾ, ਇਸ਼ਕੇ ਦੀ ਰਾਹ ਨਾ ਫੜੀ ਇਹਨੇ ਕੱਖ ਨਹੀਂ ਤੇਰਾ ਛੱਡਣਾ, ਇਸ਼ਕੇ ਦੀ ਰਾਹ ਨਾ ਫੜੀ, ਬਹੁਤ ਸ਼ੁਕਰੀਆ, ਇਸ਼ਕੇ ਦੀ ਰਾਹ ਨਾ ਫੜੀ ਇਹਨੇ ਕੱਖ ਨਹੀਂ ਤੇਰਾ ਛੱਡਣਾ। ਤੇ ਕਾਈ ਕਾਈ ਕਾਈ, ਅੰਬਰਾਂ ਦੀ ਸੈਰ ਹੋ ਗਈ ਜਦੋਂ ਇਸ਼ਕ ਦੀ ਪੀਂਘ ਚੜਾਈ, ਅੰਬਰਾਂ ਦੀ ਸੈਰ ਹੋ ਗਈ ਜਦੋਂ ਇਸ਼ਕ ਦੀ ਪੀਂਘ ਚੜਾਈ। ਪੇੜੇ ਪੇੜੇ ਪੇੜੇ, ਦੂਰੀ ਵਾਲੀ ਗੱਲ ਨਾ ਕਰੀ ਸਾਨੂੰ ਰੱਖ ਸਾਵਾਂ ਦੇ ਨੇੜੇ, ਤੇ ਦੂਰੀ ਵਾਲੀ ਗੱਲ ਨਾ ਕਰੀ ਸਾਨੂੰ ਰੱਖ ਸਾਵਾਂ ਦੇ ਨੇੜੇ। ਮਿੱਤਰੋ ਤੇ ਬੇਲੀਓ, ਅੱਜ ਤੋਂ ਕੋਈ 10 ਸਾਲ ਪਹਿਲਾਂ ਬਜ਼ਮੇ ਨਸੀਮੇ ਅਦਬ ਲਾਹੌਰ ਨੇ ਤੁਹਾਡੇ ਨਾਲ ਮੁਖਾਤਿਬ ਇਸ ਨਾਚੀਜ਼ ਯਾਨੀ ਅਫਜ਼ਲ ਸਾਜਿਦ ਨੂੰ ਅਦਬ ਦੀ ਰਾਹੇ ਤੋਰਿਆ। ਤੇ ਇਸ ਵਨ ਸਵੰਨੇ ਸਫ਼ਰ ਦੇ ਦੌਰਾਨ 5-6 ਵਰੇ ਪਹਿਲਾਂ ਮਰਹੂਮ ਤਾਰਿਕ ਚੁਗਤਾਈ ਨੇ ਤੇ ਬਜ਼ਮੇ ਚੁਗਤਾਈ ਨੇ ਰਲ ਕੇ ਆਪਣੀ ਮੁਹੱਬਤਾਂ ਦੇ ਪੱਕੇ ਕੜੇ ਪਾ ਲਏ ਤੇ ਆਪਣੇ ਗੂੜੇ ਖਲੂਸ ਨਾਲ ਮੇਰੀ ਅਦਬੀ ਪਰਵਿਸ਼ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ।
ਬਜ਼ਮੇ ਚੁਗਤਾਈ ਉਹ ਖੂਬਸੂਰਤ ਸੰਗਤ ਹੈ ਜਿਹਨੇ ਉਰਦੂ ਤੇ ਪੰਜਾਬੀ ਦੇ ਸ਼ਾਇਰਾਂ ਤੇ ਲਿਖਾਰੀਆਂ ਨੂੰ ਸਜਰੇ ਫੁੱਲਾਂ ਦੇ ਗੁਲਦਸਤੇ ਵਾਂਗੂ ਜੋੜਿਆ ਹੈ ਤੇ ਉਸੇ ਗੁਲਦਸਤੇ ਦਾ ਇੱਕ ਗੁਲਾਬ ਮੁਮਤਾਜ਼ ਰਾਸ਼ਿਦ ਲਾਹੌਰੀ ਹੈ, ਜਿਸ ਦੇ ਗੁਲਾਬੀ, ਉਨਾਬੀ ਤੇ ਸ਼ਤਾਬੀ ਲਹਿਜੇ ਨੇ, ਆਜਜ਼ੀ, ਇਨਕਿਸਾਰੀ, ਸਾਦਗੀ ਤੇ ਵਿਣ ਮੁੱਲੇ ਖਲੂਸ ਨੇ ਸਾਡਾ ਦਿਲ ਮੋਹ ਲਿਆ ਤੇ ਬੇਲੌਸ ਪਿਆਰ ਦੀਆਂ ਇਹ ਗੰਢਾਂ ਗੁਜ਼ਰਦੇ ਵੇਲੇ ਦੇ ਨਾਲ ਨਾਲ ਪੱਕੀਆਂ ਹੁੰਦੀਆਂ ਗਈਆਂ ਤੇ ਉਮੀਦ ਹੈ ਬਈ ਇਹ ਸਿਲਸਿਲਾ ਸਾਵਾਂ ਦੀ ਡੋਰੀ ਟੁੱਟਣ ਤੱਕ ਜਾਰੀ ਰਹੇਗਾ। ਦੋਸਤੋ, ਕਹਿਣ ਵਾਸਤੇ ਹਾਲੇ ਵੀ ਬਹੁਤ ਕੁਝ ਹੈ ਪਰ ਵੇਲੇ ਦਾ ਦਾਮਨ ਬੜਾ ਤੰਗ ਹੈ। ਇਸ ਲਈ ਆਖਿਰ ਵਿੱਚ ਜਨਾਬ ਮੁਹੰਮਦ ਮੁਮਤਾਜ਼ ਰਾਸ਼ਿਦ ਲਾਹੌਰੀ ਨੂੰ ਉਹਨਾਂ ਦੀ ਅਦਬੀ ਖਿਦਮਤਾਂ ਤੇ ਬਿਲਖਸੂਸ ਲਾਹੌਰੀ ਟੱਪੇ ਤਖਲੀਕ ਕਰਨ ਤੇ ਡੂੰਘੇ ਦਿਲੋਂ ਵਧਾਈਆਂ ਤੇ ਮੁਬਾਰਕਬਾਦ ਪੇਸ਼ ਕਰਨਾ ਵਾ। ਦੁਆ ਹੈ ਕਿ ਸੋਹਣਾ ਰੱਬ ਇਹਨਾਂ ਦੇ ਇਲਮ, ਹਿਲਮ, ਰਿਜ਼ਕ, ਇੱਜ਼ਤ, ਆਬਰੂ, ਉਮਰ, ਸਿਹਤ, ਸ਼ਾਨ ਤੇ ਆਨ ਤੇ ਈਮਾਨ ਵਿੱਚ ਬਰਕਤਾਂ ਪਾਵੇ ਤੇ ਰੱਬ ਦੀ ਦੁਨੀਆ 'ਚ ਇਹਨਾਂ ਤੇ ਅਦਬ ਦੀ ਦੁਨੀਆ 'ਚ ਇਹਨਾਂ ਦਾ ਸੂਰਜ ਹਮੇਸ਼ਾ ਲਸ਼ਕਾਰੇ ਮਾਰਦਾ ਰਹੇ। ਆਮੀਨ ਸੁਮਾ ਆਮੀਨ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜਨਾਬ ਮੁਹੰਮਦ ਅਫਜ਼ਲ ਸਾਜਿਦ ਸਾਹਿਬ, ਤੁਸੀਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਤਨਜ਼ੀਮ ਇਦਾਰਾ ਖਿਆਲੋ ਫਨ ਦੇ ਪ੍ਰਬੰਧ ਹੇਠ ਹੁਣ ਤੱਕ 200 ਤੋਂ ਵੱਧ ਅਦਬੀ ਤਕਰੀਬਾਤ ਮੁਨੱਕਦ ਹੋ ਚੁੱਕੀਆਂ ਨੇ। ਇਦਾਰਾ ਖਿਆਲੋ ਫਨ ਪਾਕਿਸਤਾਨ ਔਰ ਕਤਰ ਦੋਵੇਂ ਮੁਲਕਾਂ 'ਚ ਤਕਰੀਬਾਤ ਕਰਾਉਂਦਾ ਰਿਹਾ ਅਤੇ ਆਪ ਜਿਹੜਾ ਨਾ ਇੱਕ 3 ਮਾਹੀ ਰਸਾਲਾ ਖਿਆਲੋ ਫਨ ਦੇ ਨਾਂ ਤੋਂ ਕੱਢ ਰਹੇ ਨੇ, ਜਿਹੜਾ ਮੁਸਲਸਲ ਜਾਰੀ ਹੈ। ਔਰ ਉਸ ਦੀ ਖਾਸ ਗੱਲ ਇਹ ਕਿ ਉਸ ਦਾ ਜ਼ਿਆਦਾ ਕੰਮ ਇਹਨਾਂ ਦੇ ਨਾਲ ਸੰਗੀ ਬੇਲੀ ਵੀ ਹੈ ਨੇ, ਲੇਕਿਨ ਬਹੁਤਾ ਕੰਮ ਇਹਨਾਂ ਨੂੰ ਆਪ ਕਰਨਾ ਪੈਂਦਾ ਹੈ। ਔਰ ਮੇਰਾ ਖਿਆਲ ਹੈ ਕਿ ਜੇਬ 'ਤੇ ਬਹੁਤਾ ਬੋਝ ਵੀ ਇਹਨਾਂ 'ਤੇ ਹੀ ਪੈਂਦਾ ਹੋਏਗਾ, ਲੇਕਿਨ ਕਦੀ ਅਦਬ ਦੀ ਖਿਦਮਤ ਵਾਸਤੇ ਇਹਨਾਂ ਨੇ ਕਦੀ ਵੀ ਜਿਹੜਾ ਹੈ ਉਹ ਇਸ ਗੱਲ ਨੂੰ ਮੱਥੇ ਦੀ ਲਕੀਰ ਨਹੀਂ ਬਣਾਇਆ ਕਿ ਮੈਂ ਕੀ ਕਰ ਰਿਹਾ ਔਰ ਕੀ ਹੋ ਰਿਹਾ। ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਨਾਲ ਸਫ਼ਰ ਦੀ ਗੱਲ ਹੋਈ, ਅਕਸਰ ਇਹਨਾਂ ਨਾਲ ਸਫ਼ਰ ਕਰਨਾ ਪੈਂਦਾ ਹੈ। ਇੱਕ ਦਫਾ ਇੱਕ ਪ੍ਰੋਗਰਾਮ 'ਚ ਜਾ ਰਹੇ ਸਾਂ, ਮੈਂ ਇਹਨਾਂ ਦੇ ਘਰ ਆ ਗਿਆ, ਇਹਨਾਂ ਦੇ ਨਾਲ ਗੱਡੀ 'ਚ ਬੈਠਾ। ਅੱਗੇ ਅਯੂਬੀਆ ਮਾਰਕੀਟ ਕੋਲ ਆ ਕੇ ਐਕਸੀਡੈਂਟ ਹੋ ਗਿਆ। ਇੱਕ ਮੋਟਰਸਾਈਕਲ ਵਾਲਾ ਦੇਖ ਦੂਜੀ ਸਾਈਡ 'ਤੇ ਰਿਹਾ ਸੀ ਕਿ ਉੱਧਰੋਂ ਤਾਂ ਕੋਈ ਚੀਜ਼ ਨਹੀਂ ਆ ਰਹੀ, ਇੱਧਰੋਂ ਜਿਹੜੀ ਚੀਜ਼ ਆ ਰਹੀ ਸੀ ਉਹਦੇ ਨਾਲ ਵੀ ਟੱਕਰ ਹੋ ਗਈ ਅਤੇ ਇੱਧਰੋਂ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਸਨ ਅਤੇ ਇਹਨਾਂ ਨਾਲ ਹੀ ਟੱਕਰ ਹੋਣੀ ਸੀ, ਗੱਡੀ ਨਾਲ ਟੱਕਰ ਹੋ ਗਈ। ਖੈਰ ਉਹ ਬੰਦਾ ਬਚ ਗਿਆ, ਕੋਈ ਥੋੜ੍ਹੀਆਂ ਜਿਹੀਆਂ ਉਹਨੂੰ ਸੱਟਾਂ ਲੱਗੀਆਂ, ਗੱਡੀ ਦੇ ਇਸ਼ਾਰੇ ਵਗੈਰਾ ਟੁੱਟ ਗਏ, ਕੁਛ ਹੋਰ ਥੋੜ੍ਹਾ ਜਿਹਾ ਨੁਕਸਾਨ ਹੋਇਆ। ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਰਾਸ਼ਿਦ ਸਾਹਿਬ ਗਲਤੀ ਤਾਂ ਉਸ ਬੰਦੇ ਦੀ ਹੈ, ਉਹਨੂੰ ਫੜ ਕੇ ਉਹਦੇ ਕੋਲੋਂ ਕੋਈ ਪੈਸੇ ਨਾ ਲੈ ਲਈਏ, ਜਿਹੜਾ ਤੁਹਾਡਾ ਨੁਕਸਾਨ ਹੋਇਆ ਪੂਰਾ ਕਰ ਲਈਏ। ਇਹਨਾਂ ਕਿਹਾ, ਯਾਰ ਮੇਰਾ ਤਾਂ ਦਿਲ ਕਰ ਰਿਹਾ ਕਿ ਉਹਨੂੰ ਜਿਹੜੀਆਂ ਫੱਟਾਂ ਲੱਗੀਆਂ ਨੇ ਮੈਂ ਉਹਨਾਂ ਫੱਟਾਂ ਦੇ ਵਾਸਤੇ ਉਹਨੂੰ ਪੈਸੇ ਦੇ ਦਿਆਂ। ਇੱਕ ਦਫਾ ਰਾਤ ਦਾ ਟਾਈਮ ਸੀ, ਕੋਈ 12-1 ਵਜੇ ਦਾ, ਅਸੀਂ ਦੋਨੋਂ ਇੱਕ ਤਕਰੀਬ 'ਚੋਂ ਆਏ, ਇਹਨਾਂ ਦੇ ਘਰ ਅੱਗੇ ਉਤਰੇ ਅਤੇ ਇਹਨਾਂ ਨੇ ਆਦਤਨ ਤੇ ਮੈਨੂੰ ਪੁੱਛਿਆ ਕਿ ਆਓ ਕੁਝ ਖਾ ਪੀ ਲਓ, ਕੁਝ ਖਾ ਲਓ। ਮੈਂ ਉਹਨਾਂ ਨੂੰ ਕਿਹਾ, ਨਹੀਂ ਦੇਰ ਬਹੁਤ ਹੋ ਗਈ ਹੈ ਲਾਹੌਰੀ ਸਾਹਿਬ, ਹੁਣ ਘਰ ਜਾ ਕੇ ਝਿੜਕਾਂ ਖਾਵਾਂਗੇ। ਇਹਨਾਂ ਕਿਹਾ ਕਿ ਯਾਰ ਘਰ ਘਰ ਇਹੀ ਹਾਲ ਹੈ, ਅਤੇ ਘਰ ਘਰ ਇਹੀ ਹਾਲ ਹੈ। ਅਤੇ ਇਹਨਾਂ ਦੇ ਬੜੇ ਸੱਜਣ ਬੇਲੀ ਨੇ ਜਨਾਬ ਮੁਹੰਮਦ ਜਮੀਲ ਸਾਹਿਬ, ਅਕਾਦਮੀ ਅਦਬੀਆਤ ਨਾਲ ਉਹਨਾਂ ਦਾ ਤਲਕ ਹੈ ਅਤੇ ਜਿਹੜੀਆਂ ਤਕਰੀਬਾਂ ਉੱਥੇ ਹੁੰਦੀਆਂ ਨੇ ਉਹਨਾਂ 'ਚੋਂ 60-70% ਤਕਰੀਬਾਂ ਰਾਸ਼ਿਦ ਲਾਹੌਰੀ ਸਾਹਿਬ ਦੀਆਂ ਹੀ ਹੁੰਦੀਆਂ ਨੇ। ਤੁਹਾਡੇ ਕੋਲ ਮੈਸੇਜ ਆਉਂਦਾ ਹੈ ਅਤੇ ਇਹਨਾਂ ਨੇ ਕਦੀ ਇਸ ਗੱਲ ਦੇ ਮੱਥੇ 'ਤੇ ਵੱਟ ਨਹੀਂ ਪਾਏ ਕਿ ਬੰਦੇ ਜ਼ਿਆਦਾ ਨੇ ਬੰਦੇ ਥੋੜ੍ਹੇ ਨੇ, ਬਸ ਇਹ ਅਦਬ ਵਾਸਤੇ ਟੁਰੇ ਹੋਏ ਨੇ। ਮੁਹੰਮਦ ਜਮੀਲ ਸਾਹਿਬ ਉਹ ਟੋਪੀ ਪਾ ਕੇ ਪਿੱਛੇ ਬੈਠੇ ਨੇ, ਟੋਪੀ ਡਰਾਮਾ ਕਰ ਰਹੇ ਨੇ। ਤਸ਼ਰੀਫ ਲਿਆਓ ਜਨਾਬ, ਆ ਕੇ ਗੱਲ ਨੂੰ ਅੱਗੇ ਵਧਾਓ। बहुत शुक्रिया ख़वातीन हज़रात। अफसल साजिद साहब ने एक भरपूर मजमून पेश किया। आप यकीन नहीं करें कि 30 साल मैं देखा कि पहली दफ़ा मुमताज़ राशिद से इन्ना भरपूर मजमून लिखा गया हो। मैं इन्होंने मुबारकबाद देना, बहुत ज़बरदस्त मजमून लिखा। तो जो कुछ अफजल साजिद साहब ने कहता है इस तो वध हुण की है। दूसरा नीस साहब ने जिहड़ियां गल्लां करतियां ने
ये अनीस साहब भी शरारती आदमी ने, वो शरीफ आदमी ने। तो मैं मुमताज़ राशिद साहब नूं मुबारकबाद देना जी किताब ने शाया की, और इन्होंने अफजल साजिद साहब ने कुछ तंज़ो मज़ाह के बारे गालबन इन्होंने मजमून च नहीं लिखा। तंज़ो मज़ाह भी ये बहुत अच्छा लिखते हैं। तो मैं दोस्तों मुमताज़ राशिद साहब नूं बहुत ही मुबारकबाद देंगा, क्योंकि मैं परेशान हाँ कि एक कतर च किवें इन्हें दिन गुजारे जो कि लाहौर च गुजारते हैं। हर रोज़ कोई ना कोई, हर रोज़ इन्होंने वास्ते भरपूर तालियां। तो टप्पे भी आ गए, तो पता नहीं की कुछ आ गया, अगों पता नहीं की आना है। तो इंतज़ार करो कि अगली किताब केड़ी आएगी। और अनीस साहब ने बिल्कुल सही किया है, अफजल साजिद साहब ने भी किया है कि माशाल्लाह इदारा ख्याल फ़न जो रसाला है वो एक भरपूर रसाला है। लाहौर नंबर इन्हें कढ़िया, लाहौर नंबर उनके 2 किस्तां छाया होया। तो जोड़े लोग लाहौर जानना चाहते हैं वो मुमताज़ राशिद का जो लाहौरी नंबर है वो जरूर पढ़न। और मेरा ख्याल है कि ये 2 नंबर नहीं होर भी कढ़ रहे हैं। असी एक दफ़ा गए उत्थे मुगलपुरे, तो किताब का फंक्शन से, वो भी लाहौर के बारे से। तो वो दोस्त ने सिर्फ मुगलपुरे के बारे लिखा। तो मुमताज़ साहब भी कहने लगे कि मैं भी इंशाल्लाह लाहौर के जो हिस्से रह गए हैं उन्होंने मैं ज़रूर एक किताबी शक्ल देंगा, ताकि आने वाले नौजवान जोड़े ने पंजाबी जो दूसरे जिन्ने भी अदीब ने उन्होंने वास्ते एक मालूमात होएगी। और हमारे दोस्त जो PhD MPhil करते हैं उन्होंने वास्ते एक बहुत ज़बरदस्त ये मवाद होएगा। तो मैं मुमताज़ राशिद साहब अज सुबह भी मेरे नाल नाराज़ हो रहा है कि तुसी प्रोग्राम च आना। मैं क्या केड़ा प्रोग्राम? तो मैं क्या यार मैं मैसेज नहीं पढ़िया, कोई मसले सी कर दे। हुण भी मैं जल्दी नस्से आया। और मैं क्या चलो मुमताज़ साहब नूं, क्योंकि बहुत ही मुहब्बत करने वाले ने। मैं कहना कि लाहौर दे विच सब तो ज़्यादा मुहब्बत करने वाला मुमताज़ राशिद मेरे नाल है। हकीकत है, बहुत ज़्यादा मुहब्बत करने वाला। और कई दफ़ा असी इकट्ठे खा, हुण मैं दसना नहीं चाहता, इकट्ठे खाने भी खाते, अनीस साहब ने भी खुआए, असी भी मैं खान च सा, एक खुआन सी। तो बहुत बहुत शुक्रिया जनाब, बहुत शुक्रिया, थैंक यू। जमील साहब अक्सर जड़ा ना किसी खाबे खाने वाली थां ते फड़े जाते हैं। उत्थे एक दुकान है, उत्थे बुध वाले दिन जड़ा ना देसी मुर्गा वो मिलता है। मैं एक दिन गया तो ये जड़ा ना उन्होंने कह रहे हैं कि जी नीलम ब्लाक अल जाइए ना तो सामने जाके दुकान है। तो उसका नां कोई नहीं, बस उन्हें जो बड़ा वड्डा जड़ा ना एक तांबिया रखे होंदा है, ਉਹਦੇ ਚ मुर्गा होंदा है। बुध वाले दिन जड़ा ना तांबिया होंदा है। तो जमील साहब होंदे ने। जमील साहब एक दिन उत्थे खलोते सन, तो मैं भी जड़ा ना देसी, मैं अपनी जनानी नूं कहा कि अज मैं तेन ना देसी मुर्गा खवाना। मैं घरों जड़ा डोंगा लै लिया कि चलो छापर च ना पवाना पे। उत्थे गया जाके मैं अजे कह नहीं लगा तो मैं जमील साहब सामने नज़र आ गए, मैं डोंगा पिछे कर लिया। मैं क्या जमील साहब तुसी की समझते हो भी तुहाडा पता नहीं लगना भी तुसी खाण पीण वास्ते आए हो। तो मैनू तो मैं नीलम ब्लाक च रहना, नीलम ब्लाक खाण आ गए, तो कल्ले कल्ले खाण आ गए। कहने नहीं वो तुसी लो जो लैना लो। मैं जिसले ना क्या कि दियो जी पैसे मैं देना, तो मैं डोंगा के कर दिता। मैं क्या जनाब जमील साहब बहुत मेहरबानी, ये ना 2 प्लेटां पवाना जमील साहब के खाते। जनाब जमील साहब जनाब मैं वाहिद बंदे ऐसे ने जेह्ड़े लाहौर च मैंने बहुत खाबे खुआए ने। जिस वेले मैं मलकवाल होंदा सा, उत्थों आना इत्थे आके 1-2 दिन ठहरना, रात में इन्होंने मुलाकात होनी अक्सर अनारकली च। तो उत्थे इन्होंने बड़ियां चावां पियाइयां ने, बड़े खाबे खुआए ने। अल्लाह की कसम लाहौर च सब तो ज़्यादा किसी लाहौरिये ने अगर मैंने खाबे खुआए ने तो जमील साहब ने। तंजीम इदारा ख्यालो फन दे प्रबंध हेठ 200 तो वध अदबी तकरीबात हो चुकियां ने। रसाला जड़ा वो मुसलसल छप रहा है। तो इन्हों 90 तो ज़्यादा आलमी अदबी अवार्ड मिल चुके हैं। इतने खामोश तबाह जड़े दसदे ही नहीं कि दसदे ही नहीं।
ਦੱਸਦੇ ਹੀ ਨੇ ਕਿ ਇਹਨਾਂ ਨੂੰ ਅਵਾਰਡ ਮਿਲੇ ਨੇ, 90 ਆਲਮੀ ਅਵਾਰਡ ਇਹਨਾਂ ਨੂੰ ਮਿਲ ਚੁੱਕੇ ਨੇ ਤੇ ਉਹਦੇ 'ਚ ਕੁਝ ਸ਼ੀਲਡਾਂ ਵੀ ਸ਼ਾਮਿਲ ਨੇ ਤੇ ਇਹਨਾਂ ਦੀ ਫਨੋ ਸ਼ਖਸੀਅਤ ਤੇ ਪਾਕੋ ਹਿੰਦੀ ਤਕਰੀਬਨ 10 ਅਦਬੀ ਰਸਾਲਿਆਂ ਦੇ ਉਚੇਚੇ ਗੋਸ਼ੇ ਜਿਹੜੇ ਨੇ ਉਹ ਛਾਇਆ ਹੋ ਚੁੱਕੇ ਨੇ ਔਰ ਇਹਨਾਂ ਤੇ ਮੁਖਤਲਿਫ ਯੂਨੀਵਰਸਿਟੀਆਂ 'ਚ 4 ਤੋਂ ਵੱਧ ਐਮਫਿਲ ਹੋ ਚੁੱਕੇ ਨੇ ਤੇ ਇਹ ਸਾਡੇ ਉਰਦੂ ਤੇ ਪੰਜਾਬੀ ਅਦਬ ਦਾ ਮਾਣ ਤਰਾਣ ਨੇ ਤੇ ਬਹੁਤ ਵਧਾਈਆਂ ਜਨਾਬ। ਬੜਾ ਦਿਲ ਖੁਸ਼ ਹੋ ਰਿਹਾ ਕਿ ਅੱਜ ਜਿਹੜਾ ਨਾ ਅਸੀਂ ਤੁਹਾਡੇ ਨਾਲ ਮੌਜੂਦ ਹਾਂ। ਜਦੋਂ ਤਾਰੀਖ ਲਿਖੀ ਜਾਏਗੀ ਅੱਜ ਦੇ ਦਿਨ ਦੀ ਤੇ ਉਹਦੇ 'ਚ ਅੱਜ ਦੇ ਦਿਨ 'ਚ ਅਸੀਂ ਸਾਰੇ ਸੰਗੀ ਬੇਲੀ ਇਹਨਾਂ ਦੇ ਨਾਲ ਮੌਜੂਦ ਹੋਵਾਂਗੇ ਔਰ ਸਾਡੇ ਵਾਸਤੇ ਇਜਾਜ਼ ਹੈ ਕਿ ਅੱਜ ਅਸੀਂ ਸਾਰੇ ਇਹਨਾਂ ਦੇ ਨਾਲ ਮੌਜੂਦ ਹਾਂ। ਤੇ ਗੱਲ ਨੂੰ ਅੱਗੇ ਵਧਾਉਣ ਵਾਸਤੇ ਮੈਂ ਬੇਨਤੀ ਕਰਾਂਗਾ मोहतरमा परवीन वफा हाशमी ਸਾਹਿਬਾ ਤਸ਼ਰੀਫ ਲਿਆਉਣ ਤੇ ਗੱਲ ਨੂੰ ਅੱਗੇ ਵਧਾਉਣ। परवीन वफा हाशमी ਸਾਹਿਬਾ ਬਹੁਤ ਸਾਰੀਆਂ ਕਿਤਾਬਾਂ ਦੀ ਲਿਖਾਰੀ ਨੇ ਔਰ ਬਹੁਤ ਖੂਬਸੂਰਤ ਗਾਉਂਦੀਆਂ ਨੇ, ਗੁਫ਼ਤਗੂ ਕਰਦੀਆਂ ਨੇ ਔਰ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਨਾਲ ਇਹਨਾਂ ਦਾ ਬਹੁਤ ਮੇਲ ਜੋਲ ਰਹਿੰਦਾ ਹੈ ਅਦਬੀ ਤਕਰੀਬਾਤ 'ਚ। ਤੇ ਮੈਂ ਆਪ ਨੂੰ ਬੇਨਤੀ ਕਰਾਂਗਾ ਤਸ਼ਰੀਫ ਲਿਆਉਣ ਤੇ ਗੱਲ ਨੂੰ ਅੱਗੇ ਵਧਾਉਣ। अस्सलाम वालेकुम। सब तो पहले तो मेज़बाना नूं बहुत बहुत मुबारक जिन्होंने ने एडी सोहनी तकरीब रखी। उस तो बाद लाहौरी साहब एक ऐसी शख्सियत है जिन्हें उत्ते जो कुछ भी कह लो घट है। बहुत ज़्यादा मुखलिस, हमदर्द, प्यार करने वाली शख्सियत ने। इन्होंने मुख्तलिफ जगहों पर ट्राई की है तो बहुत बहुत अच्छी चीज़ां लिखियां ने। लाहौरी बोलियां भी कमाल सन ते लाहौरी टप्पे भी कमाल ने। इन्होंने बहुत सारे टप्पे, बहुत सारिया बोलियां, कुछ जड़ियाँ भी लिखिया ने उन्होंने अल्लाह के नाम तो शुरू किया है। बाद में दाता साहब का भी जिक्र टप्पियां च भी बोलियां च भी। एक ऐसी शख्सियत ने कि जेड़े किसी भी शख्स की मदद करने लगे यह नहीं सोचते कि मेरे करीब है कि नहीं, यदा मेरा की तल्लक है। कोई अजनबी है, कोई अपना है, कोई गैर है। हर किसी को इन्होंने हमेशा प्यार के नाल गाइड किया। मैं जो नवीं नवीं इधर फील्ड में आई हाँ तो मैनू कोई पता नहीं सी किसी भी गल का। इन्होंने मैंने सिखाया कि जरा शुक्रिया कहन लगा मत्थे उत्ते हथ रखीदा, इंज करीदा। और इसी तरह होर बहुत सारे अदब अदाब मैंने इन्होंने सिखाए ने। मेरे वास्ते एक ऐसी शख्सियत ने जिहदे उत्ते मैं मान कर सकती हाँ। मैं इन्हां दी दोस्ती ते इन्हां दे प्यार ते बहुत मान करदी हाँ और हमेशा ही इन्होंने मैनू बहुत अच्छा गाइड किया। मैं 4 किताबां दी मुसन्नफा हाँ। मैं भी उर्दू विच लिखनी हाँ, पंजाबी च भी लिखनी हाँ तो मैं भी काफ़ी बोलियां लिखियां ने। लेकिन इन्हां दी बोलियां सुन के पहले कोई नहीं सन मैनूं पता बोलियां हुंदियां की ने। इन्हां कोलों गाइडलाइन ले लैके तो अल्हम्दुलिल्लाह अज मैं इस मुकाम पर हाँ कि मेरा भी एक नाम है। मैं इन्हां दी बज़म दी भी वाइस प्रेजिडेंट हाँ और वैसे भी मेरी अपनी बज़म है, बज़म वफा दे नाम तो ਉਹਦੇ ਉੱਤੇ ਵੀ काफ़ी अच्छे अच्छे प्रोग्राम हो चुके हैं। और बस इन्ने सारे लोगों ने सब तो ज़्यादा तो अफसल साजिद साहब ने जी इन्हों उत्ते कह चढ़िया ना उस तो बाद कोई लफज रहिंदा ही नहीं कि कोई कवे। बहुत ही खूबसूरत अंदाज दे नाल ते बहुत ही प्यार दे नाल वो सब कुछ इन्होंने कहा। इन्होंने भी बड़ियां बोलियां उन्होंने पसंद ने तो मैनूं भी बड़ियां पसंद ने। स्पैशली इन्हों दी एक बोली है कि कल वेड़े विचों पट्टिया जो बूटा चिड़ियाँ उदास हो गई। बड़ी खूबसूरत बोली है। इसी तरह होर भी बहुत सारिया बोलियां ने। मैं इन्होंने वेख के लेकिन मैं कुछ जिद्दत दे विच ना कुछ होर तरह दी बोलियां सुनाइयां। गुड मॉर्निंग दा मैसेज तेरा पढ़िया हनेरे च सवेर हो गई, ये मेरी बोली। इसी तरह होर भी बहुत सारे मतलब है कि इन्हों कॉपी करदियां होया लेकिन एक अपने अंदाज में कोशिश की। अज मैं जो कुछ भी हैगी हाँ लाहौरी साहब की मरहूने मिन्नत हाँ। अल्लाह पाक इन्हों बहुत सारिया खुशियाँ दे। बहुत ढेरों मुबारकबाद सर आपको। अल्लाह पाक आपको सलामत रखे। इनकी बुक से कुछ बोलियां आपकी खिदमत में पेश करती हूँ। भुल जाता चेता भुल जाता जी। गगरी 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 अली हजवेरी दी सदा वसती रवे ए नगरी। ढोले 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 फब दे कमाल कर दे रंगीन लाहौरी चोले। इसी तरह बावे बावे बावे
ਸਾਨੂੰ ਉਹਨਾਂ ਰੁੱਤਾਂ ਪਾ ਲਿਆ ਜਿੱਥੇ ਵਗਦੇ ਨੇ ਰਾਵੀ ਤੇ ਚਨਾਵੇ। ਗੋਲੀ 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 ਕਿੰਨਾ ਕੰਨਾਂ ਵਿੱਚ ਸ਼ਹਿਦ ਘੋਲਦੀ, ਸੋਨੇ ਯਾਰ ਦੀ ਮਿੱਠੜੀ ਬੋਲੀ। ਵਾਹ ਕਿਆ ਬਾਤ ਹੈ। ਔਰ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੀਆਂ ਬੋਲੀਆਂ ਅਤੇ ਬਹੁਤ ਹੀ ਸਾਰੇ ਟੱਪੇ ਲਿਖੇ ਨੇ, ਜਿਨ੍ਹਾਂ 'ਚ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਾਇਆ 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 ਤਖਤ ਹਜ਼ਾਰਾ ਛੱਡ ਕੇ ਰਾਂਝੇ ਹੀਰ ਬਖਤ ਦਾ ਜਗਾਇਆ। ਮੇਰੀਆਂ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰੇ ਪਿਆਰ ਦੇ ਨਾਲ ਇਜਾਜ਼ਤ ਚਾਹਾਂਗੀ, ਕਿਉਂਕਿ ਬਹੁਤ ਕੁਛ ਇਹਨਾਂ ਉੱਤੇ ਲਿਖਿਆ ਜਾ ਸਕਦਾ ਅਤੇ ਜਿੰਨਾ ਵੀ ਵਕਤ ਹੋਵੇ ਉਹ ਘੱਟ ਹੈ। ਮੇਰੇ ਵੱਲੋਂ ਸਰ ਬਹੁਤ ਸਾਰੀ ਮੁਬਾਰਕ ਔਰ ਇਸ ਕਿਤਾਬ ਦੀ ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਪ੍ਰਵੀਨ ਵਫਾ ਹਾਸ਼ਮੀ ਸਾਹਿਬਾ। ਫੀਤੀ 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 ਕੁਝ ਸਾਡੀ ਗਲਤੀ ਸੀ, ਕੁਝ ਜੱਗ ਨੇ ਵੀ ਘੱਟ ਨਹੀਂ ਕੀਤੀ। ਫੀਤੀ 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 ਕੁਝ ਸਾਡੀ ਗਲਤੀ ਸੀ, ਕੁਝ ਜੱਗ ਨੇ ਵੀ ਘੱਟ ਨਹੀਂ ਕੀਤੀ। ਉਹ ਸਾਰਤਰ ਨੂੰ ਮਿਲਣ ਵਾਸਤੇ ਪੋਲੈਂਡ ਤੋਂ ਨਾ ਸ਼ਾਇਰਾਂ ਅਦੀਬਾਂ ਦਾਨਸ਼ਵਰਾਂ ਦਾ ਮਿਲੇ ਜੁਲੇ ਲੋਕਾਂ ਦਾ ਇੱਕ ਵਫਦ ਗਿਆ। ਉੱਥੇ ਜਾ ਕੇ ਜਿਸ ਵੇਲੇ ਗੱਲਬਾਤ ਸ਼ੁਰੂ ਹੋਈ ਤਾਂ ਸਾਰਤਰ ਨੇ ਪੁੱਛਿਆ ਉਹਨਾਂ ਕੋਲੋਂ ਕਿ ਵੀ ਤੁਸੀਂ ਸਮਾਜ ਬਾਰੇ ਲਿਖਦੇ ਹੋ, ਦੁਨੀਆ ਬਾਰੇ ਲਿਖਦੇ ਹੋ, ਲੋਕਾਂ ਬਾਰੇ ਲਿਖਦੇ ਹੋ, ਸਿਆਸਤ ਬਾਰੇ ਲਿਖਦੇ ਹੋ, ਮਜ਼ਹਬ ਬਾਰੇ ਲਿਖਦੇ ਹੋ, ਆਪਣੇ ਮੁਲਕ ਦੇ ਬਾਰੇ 'ਚ ਲਿਖਦੇ ਹੋ, ਧਰਤੀ ਬਾਰੇ ਲਿਖਦੇ ਹੋ। ਉਹਨਾਂ ਸਾਰਿਆਂ ਇੱਕ ਦੂਜੇ ਵੱਲ ਦੇਖਿਆ ਅਤੇ ਉਹਨਾਂ 'ਚੋਂ ਇੱਕ ਸਿਆਣਾ ਬੰਦਾ ਬੋਲਿਆ, ਕਹਿੰਦਾ ਜੀ ਸਾਡਾ ਸਿਆਸਤ ਨਾਲ ਕੀ ਤਾਲੁਕ। ਉਹ ਕਹਿਣ ਲੱਗੇ, ਸਾਰਤਰ ਨੇ ਕਿਹਾ ਕਿ ਜਿਹੜਾ ਬੰਦਾ ਆਪਣੀ ਧਰਤੀ ਨਾਲ ਨਹੀਂ ਜੁੜਿਆ ਹੁੰਦਾ, ਸਮਾਜ ਨਾਲ ਨਹੀਂ ਜੁੜਿਆ ਹੁੰਦਾ, ਲੋਕਾਂ ਨਾਲ ਉਹਦੀ ਜੁੜਤ ਨਹੀਂ ਹੁੰਦੀ, ਮਜ਼ਹਬ ਮੁਲਕ ਮਿਲਤ ਨਾਲ ਜੁੜਤ ਨਹੀਂ ਹੁੰਦੀ, ਉਹ ਲਿਖਣ ਦਾ ਹੱਕ ਅਦਾ ਨਹੀਂ ਕਰ ਰਿਹਾ ਹੁੰਦਾ। ਜਿਹੜਾ ਲਿਖਾਰੀ ਲਿਖ ਰਿਹਾ ਹੁੰਦਾ ਹੈ ਉਹ ਲਿਖਣ ਦਾ ਹੱਕ ਅਦਾ ਨਹੀਂ ਕਰਦਾ। ਤੁਸੀਂ ਲਿਖਣ ਦਾ ਹੱਕ ਅਦਾ ਨਹੀਂ ਕਰ ਰਹੇ। ਚਾਹ ਆ ਰਹੀ ਹੈ, ਤੁਸੀਂ ਚਾਹ ਪੀ ਲੈਣਾ, ਮੈਂ ਚੱਲਿਆ, ਮੈਂ ਤੁਹਾਡੇ ਕੋਲ ਨਹੀਂ ਬਹਿ ਸਕਦਾ। ਜੀ ਅਜ਼ਾਨ ਹੋ ਜਾਏ ਫਿਰ ਗੱਲ ਨੂੰ ਅੱਗੇ ਵਧਾਉਂਦੇ ਹਾਂ। ਦਾਣ ਵਾਸਤੇ ਮੈਂ ਬੇਨਤੀ ਕਰਾਂਗਾ ਵਕਾਰ ਮੁਸਤਫਾ ਸਿਪਰਾ ਲਾਹੌਰ ਵਾਲਾ। ਲਾਹੌਰ ਵਾਲਾ ਇਹਨਾਂ ਸਪੈਸ਼ਲ ਕਿਹਾ, ਮੈਂ ਕਿਹਾ ਲਾਹੌਰੀ ਲਿਖ ਲਓ ਨਾ, ਕਿ ਨਹੀਂ ਲਾਹੌਰੀ ਤੋਂ ਜਿਹੜਾ ਨਾ ਮੈਨੂੰ ਹੁਣ ਸ਼ਰਮ ਆਉਣ ਲੱਗ ਗਈ ਹੈ ਅਤੇ ਮੈਂ ਜਿਹੜਾ ਉਹ ਹੋ ਗਿਆ। ਅਤੇ ਆਪ ਅਫਸਾਨਾ ਨਿਗਾਰ ਨੇ, ਕਾਲਮ ਨਿਗਾਰ ਨੇ, ਅਤੇ 1 ਮਹੀਨੇ ਤੋਂ ਬਾਅਦ ਇੱਕ ਅਖਬਾਰ ਨਿਕਲ ਰਿਹਾ ਅਤੇ ਉਹਦੇ ਐਡਵਾਂਸ ਚੀਫ ਐਡੀਟਰ ਨੇ ਜਨਾਬ। ਸਭ ਤੋਂ ਪਹਿਲੇ ਤਾਂ ਮੈਂ ਦਸਰ ਭੱਟ ਸਾਹਿਬ ਔਰ ਪੰਜਾਬ ਹਾਊਸ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਫਰਾਹਮ ਕੀਤਾ ਕਿ ਅਸੀਂ ਅੱਜ ਦੀ ਤਕਰੀਬ ਵਿੱਚ ਸ਼ਾਮਿਲ ਹੋ ਸਕੀਏ। ਦੋਸਤਾਂ ਨੇ ਬੜੀ ਤਫਸੀਲੀ ਗੱਲਬਾਤ ਕੀਤੀ ਹੈ ਅਤੇ ਮੈਂ ਛੋਟੀ ਜਿਹੀ ਮੁਖਤਸਰ ਗੱਲ ਇਹ ਕਰਨਾ ਚਾਹਾਂਗਾ ਕਿ ਲਾਹੌਰ ਇੱਕ ਜ਼ਿੰਦਾ ਸ਼ਹਿਰ ਹੈ, ਬਹੁਤ ਤਵੀਲ ਸਦੀਆਂ ਤੋਂ, 1000 ਸਾਲ ਤੋਂ। ਔਰ ਲਾਹੌਰ 'ਤੇ ਨਸਰ, ਤਾਰੀਖ, ਬੇਇੰਤਹਾ ਕਿਤਾਬਾਂ ਲਿਖੀਆਂ ਗਈਆਂ ਨੇ। ਔਰ ਇਹਦਾ ਰਿਸਰਚਰ ਵੀ ਮੈਂ, ਕਈ ਲੋਕ ਮੇਰੇ ਤੋਂ ਵੀ ਪੁੱਛਦੇ ਨੇ ਕਿ ਵੀ ਲਾਹੌਰ 'ਤੇ ਲਿਖੇ ਜਾਣੇ ਵਾਲੇ ਸ਼ਾਇਰੀ, ਟੱਪੇ, ਬੋਲੀਆਂ, ਅਤੇ ਮੈਨੂੰ ਅੱਜ ਖ਼ਾਸ ਤੌਰ 'ਤੇ ਇਸ ਬਾਤ ਦੀ ਖੁਸ਼ੀ ਹੈ ਕਿ ਉਸ ਸਵਾਲ ਦਾ ਜਵਾਬ ਸਾਨੂੰ ਅੱਜ ਮਿਲਿਆ ਹੈ ਕਿ ਮੁਮਤਾਜ਼ ਸਾਹਿਬ ਨੇ ਲਾਹੌਰੀ ਹੋਣ ਦਾ ਹੱਕ ਅਦਾ ਕੀਤਾ ਹੈ। ਔਰ ਲਾਹੌਰ ਦੇ ਹਵਾਲੇ ਨਾਲ ਜਿਹੜਾ ਇੱਕ ਬਹੁਤ ਬੜਾ ਗੈਪ ਸੀ। ਵੈਸੇ ਤਾਂ ਮਾਜ਼ੀ 'ਚ ਵੀ ਬਹੁਤ ਸੇ ਬਜ਼ੁਰਗਾਂ ਨੇ ਲਾਹੌਰ ਦੇ ਉੱਤੇ ਸ਼ਾਇਰੀ ਕੀਤੀ ਹੈ, ਲੇਕਿਨ ਉਹ ਇੱਕ ਖ਼ਾਸ ਨਜ਼ਮ ਜਾਂ ਬੰਦ ਵੀ ਹੱਦ ਤੱਕ। ਲਾਹੌਰ ਦੇ ਉੱਤੇ ਬੋਲੀਆਂ ਅਤੇ ਟੱਪੇ, ਜਿਸ ਤਰ੍ਹਾਂ ਪਹਿਲੇ ਵੀ 1-2 ਦੋਸਤਾਂ ਨੇ ਕਿਹਾ, ਮੈਂ ਵੀ ਲਾਹੌਰ 'ਚ ਬੇਸ਼ੁਮਾਰ ਕਿਤਾਬਾਂ ਦੇਖਦਾ ਰਹਿੰਦਾ। ਸਾਡੇ ਇੱਕ ਦੋਸਤ ਨੇ, ਉਹਨਾਂ ਕੋਲ 500 ਦੇ ਕਰੀਬ ਐਸੇ ਕਿਤਾਬਾਂ ਔਰ ਥੀਸਿਸ ਅਵੇਲੇਬਲ ਨੇ ਜਿਹੜੇ ਲਾਹੌਰ 'ਤੇ ਲਿਖੇ ਗਏ ਨੇ। ਲੇਕਿਨ ਉਹਨਾਂ 500 ਦੇ ਅੰਦਰ ਵੀ ਜਿਹੜੀ ਕਮੀਆਂ ਸਾਨੂੰ ਹਮੇਸ਼ਾ ਮਹਿਸੂਸ ਹੋਈ ਹੈ ਕਿ ਲਾਹੌਰ ਦੇ ਉੱਤੇ, ਇਸ ਸ਼ਹਿਰ ਦੀ ਰਹਿਤਲ ਦੇ ਉੱਤੇ, ਇਹਦੇ ਕਲਚਰ ਦੇ ਉੱਤੇ ਕਮੀ ਸੀ ਕਿ ਸ਼ਾਇਰੀ ਇੱਕ, ਬੋਲੀਆਂ, ਟੱਪੇ ਇੱਕ ਬੜਾ ਅਹਿਮ ਹਿੱਸਾ ਹੈ ਕਲਚਰ ਦਾ, ਜਿਹੜੀ ਇੱਕ ਗੈਪ ਸੀ। ਅਤੇ ਮੈਂ ਮੁਮਤਾਜ਼ ਰਾਸ਼ਿਦ ਸਾਹਿਬ ਨੂੰ ਮੁਬਾਰਕਬਾਦ ਦੇਵਾਂਗਾ ਕਿ ਉਹਨਾਂ ਨੇ ਇਸ ਚੀਜ਼ ਨੂੰ ਐਡਰੈਸ ਕੀਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਦੇ ਕਲਮ ਵਿੱਚ ਮਜ਼ੀਦ ਬਰਕਤ ਅਤਾ ਫਰਮਾਏ। ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਜਨਾਬ ਵਕਾਰ ਮੁਸਤਫਾ ਸਿਪਰਾ ਸਾਹਿਬ, ਤੁਸੀਂ ਬਹੁਤ ਸੋਹਣੀ ਗੱਲ ਕੀਤੀ। ਅਤੇ ਸਾਡੇ ਕੋਲ ਮੌਜੂਦ ਨੇ, ਨਾਂ ਜ਼ਰਾ ਥੋੜ੍ਹਾ ਜਿਹਾ ਮੇਰੇ ਕੋਲੋਂ ਲੇਟ ਹੋ ਗਿਆ, ਸਾਡੇ ਅੱਜ ਦੀ ਤਕਰੀਬ ਦੇ ਉਚੇਚੇ ਪ੍ਰਾਹੁਣੇ ਅਦਲ ਮਿਨਾਸ ਲਾਹੌਰੀ ਸਾਹਿਬ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਸਟੇਜ 'ਤੇ ਤਸ਼ਰੀਫ ਲੈ ਆਉਣ। ਬਿਸਮਿਲ੍ਲਾ ਜਨਾਬ। ਮੈਂ ਜ਼ਰਾ ਦੇਰ ਲੇਟ ਦੀ ਜ਼ਰਾ ਮੈਂ ਮਾफ़ी ਚਾਹੁੰਦਾ ਤੁਹਾਡੇ ਕੋਲੋਂ। ਆ ਜਾਓ, ਤਸ਼ਰੀਫ ਲਿਆਓ।
ਜੀ ਅਸੀਂ 40ਵੇਂ ਤੇ ਪਹੁੰਚਾਂਗੇ ਇਨਸ਼ਾਅੱਲਾ। 40ਵੇਂ ਤੇ ਪਹੁੰਚਾਂਗੇ ਜਨਾਬ ਜੀ। ਪੰਜਾਬੀ ਯੂਨੀਅਨ ਵੱਲੋਂ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਲਾਹੌਰ ਵਿੱਚ ਅੱਜ ਸਿਰਕੱਢਵੇਂ ਸ਼ਾਇਰ ਮੁਮਤਾਜ਼ ਰਾਸ਼ਿਦ ਲਾਹੌਰੀ ਦੇ 31ਵੇਂ ਸ਼ੇਰੀ ਮਜਮੂਏ ਸ਼ੇਰੀ ਪਰਾਗੇ ਲਾਹੌਰੀ ਟੱਪੇ ਦੀ ਮੁੱਖ ਵਿਖਾਲੀ ਬੈਠਕ ਹੋ ਰਹੀ ਹੈ ਤੇ ਪ੍ਰੋਗਰਾਮ ਜਾਰੀ ਹੈ। ਤੇ ਗੱਲ ਨੂੰ ਅੱਗੇ ਵਧਾਉਣ ਵਾਸਤੇ ਮੈਂ ਗੁਜ਼ਾਰਿਸ਼ ਕਰਾਂਗਾ, ਜਨਾਬ ਇਜਾਜ਼ ਰਾਣਾ ਸਾਹਿਬ ਸਾਡੇ ਕੋਲ ਮੌਜੂਦ ਨੇ, ਬਹੁਤ ਸੋਹਣੇ ਸ਼ਾਇਰ ਨੇ ਤੇ ਬਹੁਤ ਸੋਹਣਾ ਲਿਖਦੇ ਨੇ, ਬਹੁਤ ਅੱਛੀ ਸ਼ਖਸੀਅਤ ਨੇ, ਆਲਾ ਇਨਸਾਨ ਨੇ। ਤਸ਼ਰੀਫ ਲਿਆਓ ਜਨਾਬ, ਗੱਲ ਨੂੰ ਅੱਗੇ ਵਧਾਓ। अस्सलामु अलैकुम, बिस्मिल्लाहिर्रहमानिर्रहीम। अनीस साहब के हुक्म के मुताबिक ही जिन्नी शख्सियात स्टेज पर मौजूद ने, ये मेरी खुशकिस्मती है कि इन्हों के सामने मैनू हाज़री लवाण का अल्लाह ने मौका दिता है। और ये भी मेरे लिए एजाज़ है कि मोहम्मद मुमताज़ राशिद लाहौरी साहब होना के मुतल्लक कुछ लिखण का अल्लाह ने मैनू लिखण की तौफीक दी। और हुण मैं जनाब सदर साहब की इजाज़त तो नाल 2-2.5 जुमले बोलने की कोशिश कराँगा कि अनीस साहब के हुक्म के मुताबिक ही ने। वो भी जनाब मुदस्सर भट्ट साहब की मेज़बानी का शुक्रिया। इस हवाले नाल अज की एक कहानी है सिल्वर स्क्रीन ते आने की मुंतज़र है, धरती प्यार मंगदी। उहदे विच हीरोइन का जोड़ा करैक्टर है वो प्रिंसीपल का भी है और शायरा का भी है। और जो वो कोई भी गल की जाती है, किसी गल का जवाब पूछा जाता है तो पंजाबी च गल करती है। वो कहते कि जो तुहानू हर जबान आती है तुसी पंजाबी नूं तरजीह क्यों देंदे हो? उन्हें कहा कि जो मज़ा माँ बोली दे विच गल करन दा है वो दूसरी किसी जबान दे विच नहीं। जज़ाकल्लाह। और जो फिर वो सीन के मुताबिक उस स्टेज का हवाला देने का मौका आया तो वो मुदस्सर साहब का अखबार है जोड़ा भुलेखा, पंजाबी अखबार भुलेखा, वह ही हवाला मैनू लिखना पिया। तो लिहाजा मुदस्सर साहब का भी शुक्रिया मेज़बान होने के हवाले नाल भी और मेरी कहानी के सीन का हवाला बनने के हवाले नाल भी। लो जी हुण इजाज़त चाहवांगा जनाब अली सर, अली जा इजाज़त। फिर बिस्मिल्लाहिर्रहमानिर्रहीम। राशिद लाहौरी होरां दे टप्पियां दे ठप्पे। मोहम्मद राशिद लाहौरी होरां फन्ने शायरी विच अपने नाँ की हमेशा ही खूब लज रखी है। जे बंदा इन्हां दी उच्ची ते सूची शायरी नूं घेरा पाउण लई अपणियां सोचां नूं घेर घर भी लवे ते अपने आप नूं इहो कहण ते मजबूर जापदा है कि इन्हां दी शायरी बई बल्ले बल्ले बल्ले। इन्हां दे अछूते ख्यालों के रचाओ ते बहाओ ने उर्दू ते पंजाबी दोहां जबानां दी शायरी विच इन्हां नूं खूब मुमताज़ किया है। बंदा अगे कुछ होर कहण तो बचण लई अपना पल्ला इत्थे ही छुड़ा सकता है, पर दिल ते दिमाग विच ख्यालां ते लफ्ज़ां दे झक्खड़ इंज झुले हुए ने कि बंदे नूं कहंदियां साफ सुनाई देंदे ने कि किहड़े ख्याल नूं बंदिया फड़ेगा ते किहड़े लफ्ज़ नूं छड्डेगा। राशिद लाहौरी होरां शायरी दी हर सिनफ नूं ही नहीं बल्कि अनछुए ते नवेकले ख्यालों नूं भी उन्हां दी इहो जी नाजुक थावां तो इंज घुट घुट के बड़ी आसानी नाल फड़िया है कि उन्हां ने इन्हां नूं अपनी खुद सपुर्दगी विच ही अफीयत समझी है। इस लई अज असीं सारे ही अदबी संगी साथी इन्हां सामने बन कतारां बैठे हाँ। इन्हां दी हमदिया ते नातिया शायरी सिर्फ ईमान दी हरारत नाल दिलां नूं गरमांदी नरमांदी ते आखिरत विच बख्शिश दियां उम्मीदां ही नहीं बनांदी बल्कि अपनी संजीदगी ते फहमीदगी दे संग जुल्म ते जबर दे हत्थी कुरलामदी कलेजे नूं हथ पावंदी ते रवाउंदी भी है। जज़ाकल्लाह। हुण इन्हां दी जिहड़ी टप्पियां भरी सौगात किताबी शक्ल विच सामने आई है ते इन्हां ने इहदे विच भी पहला रब सोहणे दी वहदानियत रबूबियत ते हाकमियत दा ही ऐलान किया है ते नाल नाल आकाए नामदार हज़रत मुहम्मद सल्लल्लाहु अलैहि वसल्लम दी मदह सराई भी खूब निभाई है।
ਥੋੜੇ ਲਫ਼ਜ਼ਾਂ ਵਿੱਚ ਵੱਡੇ ਮੌਜ਼ੂਆਤ ਨੂੰ ਸਮਾਉਣਾ ਕਮਾਲ ਦੀ ਫਨਕਾਰੀ ਹੈ ਤੇ ਐਸੇ ਫਨਕਾਰੀ ਵਿੱਚ ਮੁਮਤਾਜ਼ ਰਾਸ਼ਿਦ ਲਾਹੌਰੀ ਹੋਰਾਂ ਨੂੰ ਕਮਾਲ ਦਾ ਕਮਾਲ ਹਾਸਿਲ ਹੈ। ਆਪਣੇ ਠੱਪਿਆਂ ਨਾਲ ਦਰਿਆਵਾਂ ਨੂੰ ਨਾ ਸਿਰਫ ਕੂਜ਼ਿਆਂ ਵਿੱਚ ਬੰਦ ਕਰਦੀ ਬਲਕਿ ਕੋਇਲ ਵਾਂਗੂ ਕੂਕਦੀ, ਆਪਣੇ ਸ਼ੌਕ ਚੰਚਲ ਤੇ ਚੁਰਬਲੇਪਨ ਵਿੱਚ ਕਿਸੇ ਅਲੜ ਦੇ ਪਰਾਂਦੇ ਵਾਂਗੂ ਕੂਕਦੀ ਤੇ ਕਿਸੇ ਮਸਤ ਸਪਣੀ ਵਾਂਗੂ ਸ਼ੂਕਦੀ, ਬਰੀਕ ਬਰੀਕ ਚੁੰਡੀਆਂ ਜਿਹੀਆਂ ਭਰਦੀ ਤੇ ਨਾਲ ਮਿੱਠੀਆਂ ਮਿੱਠੀਆਂ ਟਕੋਰਾਂ ਕਰਦੀ। ਇਹਨਾਂ ਦੀ ਰਜਵੀ ਸ਼ਰਾਰਤੀ ਸ਼ਾਇਰੀ ਸੁਣ ਕੇ ਤੇ ਪੜ੍ਹ ਕੇ ਕਦੀ ਕਿਧਰੇ ਪੜ੍ਹਿਆ ਇੱਕ ਜੁਮਲਾ ਯਾਦ ਆਉਂਦਾ ਹੈ ਕਿ ਅਲਫਾਜ਼ ਜੋਸ਼ ਮਲੀਆਬਾਦੀ ਅੱਗੇ ਹੱਥ ਬੰਨ੍ਹ ਕੇ ਖਲੋਤੇ ਰਹਿੰਦੇ ਸਨ ਤੇ ਉਹਨਾਂ ਦੀ ਵਾਰੀ ਨਹੀਂ ਸੀ ਆਉਂਦੀ, ਪਰ ਆਜਜ਼ ਨੂੰ ਇਸ ਜੁਮਲੇ ਤੇ ਯਕੀਨ ਨਹੀਂ ਸੀ ਆਇਆ। ਹੁਣ ਮੁਹੰਮਦ ਮੁਮਤਾਜ਼ ਰਾਸ਼ਿਦ ਲਾਹੌਰੀ ਹੋਰਾਂ ਦੀ ਸ਼ਾਇਰੀ ਨੇ ਇਸ ਜੁਮਲੇ ਤੇ ਇੰਝ ਯਕੀਨ ਕਰਵਾ ਦਿੱਤਾ ਹੈ ਕਿ ਇਸ ਜੁਮਲੇ ਵਿੱਚ ਮੁਹੰਮਦ ਮੁਮਤਾਜ਼ ਰਾਸ਼ਿਦ ਲਾਹੌਰੀ ਹੋਰਾਂ ਨੂੰ ਸ਼ਾਮਲ ਨਾ ਕਰਨਾ ਮੈਨੂੰ ਅਦਬੀ ਬਦਿਆਨਤੀ ਨਹੀਂ ਬਲਕਿ ਗੱਦਾਰੀ ਜਿਹੀ ਲੱਗੀ। ਤੇ ਤਾਂ ਹੀ ਬੰਦਾ ਇੱਥੇ ਮੇਵੇ ਭਰਿਆ ਗੁੜ ਤੁਲਦੀ ਇਸ ਅਦਬੀ ਤਕੜੀ ਨੇੜੇ ਆ ਬੈਠਾ। ਹੁਣ ਆਜਜ਼ ਜੇ ਇਹ ਕਵੇ ਕਿ ਅਸੀਂ ਇਹਨਾਂ ਨੂੰ ਕੀ ਤੋਲਣਾ ਹੈ, ਇਹ ਤਾਂ ਮਾਸ਼ਾਅੱਲਾ ਪਹਿਲਾਂ ਹੀ ਆਪਣੇ ਫਨ ਵਿੱਚ ਅਣਮੁੱਲੇ ਹੋਣ ਪਾਰੋਂ PhD ਦੇ ਮਕਾਲਿਆਂ ਵਿੱਚ ਤੁਲਨ ਕਰਕੇ ਮੁਮਤਾਜ਼ ਨਹੀਂ, ਹੁਣ ਤੇ ਇਹਨਾਂ ਦੇ ਕਮਾਲ ਦੇ ਟੱਪਿਆਂ ਦੀ ਦਖ ਤੇ ਗੁਰਮੁਖੀ ਦੀ ਲੱਗੀ ਪੱਖ ਨੇ ਇਹਨਾਂ ਨੂੰ ਮੁਮਤਾਜ਼ ਤਰੀਨ ਕਰ ਦਿੱਤਾ ਹੈ ਤੇ ਇਹਦੇ ਵਿੱਚ ਕੋਈ ਮੁਬਾਲਗਾ ਨਹੀਂ। ਰੱਬ ਕਰੇ ਜ਼ੋਰੇ ਕਲਮ ਹੋਰ ਜ਼ਿਆਦਾ ਰੱਬ ਰੱਖ। ਜਨਾਬ ਇਜਾਜ਼ ਰਾਣਾ ਸਾਹਿਬ ਆਪਣੇ ਖੂਬਸੂਰਤ ਅੱਖਰਾਂ ਨਾਲ ਸਾਨੂੰ ਤਾਲੀਮ ਫਰਮਾ ਰਹੇ ਸਨ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ ਖਾਲਿਦ ਇਜਾਜ਼ ਮੁਫਤੀ ਸਾਹਿਬ ਤਸ਼ਰੀਫ ਲਿਆਉਣ। खालिद इजाज़ मुफ्ती खालिद इजाज़ मुफ्ती साहब को नहीं जी। मैं गुजारिश करांगा तुसीं कलामे बाहू रेडियो ते टैलीविज़न ते मुख्तलिफ जगह ते सुनिया होना है, यूट्यूब भरी पई है। हज़रत इकबाल बाहू रहमतुल्लाह अलैह बहुत सोहने सिंगर सन और उन्हों की पछाण जी है हज़रत इकबाल साहब की पहचान ही सुल्तान बाहू का कलाम सी ते उन्हों के फर्जंद जनाब मुहम्मद नदीम इकबाल बाहू साढ़े दरम्यान मौजूद ने। मैं उन्होंने गुजारिश करांगा कि कलामे बाहू तो भी सानू फैज़याब करन ते लाहौरी टप्पियां तो भी फैज़याब करन। ठीक है जिहड़े तैयार हो गए ने। बिस्मिल्लाहिर्रहमानिर्रहीम। मैं सब तो पहले तो सारी इस खूबसूरत तकरीब का मैं मुबारकबाद देंगा मुंतजिम नूं और तमाम साढ़े अज के जोड़े मेहमान ने मुमताज़ राशिद लाहौरी जी, इन्हां नूं मुबारकबाद देंगा। मैं हदीस मुबारक दे विच जिस तरह मैं इब्तदा दे विच जिस तरह गल सुनिया थोड़ी जी लम्मी है मगर मैं उहदा लुब्बे लबाब कि इज्जत वाला ही दूसरे नूं इज्जत देंदा है। तो जिस तरह मुमताज़ लाहौरी जी इज्जत वाले ने, ज़ाहिरी को गल है जिहड़ी दुकान ते तुसीं जाओ जो चीज़ अवेलेबल होएगी वही मिलेगी। तो मैं मुहब्बत दे नाल एक बारी कहांगा कि दरूद पाक पढ़ लो तां जे मैं कलामे बाहू दी सल्लल्लाहु अलैका या बिस्मिल्लाह इस्म अल्लाह दा एवी गए ना पारा हू
नाल शिफात सरवरे आलम छुट सी आलम सारा हदों बेहद दरूद नबी नूं जिस दा एड पसारा मैं विच एड मैं कुर्बान तिन्हा थी बाहू जिना मिलया नबी सोहारा बहुत शुक्रिया बाकी मैनू जिस तरह मैनू एक हुक्म होया कि मैं कोशिश करांगा मगर जस्ट 2 मिनट ਦੇ ਵਿੱਚ ਥੋੜਾ ਕੋਸ਼ਿਸ਼ ਕਰ ਰਹੇ ਹਾਂ ਮੈਂ ਅਦਾ ਕਰਨ ਦੀ ਗਲਤੀ ਕੁਤਾਈ ਦੀ ਮਾਫ ਮੈਂ ਦਰਖਾਸਤ ਰੇਲਾ 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 रेला 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 बाकी आपे सांभी रखना असी छड़ जाना परया मेला असी छड़ जाना परया मेला मेवे 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 सिद्धियां भी पैण पुठियां जदों किस्मत साथ ना देवे ओ जदों किस्मत साथ ना देवे गहना 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 फिर भी बथेरा जी लिया इथे सदा ने ते किसे ना रहना ओ इथे सदा ते किसे नहीं रहना सर मैं बहुत शुक्रिया मैं सिर्फ हाजिरी के तौर पर पेश किया गलतियों को तैयार की माफ़ी सर बहुत शुक्रिया अल्लाह खुश रखे जनाब नदीम इकबाल बाहू साहब इत्थे कुछ लोग ऐसे भी होने ने मिर्ज़ा साहब मुमताज़ राशिद लाहौरी और मैंने भी एजाज़ हासिल है अदल मिनाज साहब कि जिन्होंने इन्होंने वालद साहब इकबाल बाहू का
ਕੋਈ ਬਰਾਏ ਰਾਸਤ ਉਹਨਾਂ ਕੋਲੋਂ ਕਲਾਮ ਸੁਣੇ ਆ। ਮੈਨੂੰ ਇਹ ਇਜਾਜ਼ਤ ਹਾਸਲ ਹੈ ਕਿ ਮੈਂ ਇਹਨਾਂ ਦੇ ਵਾਲਦ ਸਾਹਿਬ ਕੋਲੋਂ ਵੀ ਸਾਹਮਣੇ ਬਹਿ ਕੇ ਕਲਾਮ ਸੁਣੇ ਆ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਹਯਾਤੀ ਹੋਵੇ ਜੀ। ਹੁਣ ਚੱਲਦੇ ਹਾਂ ਅਸੀਂ ਸਟੇਜ ਵੱਲ। ਮੰਚ 'ਤੇ ਸਾਡੇ ਨਾਲ ਮੌਜੂਦ ਨੇ ਅਦਲ ਮਿਨਾਸ ਲਾਹੌਰੀ ਸਾਹਿਬ, ਤਸ਼ਰੀਫ ਲਿਆਉਣ ਅਤੇ ਕਿਤਾਬ ਦੀ ਮੁਬਾਰਕਬਾਦ ਪੇਸ਼ ਕਰਨ। ਸੱਜਣੋ, ਗੱਲ ਇਹ ਵੇਖੀ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਦੀਆਂ ਅਣਗਿਣਤ ਖੂਬੀਆਂ ਜਿਹੜੀਆਂ ਦੋਸਤਾਂ ਨੇ ਬਿਆਨ ਕੀਤੀਆਂ ਨੇ, ਕੋਈ ਬਚੀ ਨਹੀਂ ਜਿਹਦੇ 'ਤੇ ਮੈਂ ਕੋਈ ਗੱਲ ਕਰਾਂ। ਅਤੇ ਖਾਮੀਆਂ ਇਸ ਬੰਦੇ 'ਚ ਮੈਂ ਫੋਲਦਾ ਵੀ ਰਿਹਾ ਤਾਂ ਨਹੀਂ ਲੱਭੀਆਂ। ਹਾਂਜੀ, ਲਿਹਾਜ਼ਾ 100 ਸੁਨਿਆਰ ਦੀ ਅਤੇ 1 ਲੁਹਾਰ ਦੀ ਮੈਂ ਅਰਜ਼ ਕਰ ਦਿੰਦਾ ਕਿ ਮੈਨੂੰ ਪੁੱਛਦਾ ਜ਼ੌਕ ਮੁਤਾਲਿਆ ਦਾ, ਪਰਾਂ ਚਿਹਰੇ ਜਾਂ ਨਵੀਂ ਕਿਤਾਬ ਵੇਖਾਂ। ਮੈਨੂੰ ਪੁੱਛਦਾ ਜ਼ੌਕ ਮੁਤਾਲਿਆ ਦਾ, ਪਰਾਂ ਚਿਹਰੇ ਜਾਂ ਨਵੀਂ ਕਿਤਾਬ ਵੇਖਾਂ। ਕਲਮਕਾਰ ਦੀਆਂ ਅਦਲੇ ਕਾਫਸ਼ਾਂ ਨੇ ਪੰਜਾਬ ਹਾਊਸ ਵਿੱਚ ਖਿੜੇ ਗੁਲਾਬ ਵੇਖਾਂ। ਵਾਹ ਵਾਹ, ਬਹੁਤ ਸ਼ੁਕਰੀਆ ਬਾਬਾ ਜੀ, ਬਾਬਾ ਪੰਜਾਬੀ ਜਨਾਬ ਨਵਾਬ ਬਰਕਾਤ ਮਹਿਮੂਦ ਖਾਨ ਸਾਹਿਬ ਅਦਲ ਮਿਨਾਸ ਲਾਹੌਰੀ ਨੂੰ ਤੋਹਫਾ ਪੇਸ਼ ਕਰ ਰਹੇ ਨੇ। ਅਤੇ ਜੋ ਹੁਣ ਤੋਹਫਿਆਂ ਦਾ ਕੰਮ ਟੂਰੀ ਪਿਆ ਅਤੇ ਇਹਨਾਂ ਕੋਲ ਇੱਕ ਤੋਹਫਾ ਜਿਹੜਾ ਜਨਾਬ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਵਾਸਤੇ ਵੀ ਹੈ, ਅਤੇ ਮੈਂ ਗੁਜ਼ਾਰਿਸ਼ ਕਰਾਂਗਾ, ਚਲੋ ਬਾਅਦ 'ਚ ਲੈ ਲੈਂਦੇ ਹਾਂ ਜੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਜਨਾਬ ਮੁਸ਼ਤਾਕ ਕਮਰ ਪੰਜਾਬੀ ਅਦਬੀ ਸੰਗਤ ਪਾਕਿਸਤਾਨ ਦੇ ਸੈਕਟਰੀ ਨੇ, ਤਰਸੀਲ ਦੇ ਚੀਫ ਐਡੀਟਰ ਨੇ, ਅਤੇ ਬਹੁਤ ਸੋਹਣੀ ਸ਼ਖਸੀਅਤ ਨੇ। ਮਜ਼ਦੂਰਾਂ ਵਾਸਤੇ ਇਹਨਾਂ ਬਹੁਤ ਕੰਮ ਕੀਤਾ, ਕੰਮ ਕਰ ਰਹੇ ਨੇ, ਔਰ ਸਾਨੂੰ ਦੋਵਾਂ ਨੂੰ ਇਹ ਇਜਾਜ਼ਤ ਹਾਸਲ ਹੈ ਕਿ ਅਸੀਂ ਇਕੱਠੇ ਜਿਹੜਾ ਉਹ ਮਜ਼ਦੂਰਾਂ ਦੀ ਬਿਹਤਰੀ ਵਾਸਤੇ, ਉਹਨਾਂ ਦੀ ਖਿਦਮਤ ਵਾਸਤੇ ਅਸੀਂ ਖਿਦਮਤ ਕਰਦੇ ਰਹੇ ਹਾਂ। ਬਿਸਮਿल्लाहिर्रहमानिर्रहीम। ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵੇਲਾ ਵੀ ਤੰਗ ਤੋਂ ਤੰਗ ਆਉਂਦਾ ਹੈ। ਰਾਂਝਾ ਤਖਤ ਹਜ਼ਾਰਿਓ ਟੁਰੇ ਤਸਈ, ਪੈਰਾਂ ਹੇਠ ਸਿਆਲਾਂ ਦਾ ਚੰਗ ਆਉਂਦਾ ਹੈ। ਦੋਸਤੋ, ਮੈਂ ਜਦੋਂ ਪੰਜਾਬੀ ਦੇ ਇਸ ਮੈਦਾਨ 'ਚ ਜਦੋਂ ਪੈਰ ਰੱਖਿਆ ਤੇ ਮੈਨੂੰ ਹਰ ਦੌਰ ਦੇ ਵਿੱਚ ਨਾ ਲਾਹੌਰੀ ਨਜ਼ਰ ਆਏ। ਜਦੋਂ ਮੈਂ ਕਲਮ ਫੜੀ, ਅਲੀ ਅਰਸ਼ਦ ਮੀਰ ਦੇ ਨਾਲ ਸੰਗਤ ਸ਼ੁਰੂ ਹੋਈ ਮੇਰੀ, ਤੇ ਮੈਂ ਅਕਬਰ ਲਾਹੌਰੀ ਨੂੰ ਪੜ੍ਹਿਆ। ਉਸ ਵਕਤ ਅਕਬਰ ਲਾਹੌਰੀ ਸਾਹਿਬ ਜਿਹੜੇ ਉਹ ਪੰਜਾਬੀ ਅਦਬ ਦਾ ਕੰਮ ਕਰ ਰਹੇ ਸਨ, ਔਰ ਬੜਾ ਖੂਬਸੂਰਤ ਕੰਮ ਕੀਤਾ, ਔਰ ਉਹਨਾਂ ਦੇ ਦੌਰ 'ਚ ਜਿਹੜਾ ਵੀ ਕੰਮ ਹੋਇਆ। ਫਿਰ ਥੋੜ੍ਹਾ ਜਗ੍ਹਾ ਟੁਰਨੇ ਆ ਤੇ ਫਿਰ ਸਾਨੂੰ ਸਾਈਂ ਅਖਤਰ ਲਾਹੌਰੀ ਮਿਲਦਾ। ਜਦੋਂ ਸਾਈਂ ਅਖਤਰ ਲਾਹੌਰੀ ਨੂੰ ਅਸੀਂ ਬੈਠ ਉੱਠ ਵੇਖੀ, ਦਰਵੇਸ਼ ਆਦਮੀ ਸਨ। ਅੱਛਾ, ਇੱਕ ਚੀਜ਼ ਹੋਰ ਇਹਨਾਂ 'ਚ ਸਾਰਿਆਂ ਦੇ ਵਿੱਚ ਨਾ ਇੱਕ ਮੁਸ਼ਤਰਕ ਹੈਗੀ ਹੈ ਕਿ ਇਹ ਦੌਰ ਦੇ ਜਿਹੜੇ ਵੀ ਸੂਫੀ ਨੇ, ਮਿਸਾਲ ਦੇ ਤੌਰ 'ਤੇ ਸਾਡੇ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਹੋ ਗਏ, ਸਾਡੇ ਅਦਲ ਮਿਨਾਸ ਲਾਹੌਰੀ ਸਾਹਿਬ ਨੇ, ਜਾਂ ਜਿਹੜੇ ਵੀ ਮੈਂ ਦੋਸਤਾਂ ਦੀ ਗੱਲ ਕਰ ਰਿਹਾ। ਅੱਛਾ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਸਨ ਨਾ, ਇਹ ਸੂਫੀ ਲੋਕ ਨੇ। ਦਰਵੇਸ਼ ਇਹਨਾਂ ਦੀ ਤਬੀਅਤ ਇਹਨਾਂ ਦੀ ਹਮੇਸ਼ਾ ਤੋਂ, ਔਰ ਇਹ ਸਾਰੇ ਦਾ ਸਾਰਾ ਜਿਹੜਾ ਕੰਮ ਜਿਹੜਾ ਹੈ ਨਾ, ਇਹ ਸੂਫੀਅਤ ਦੇ ਨਾਲ ਜੁੜਦਾ। ਜਦੋਂ ਅਸੀਂ ਪੰਜਾਬ ਦੀ ਇਸ ਧਰਤੀ 'ਤੇ ਜੋ ਨਜ਼ਰ ਮਾਰਨੇ, ਜਾਨੂੰ ਜਿੱਥੇ ਵੀ ਸੂਫੀ ਨਜ਼ਰ ਆਉਂਦਾ ਹੈ, ਬੁੱਲੇ ਸ਼ਾਹ ਨਜ਼ਰ ਆਇਆ, ਸ਼ਾਹ ਹੁਸੈਨ ਨਜ਼ਰ ਆਇਆ, ਖਾਜਾ ਫਰੀਦ ਨਜ਼ਰ ਆਇਆ। ਅੱਛਾ, ਉਹਨਾਂ ਲੋਕਾਂ ਨੇ ਆਪਣੀ ਜ਼ੁਬਾਨ ਦੇ ਨਾਲ, ਆਪਣੀ ਧਰਤੀ ਦੇ ਨਾਲ ਜੁੜਤ ਜਿਹੜੀ ਰੱਖੀ ਹੈ ਨਾ ਜੀ, ਉਹ ਸ਼ੇਰ ਦੇ ਨਾਲ ਹੀ ਰੱਖੀ ਹੈ। ਸ਼ੇਰ ਇਹਨਾਂ ਦੇ ਵਿੱਚ ਜਿਹੜਾ ਨਾ ਜੀ ਉਹ ਮੁਸ਼ਤਰਕ ਰਿਹਾ। ਸ਼ੇਰਾਂ ਦੇ ਨਾਲ ਉਹਨਾਂ ਲੋਕਾਂ ਨੂੰ ਕੋਲ ਲਿਆਂਦਾ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਲੋਕਾਂ ਨੂੰ ਜੋੜਿਆ, ਜ਼ੁਬਾਨ ਦੇ ਨਾਲ ਜੋੜਿਆ, ਰਹਿਤਲ ਨਾਲ ਜੋੜਿਆ। ਅੱਜ ਅਸੀਂ ਜਦੋਂ ਵੇਖਦੇ ਹਾਂ ਤੇ ਅਸੀਂ ਆਪਣੀ ਜ਼ੁਬਾਨ ਵੀ ਭੁੱਲਦੇ ਜਾ ਰਹੇ ਹਾਂ, ਅਤੇ ਅਸੀਂ ਆਪਣੀ ਰਹਿਤਲ ਵੀ ਭੁੱਲਦੇ ਜਾ ਰਹੇ ਹਾਂ।
ਸਾਨੂੰ ਜ਼ਰੂਰੀ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਨਾਲ ਵੀ ਜੁੜੀਏ ਤੇ ਅਸੀਂ ਆਪਣੇ ਰਹਿਤਲ ਤੇ ਆਪਣੀ ਮਿੱਟੀ ਦੇ ਨਾਲ ਵੀ ਜੁੜ ਕੇ ਰਹੀਏ। ਜਦੋਂ ਅਸੀਂ ਆਪਣੀ ਮਿੱਟੀ ਦੇ ਨਾਲ ਜੁੜ ਕੇ ਰਵਾਂਗੇ, ਯਕੀਨ ਜਾਣੋਗੇ ਕਿ ਸਾਡੇ ਵਾਸਤੇ ਹਰ ਕੰਮ ਜਿਹੜਾ ਨਾ ਸੌਖਾ ਹੋ ਜਾਏਗਾ। ਹਰ ਚੀਜ਼ ਜਿਹੜੀ ਨਾ ਉਹ ਸਾਡੇ ਵਾਸਤੇ ਉਹ ਇੰਝ ਨਜ਼ਰ ਆਵੇਗੀ ਜਿਵੇਂ ਸਾਹਮਣੇ ਪਈ ਹੈ। ਅੱਜ ਅਸੀਂ ਮਾਰੇ ਫਿਰਨੇ ਆ, ਅੱਜ ਅਸੀਂ ਸਭ ਕੁਝ ਕਰਨੇ ਆ। ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਦਾ ਕੰਮ ਜਿਹੜਾ ਹੈ ਉਹ ਮੇਰਾ ਖਿਆਲ ਹੈ ਪੰਜਾਬੀ ਦੇ ਹਵਾਲੇ ਨਾਲ ਅਸੀਂ ਕਿਹੜੀ ਸਿਰਫ ਤੇ ਗੱਲ ਕਰੀਏ ਉਹ ਜਿਹੜੀ ਇਹਨਾਂ ਨੇ ਨਹੀਂ ਕੀਤਾ। ਇਹ ਸਾਡਾ ਅਸੀਂ ਇਸ ਗੱਲ ਤੇ ਫਖਰ ਕਰਨੇ ਆ ਕਿ ਅੱਜ ਮੁਮਤਾਜ਼ ਰਾਸ਼ਿਦ ਲਾਹੌਰੀ ਦੇ ਅਸੀਂ ਸੰਗੀ ਆ। ਸਾਡਾ ਉਹਨਾਂ ਨਾਲ ਬੈਂਡ ਉੱਠੇਗਾ ਔਰ ਉਹਨਾਂ ਦੀ ਵਜ੍ਹਾ ਤੋਂ ਸਾਡਾ ਕੱਦ ਉੱਚਾ ਹੈ। ਵਰਨਾ ਅਸੀਂ ਕੁਝ ਵੀ ਨਹੀਂ ਗਏ, ਸਾਡਾ ਕੋਈ ਕਮਾਲ ਨਹੀਂ ਗਾ ਪੰਜਾਬੀ ਦੇ ਕੰਮ ਕਰਨਾ ਜਾਂ ਨਾ ਕਰਨਾ। ਸ਼ੇਰ ਲਿਖ ਲੈਣਾ, ਸ਼ੇਰ ਪੜ੍ਹ ਲੈਣਾ। ਹਰ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਗੁਜ਼ਰੇ ਜਿਨ੍ਹਾਂ ਨੇ ਸ਼ੇਰ ਲਿਖੇ ਔਰ ਸ਼ੇਰ ਪੜ੍ਹੇ ਵੀ। ਕਦੇ ਵੀ ਕਿਸੇ ਵੀ ਬੰਦੇ ਦਾ ਜਿਹੜਾ ਨਾ ਜੀ ਉਹ ਕਲਿੱਕ ਨਹੀਂ ਕੀਤਾ, ਕਦੇ ਵੀ ਉਹ ਸਾਹਮਣੇ ਨਹੀਂ ਆਇਆ। ਕੰਮ ਉਹ ਨਜ਼ਰ ਆਇਆ ਜਿਹੜਾ ਧਰਤੀ ਦੇ ਨਾਲ ਜੁੜਿਆ ਸੀ, ਜਿਹੜਾ ਮਿੱਟੀ ਦੇ ਨਾਲ ਜੁੜਿਆ ਸੀ। ਔਰ ਇਹੀ ਗੱਲ ਇਹ ਵੇ ਕਿ ਅੱਜ ਮੁਮਤਾਜ਼ ਰਾਸ਼ਿਦ ਲਾਹੌਰੀ ਜਿਹੜੇ ਨਾ ਔਰ ਸਾਡੇ ਦਰਮਿਆਨ ਮੌਜੂਦ ਨੇ। ਔਰ ਮੈਂ ਇੱਕ ਹੋਰ ਜਿਹੜੀ ਮੁਬਾਰਕਬਾਦ ਦਿੰਦਾ ਕਿ ਜਿਹੜੀ ਆਪਣੇ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਜਿਹੜਾ ਪੰਜਾਬ ਹਾਊਸ ਬਣਾਇਆ, ਇਹਦੇ ਵਿੱਚ ਇਹਨਾਂ ਨੇ ਸਾਰੇ ਦੋਸਤਾਂ ਨੂੰ ਇਹ ਖੁੱਲੀ ਸੱਦਾ ਦਿੱਤਾ ਹੈ ਕਿ ਤੁਸੀਂ ਜਿਹੜੇ ਮਰਜ਼ੀ ਦੋਸਤ ਆਓ, ਜਿਹੜੇ ਮਰਜ਼ੀ ਆਓ, ਆਪਣਾ ਪ੍ਰੋਗਰਾਮ ਕਰੋ। ਵਜ੍ਹਾ ਇਹ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਆਪਣੇ ਬੱਚਿਆਂ ਦੇ ਨਾਲ ਅਗਲੀ ਨਸਲ 'ਚ ਤੋਰਨੀ ਹੈ। ਔਰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੀ ਜ਼ੁਬਾਨ ਦੇ ਬਾਰੇ ਦੱਸਣਾ, ਫਿਰ ਸਾਨੂੰ ਉਹਦੇ ਬਾਰੇ ਬੋਲੀਆਂ ਵੀ ਦੱਸਣੀਆਂ ਪੈਣਗੀਆਂ, ਸਾਨੂੰ ਇੱਥੇ ਦੇ ਸੂਫੀ ਵੀ ਦੱਸਣੇ ਪੈਣਗੇ, ਸਾਨੂੰ ਇੱਥੇ ਟੱਪੇ ਵੀ ਨੇ। ਇਹ ਅਸੀਂ ਉਹ ਚੀਜ਼ਾਂ ਨੇ ਜਿਹੜੇ ਅਸੀਂ ਭੁੱਲ ਗਏ ਹਾਂ। ਸਾਡੇ ਹੀਰੋ ਜਿਹੜੇ ਸਨ ਅਸੀਂ ਉਹਨਾਂ ਨੂੰ ਹੋਰ ਬਣਾ ਦਿੱਤਾ, ਉਹਨਾਂ ਦੀ ਸ਼ਕਲਾਂ ਬਦਲ ਦਿੱਤੀਆਂ ਨੇ। ਵਜ੍ਹਾ ਇਹ ਕਿ ਸਾਨੂੰ ਜ਼ਰੂਰੀ ਇਹ ਵੇ ਕਿ ਅਸੀਂ ਪੰਜਾਬ ਦੇ ਇਸ ਮਿੱਟੀ ਦੇ ਨਾਲ, ਇਸ ਧਰਤੀ ਦੇ ਨਾਲ ਜੁੜ ਕੇ ਰਹੀਏ। ਔਰ ਉਹਦੀ ਇੱਕੋ ਹੀ ਗੱਲ ਹੋ ਸਕਦੀ ਹੈ ਕਿ ਅਸੀਂ ਆਪਣੀ ਜ਼ੁਬਾਨ ਨਾਲ ਪਿਆਰ ਕਰੀਏ, ਅਸੀਂ ਆਪਣੀ ਧਰਤੀ ਨਾਲ ਪਿਆਰ ਕਰੀਏ। ਜਾਂਦੇ ਜਾਂਦੇ ਕਿ जो शख्स, दो शेर में जरा अनाद मैंने याद आ गए कि जो शख्स मोहम्मद के घराने का हुआ है दरअसल वही दोस्त जमाने का हुआ है। सजदे में कटा सर तो मिली शाह को शाही, इदराक मुझे अब ये खजाने का हुआ है। बहुत शुक्रिया। बहुत शुक्रिया जनाब मुश्ताक कमर साहब। मैं अज के प्रबंध का मजबान हाँ तो बाद औकात मजमान का दिमाग खराब हो जाता, उसनों कोई चीज़ नज़र नहीं आती। मुदस्सर इकबाल भट्ट साहब के सपुत्र बिलाल मुदस्सर भट्ट साहब इतने तशरीफ फरमा सन तो मेरी उन्होंने नज़र गई है तो नाल एक बड़ी दानश्वर तो शायरा तो मेरी नज़र पई है तो मैं इन्होंने बुला नहीं सकिया। मैं माफ़ी चाहना तो जनाब तशरीफ लियाओ। असरा असलम साहिबा आके गलबात करो। जी बिस्मिल्लाहिर्रहमानिर्रहीम, अस्सलाम वालेकुम। और मुमताज़ राशिद लाहौरी साहब तो वो कहते हैं ना कि वो खुद उन्हों के बारे उन्हों की तारीफ करना जड़ा वे वो सूरज नूं मोमबत्ती दिखाने के मुतरादिफ है। सूरज नूं चिराग दिखाया जाता है, मैं कहनी है कि सूरज नूं मोमबत्ती अगर रख दी जाए ना तो गलत नहीं, क्योंकि इन्हों की जिंदगी के विच जड़ा पहलू देखो, एक तो मुहब्बत नाल भरिया होया वे, दूसरा यह वे कि लाहौरी टप्पियां की किताब ऐसी मज़ेदार है कि इनू जदों भी मतलब पढ़न की कोशिश की है, एक तो एक अच्छा लगता वे, दिल च उतरता वे। असी पंजाबी लोग हाँ, साडी माँ बोली जुबान पंजाबी है और जन्नत च भी असी यकीनन पंजाबी बोलांगे। सारे ही कहना इन्हां दी गल है। हाँ जी, लेकिन यह गल सच है, असी तो बोलांगे भावें मार पवे ज नहीं मरदी। और नहीं नहीं वो फरिश्ते नहीं मर्जी ना। अच्छा, और यह किताब जड़ी है अपनी मुमताज़ राशिद लाहौरी होना साहब की हजूर की, इन्होंने हज़रत मुदस्सर इकबाल भट्ट साहब के नाम करके भी किसी कारनामे तो घट जड़ा वे वो नहीं किया, क्योंकि वो डिजर्व करते हैं जिन्ना वो प्यार साढ़े सारिਆਂ ਨਾਲ करते हैं और पंजाबी जुबान ਨਾਲ करते हैं तो सानू सारिਆਂ ਨੂੰ इस तरह करना चाहिए। और सर दी यह किताब जड़ी है ये शाहमुखी तो गुरमुखी ते भी इन्होंने गहरी नज़र रखी है। मुलायजा फरमाओ दो चार जड़े
ਸਾਡੇ ਲਹਿੰਦੇ ਪੰਜਾਬ ਵੱਲੋਂ ਇੱਕ ਅੱਧਾ ਮੇਰਾ ਤੇ 2-4 ਸਰ ਦੇ। ਠੀਕ ਹੈ ਹੈ ਸਰ ਦੇ ਪੜ੍ਹਦੇ ਆ, ਕੋਈ ਗੱਲ ਨਹੀਂ, ਮੇਰਾ ਐਡਾ ਬੁਰਾ ਵੀ ਨਹੀਂ ਜੀ। ਇਜਾਜ਼ਤ ਸਾਰਿਆਂ ਕੋਲੋਂ। ਪਹਿਲੇ ਜਸਾਰਤ ਕਿ ਜੀ ਸਾਡਾ ਮਾਹੀ ਉੱਤੇ ਦਿਲ ਆਇਆ, ਸਾਡਾ ਮਾਹੀ ਉੱਤੇ ਦਿਲ ਆਇਆ, ਦੁਨੀਆ ਨਾ ਦੇਵੇ ਜਿਹੜਾ ਇਹਨਾਂ ਨੂੰ ਬਿੱਲ ਆਇਆ, ਦੁਨੀਆ ਨਾ ਦੇਵੇ ਜਿਹੜਾ ਇਹਨਾਂ ਨੂੰ ਬਿੱਲ ਆਇਆ। सर दे कुछ पेश नज़र ने कि बहुत ही पढ़े बगैर नहीं जा सकता कि राही 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 इज्जतां दे राखे ने मेरे देश दे शेर सिपाही हो, बावे 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 दूर परदेस वसदे कदी लाहौर भी फेरा पावे, बावे 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 पग पंजाबी दी धरती दी शान वधावे हो, चीनी चीनी चीनी। खास तौर ते सर ਇਹ ਤੁਹਾਡੇ ਹੀ ਨਾਮ ਹੈ, ਖੂਬਸੂਰਤ ਔਰ ਮੁਹੱਬਤਾਂ ਤੁਸੀਂ ਵੀ ਵੰਡਦੇ ਹੋ ਤੇ ਤੁਹਾਡੇ ਇਸ ਵੇਖ ਕੇ ਚੀਨੀ 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 ਸਦਾ ਉਹਨਾਂ ਪਾਈਆਂ ਇੱਜ਼ਤਾਂ ਜਿਹੜੇ ਵੰਡਦੇ ਖਲੂਸ ਸ਼ਰੀਨੀ ਹੋ। ਲੇਖੇ 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 ਕਦੀ ਮੈਨੂੰ ਵਟੇ ਘੂਰੀਆਂ ਕਦੀ ਓਲੇ ਹੋ ਕੇ ਲੁਕ ਲੁਕ ਵੇਖੇ, ਕਾਈ 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 ਇੱਟ ਸਾਡੀ ਹੋ ਜਾਂਦੀ ਜਦ ਸਜਣਾ ਦੀਦ ਕਰਾਈ, ਔਰ ਹਲਵੇ 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 ਅੱਖੀਆਂ ਨੂੰ ਖੀਰਾ ਕਰਦੇ ਮੇਰੇ ਸ਼ਹਿਰ ਲਾਹੌਰ ਦੇ ਜਲਵੇ। ਥੈਂਕ ਯੂ, ਸ਼ੁਕਰੀਆ। जनाब नवाब बरकत महमूद खान तोहफा पेश कर रहे हैं। जी असरा असलम साहिबा बहुत शुक्रिया, बैठो तशरीफ रखो। मैं तो डरदियाँ दाद भी नहीं दी, मैं क्या सुने नहीं नहीं सिफारिश ही नहीं समझिया, मैं मेरी नज़र नहीं तुहाडे ते पई, नहीं तो मैं सारिਆਂ ਤੋਂ ਪਹਿਲੇ ਤੁਹਾਨੂੰ ਬੁਲਾਉਣਾ ਸੀ ਤੇ मैं ਜਿਹੜਾ ਨਾ माफ़ी चाहना तो मैं तो डरदा ਰਿਹਾ, मैं लोगों ਕੋਲੋਂ ਸੁਣਿਆ ਤੁਹਾਡਾ ਹੱਥ बड़ा भारा है। चलो खालिद इजाज़ मुफ्ती साहब नमाज पढ़न गए सन, मैंने इशारा करके गए सन कि जी मैं ज़रा नमाज पढ़ा वां। मैंने बड़ी खुशी है कि चलो साढ़े चो एक अद्धा बंदा तो ऐसा है जिहड़ा हर वेले रब नूं याद रखता है। तो जनाब तशरीफ लियाओ, तुहाडी बड़ी ज़रूरत है, तुहाडी बड़ी ज़रूरत है। असीं समझते हैं कि इन्हां नमाज पढ़ ली असीं पढ़ ली इक्को ही गल है साडे वास्ते ते इन्हां वास्ते। आओ तशरीफ लियाओ जनाब। नहमदहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। अच्छा गल इस तरह जी कि अज चूँकि लाहौरी साहब का मैसेज मैनू कल मिलिया तो मैं यह भी नहीं कर सकिया कि मैं जाके ना किताब लै आवां तो वेख लवां। इस वास्ते किताब के बारे तो मैं कुछ नहीं बोल सकता, लेकिन जिहड़ी अगली किताब आनी है उहदे बारे च मैं थोड़ा जिहा इन्हां बोल लिया वां। वो इस तरह कि मैं एक दफ़ा मैनू फोन आया मुफ्ती मुनीवर रहमान साहब का, तो वो मैनू कहन लगे कि मुफ्ती साहब मैं ना इत्थे इरफान दे भी साडा एक कराचियों जामिया नईमिया का मुंडा है, वो आ रहा है मॉडल टाउन मदरसे दे विच, ते उत्थे लाहौर के जिहड़े वड्डे वड्डे मदरसे ने उन्हां दे जिहड़े हैड ने शेख उलदीस हीरोते लाल दे आ रहे ने, तो उसका देखना कैसा है। वो मैं उत्थे गया जी, राती अपना तरावियां तो बाद शुरू होया लैक्चर, सवेरे सहज तो 1 घंटा पहले तक जारी रहा। तो उस तो बाद मैनू जीओ वाले पुछदे ने जी तुसीं इन्हां लैक्चर नूं कैसा पाया। तो मैनू आख्या मैं क्या जी बड़े बचपन तो एक हदीसे पाक सुनते आए सां कि उतले बुल इल्मा मिनल महदे इल लहद, कि माँ की गोद तो लैके ते कबर तक गोद तक इल्म हासिल करो। तो वो वाकई अज मैनू एहसास होया कि इन्ना मेरा या समझने लोगों का एक्सपीरियंस है, लेकिन मैं 2 गल्लां दा इस बच्चे को पता लगा कि जो जमीन तो चंद का फासला है वो 4.25 लाख किलोमीटर है, तो जो जमीन तो सूरज का फासला है वो 15 करोड़ किलोमीटर है।
ਮੈਂ ਕਿਹਾ ਜੀ ਇਹ ਮੈਨੂੰ ਇਸ ਬੱਚੇ ਕੋ ਪਤਾ ਲੱਗਾ ਤੇ ਇਹ ਹਦੀਸ ਸਾਬਤ ਹੋਈ ਕਿ ਮਰਦ ਤਨ ਤੱਕ ਜਿਹੜਾ ਨਾ ਬੰਦਾ ਉਹ ਇਲਮ ਹਾਸਲ ਕਰਦਾ ਹੈ। ਇਹੋ ਹੀ ਹਦੀਸ ਫਿਰ ਨੂੰ ਦੁਬਾਰਾ ਮੈਨੂੰ ਯਾਦ ਆਈ ਕਿ ਜਦੋਂ ਮੈਂ ਰਿਟਾਇਰ ਹੋਇਆ ਤੇ ਰਿਟਾਇਰਮੈਂਟ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਕਿ ਬੇ ਨਾਲ ਬੀਵੀ, ਬੇ ਨਾਲ ਬੇਗਮ, ਬੇ ਨਾਲ ਬੁੱਢੀ ਦੇ ਬੇ ਨਾਲ ਹੀ ਬਾਸ ਹੁੰਦਾ। ਤੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਪਹਿਲੇ ਕੀ ਸੀ ਕਿ ਇੱਥੋਂ ਘਰੋਂ ਨਿਕਲੇ, ਬੀਵੀ ਨੂੰ ਜਨਾਬ ਗਵਰਨਰ ਹਾਊਸ ਜਾਂ ਜਿੱਥੇ ਵੀ ਸਕੂਲੇ ਪੜ੍ਹਾਉਂਦੀ ਉਦੋਂ ਛੱਡਿਆ, ਬੱਚਿਆਂ ਨੂੰ ਵੀ ਛੱਡਿਆ, ਇਨਕਮ ਟੈਕਸ ਆ ਗਏ, ਇਨਕਮ ਟੈਕਸ ਤੋਂ ਛੁੱਟੀ ਕੀਤੀ, ਅਖਬਾਰ ਦਫ਼ਤਰ ਚਲੇ ਗਏ, ਰਾਤੀ 1-1:30 ਵਜੇ ਕਾਪੀ ਡਾਊਨ ਕੀਤੀ ਤੇ ਘਰ ਆ ਗਏ। ਲੇਕਿਨ ਹੁਣ ਕੀ ਹੈ, ਹੁਣ ਸਵੇਰੇ ਬੇਗਮ ਨੂੰ ਛੱਡਣਾ, ਉਹਨੂੰ ਬੌਸ ਨੂੰ ਛੱਡਣ ਤੋਂ ਬਾਅਦ ਜਨਾਬ ਇੰਤਜ਼ਾਰ ਕਰਨਾ, 2:15 ਵਜੇ ਛੁੱਟੀ ਹੋਣੀ ਹੈ, ਉਦੋਂ ਤੱਕ ਮੈਂ ਕੋਈ ਕੰਮ ਨਹੀਂ ਕਰ ਸਕਦਾ, ਉਸ ਤੋਂ ਬਾਅਦ ਲੈ ਕੇ ਉਹਨੂੰ ਫੇਰ ਆਉਣਾ। ਤੇ ਇਹ ਸਾਰੀ ਗੱਲ ਦੱਸਣ ਦਾ ਹੈ ਕਿ ਮਕਸਦ ਇਹ ਸੀ ਕਿ ਅੱਜ ਮੈਂ ਕਿਸੇ ਵੀ ਪ੍ਰੋਗਰਾਮ 'ਚ ਮੈਂ ਟਾਈਮ ਤੋਂ ਲੇਟ ਨਹੀਂ ਹੁੰਦਾ। ਤੇ ਅੱਜ ਮੈਂ ਜਨਾਬ ਬੜੀ ਛੇਤੀ ਬੀਵੀ ਨੂੰ ਆਖਿਆ, ਮੈਂ ਕਿਹਾ ਜੀ ਮੈਡਮ ਗੱਲ ਐਂ ਜੇ ਕਿ ਅੱਜ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਦਾ ਪ੍ਰੋਗਰਾਮ ਹੈ ਤੇ ਮੈਂ ਉੱਥੇ ਪਹੁੰਚਣਾ ਤੇ ਘਰ ਲਾ ਕੇ ਤੁਹਾਨੂੰ ਮੈਂ ਸਿੱਧੇ ਚਲੇ ਜਾਣਾ। ਓਕੇ ਜੀ ਠੀਕ ਹੈ। ਉਹ ਲਾਇਆ ਤੇ ਨਾਲ ਹੀ ਲਾਇਆ ਤੇ ਬੱਚੀ ਵਾਲਾ ਖਲੋਤੀ ਬੇਟੀ ਮੇਰੀ, ਉਹ ਘਰ ਆਈ ਸੀ ਕਿ ਅੱਬੂ ਉਹ ਮੰਗਲ ਬਾਜ਼ਾਰ ਜਾਣਾ। ਚਲੋ ਜੀ, ਉਹ ਨਾਲ ਮੈਂ ਉਹਨੂੰ ਕਰ ਲਗਾ, ਨਵਾਸੀ ਨੇ ਵੇਖਿਆ, ਉਹ ਸਾਲ ਦੀ ਨਵਾਸੀ ਹੈ, ਕਿ ਮੈਨੂੰ ਵੀ ਨਾਲ ਲੈ ਕੇ ਚਲੋ। ਉਦੋਂ ਜੀ ਬਾਜ਼ਾਰ ਪਹੁੰਚ ਗਏ ਤੇ ਮੈਂ ਭੁੱਲ ਗਿਆ। ਇੱਕਦਮ 3:45 ਵਜੇ ਮੈਨੂੰ ਖਿਆਲ ਆਇਆ, ਮੈਂ ਕਿਹਾ ਉਹ 3:30 ਵਜੇ ਦਾ ਪ੍ਰੋਗਰਾਮ ਹੈਗਾ ਸੀ ਤੇ ਇਸ ਜ਼ਿੰਦਗੀ 'ਚ ਪਹਿਲਾ ਮੌਕਾ ਕਿ ਮੈਂ ਕਿਸੇ ਪ੍ਰੋਗਰਾਮ 'ਤੇ ਲੇਟ ਪਹੁੰਚਿਆ। ਤੇ ਇਹ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ ਨੇ, ਮੈਂ ਸਿਰਫ ਇਸ ਵਾਸਤੇ ਕਿ ਇਹ ਜਿਹੜੇ ਅੱਗੇ ਤੁਸੀਂ ਟੱਪਿਆਂ ਦੀ ਕਿਤਾਬ ਲਿਖਣੀ ਹੈ, ਉਹਦੇ 'ਚ ਇਹ ਮੀਆਂ ਬੀਵੀ ਦਾ ਜਿਹੜਾ ਬੀਵੀ ਦਾ ਹੈਗਾ ਨਾ ਰੁਤਬਾ, ਉਹਦਾ ਬੌਸ ਦਾ, ਉਹ ਜ਼ਰੂਰ ਲਿਖਣਾ ਜੀ। ਬਹੁਤ ਸ਼ੁਕਰੀਆ ਜੀ। ਜੀ ਖਾਲਿਦ ਇਜਾਜ਼ ਮੁਫਤੀ ਸਾਹਿਬ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ। ਤੇ ਮੈਂ ਵੀ ਇੱਕ ਜਗ੍ਹਾ 'ਤੇ ਸੁਣਿਆ ਕਿ ਜ਼ਮੀਨ ਤੋਂ ਪਹਿਲੇ ਅਸਮਾਨ ਤੱਕ ਦਾ ਜਿਹੜਾ ਫਾਸਲਾ ਨਾ ਉਹ 500 ਸਾਲ ਦਾ ਜੇ। ਮੈਂ ਵੀ ਇੱਕ ਜਗ੍ਹਾ 'ਤੇ ਸੁਣਿਆ। ਤੇ ਉਸ ਤੋਂ ਬਾਅਦ ਫਿਰ ਦੂਸਰਾ ਅਸਮਾਨ ਆਉਂਦਾ, ਤੀਸਰਾ ਆਉਂਦਾ, ਚੌਥਾ ਆਉਂਦਾ, ਪੰਜਵਾਂ ਆਉਂਦਾ। ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੇ ਤੁਸੀਂ ਅਕਸਰ ਵੇਖਿਆ ਹੋਣਾ ਕਿ ਜਨਾਬ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਤਵੀਜ਼ ਬਣਾ ਰਹੇ ਨੇ, ਉਸ ਦੌਰਾਨ ਅਗਰ ਇਹਨਾਂ ਕੋਲੋਂ ਕੋਈ ਪੈਨਸਲ ਮੰਗ ਲਏ ਤੇ ਇਹ ਪੈਨਸਲ ਦੇ ਦਿੰਦੇ ਨੇ, ਖੋਖਾ ਆਪਣੇ ਕੋਲ ਰੱਖ ਲੈਂਦੇ ਨੇ, ਘੁੱਟ ਕੇ ਫੜਦੇ ਨੇ। ਇੱਕ ਦਿਨ ਮੈਂ ਕਿਹਾ ਜਨਾਬ ਇਹ ਖੋਖਾ ਵੀ ਦੇ ਦਿਓ, ਤੇ ਤੁਸੀਂ ਕਿਉਂ ਨਹੀਂ ਇਹ ਲੋਕਾਂ ਨੂੰ ਨਾਲ ਦਿੰਦੇ? ਉਹਨਾਂ ਕਿ ਨਹੀਂ, ਮੇਰਾ ਇਹ ਅਸੂਲ ਹੈ ਕਿ ਮੈਂ ਬੜੀਆਂ ਪੈਨਸਲਾਂ ਗਵਾਈਆਂ ਨੇ, ਬਹੁਤ ਪੈਨਸਲਾਂ ਗਵਾਈਆਂ ਨੇ। ਤੇ ਜਿਸ ਵੇਲੇ ਹੁਣ ਕੋਈ ਮੇਰੇ ਕੋਲੋਂ ਪੈਨਸਲ ਮੰਗਦਾ ਹੈ, ਬਾਲ ਪੁਆਇੰਟ ਮੰਗਦਾ, ਤੇ ਮੈਂ ਉਹਨੂੰ ਬਾਲ ਪੁਆਇੰਟ ਦੇ ਦਿੰਦਾ, ਉਹਦਾ ਖੋਖਾ ਆਪਣੇ ਕੋਲ ਰੱਖ ਲੈਂਦਾ ਕਿ ਅਗਰ ਮੈਂ ਖੋਖਾ ਦਿੱਤਾ ਤਾਂ ਪੈਨਸਲ ਨਹੀਂ ਆਣੀ, ਅਗਰ ਮੈਂ ਬਾਲ ਖਾਲੀ ਖੋਖਾ ਆਪਣੇ ਕੋਲ ਰੱਖ ਲਿਆ ਤਾਂ ਪੈਨਸਲ ਆਪੇ ਵਾਪਸ ਆ ਜਾਏਗੀ। ਤੇ ਇਹਨਾਂ ਦਾ ਅਸੂਲ ਜਿਹੜਾ ਨਾ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਕਸਮੇ ਵੀ ਬੜੀਆਂ ਪੈਨਸਲਾਂ ਅਜੇ ਵੀ ਮੇਰੀਆਂ ਜਾਂਦੀਆਂ ਨੇ। ਇਹ ਹੁਣ ਵੀ ਇੱਕ ਪੈਨਸਲ ਚਲੀ ਗਈ ਹੈ, ਪਤਾ ਨਹੀਂ ਕਿਹੜੇ ਦੋਸਤ ਕੋਲ ਹੈ। ਤੇ ਆਉਂਦੇ ਹਾਂ ਸਟੇਜ ਵੱਲ। ਮੰਚ 'ਤੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਸ਼ਫਕਤ ਰਸੂਲ ਮਿਰਜ਼ਾ ਸਾਹਿਬ। ਸ਼ਫਕਤ ਰਸੂਲ ਮਿਰਜ਼ਾ ਸਾਹਿਬ ਅੱਜ ਦੇ ਸਾਡੇ ਇਸ ਪ੍ਰਬੰਧ ਦੇ ਉਚੇਚੇ ਪ੍ਰਾਹੁਣੇ ਨੇ। ਸ਼ਫਕਤ ਰਸੂਲ ਮਿਰਜ਼ਾ ਸਾਹਿਬ ਮਾਹਿਰ ਤਾਲੀਮ ਨੇ, MAO ਕਾਲਜ 'ਚ ਪੜ੍ਹਾਉਂਦੇ ਨੇ। ਤੇ ਨਾਲ ਇਹਨਾਂ ਨੇ ਨਾ ਹਕੀਕਤਨ ਬਹੁਤ ਵੱਡੀਆਂ ਕਿਤਾਬਾਂ ਦੇ ਦਿਬਾਚੇ ਤੇ ਉਹਨਾਂ ਦੇ ਤਬਸਰੇ ਤੇ ਨਕਾਦ ਨੇ, ਉਹਨਾਂ 'ਤੇ ਤਨਕੀਦ ਕੀਤੀ ਹੈ। ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਲਾਹੌਰੀ ਟੱਪੇ 'ਤੇ ਇਹਨਾਂ ਨੇ ਜੋ ਇਹਨਾਂ ਦੇ ਖਿਆਲਾਤ ਨੇ ਆ ਕੇ ਬਿਆਨ ਕਰਨ। ਤਸ਼ਰੀਫ ਲਿਆਉਣ ਜਨਾਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਦੀ ਮੁਹੱਬਤ ਵਿੱਚ ਮੈਂ ਲਾਹੌਰ ਵਿੱਚ ਬੜੀਆਂ ਮਹਿਫਿਲਾਂ ਅਟੈਂਡ ਕੀਤੀਆਂ ਤੇ ਅੱਜ ਵੀ ਇਹਨਾਂ ਦੀ ਮੁਹੱਬਤ ਵਿੱਚ ਹੀ ਮੈਂ ਇਸ ਮਹਿਫਿਲ ਵਿੱਚ ਆਇਆ। ਮੈਂ ਤੇ ਆਇਆ ਸਾਂ ਕਿ ਮੈਂ ਮਹਿਫਿਲ ਵਿੱਚ ਜਾਵਾਂਗਾ, ਕੁਝ ਦੋਸਤਾਂ ਦੀਆਂ ਗੱਲਾਂ ਸੁਣਾਂਗਾ ਤੇ ਕੋਈ ਸ਼ਾਇਰੀ ਦੀ ਕੋਈ ਆਪਣੀ ਗਜ਼ਲ ਨਜ਼ਮ ਸੁਣਾ ਕੇ ਤੇ ਮੈਂ ਜਿਹੜਾ ਨਾ ਆ ਜਾਵਾਂਗਾ। ਤੇ ਮੈਂ ਜਦੋਂ ਇੱਥੇ ਆਇਆ ਤੇ ਅਨੀਸ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਵੀ ਗੱਲ ਕਰਨੀ ਹੈ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਤਾਂ ਨਹੀਂ ਗੱਲ ਕਰਨ ਦਾ ਕਿਹਾ ਗਿਆ, ਤੇ ਮੈਂ ਕਿਹਾ ਅਗਰ ਮੈਨੂੰ ਪਹਿਲੇ ਦੱਸਦੇ ਤੇ ਮੈਂ ਕੁਝ ਲਿਖ ਲਿਆਂਦਾ। ਬਹਰਹਾਲ ਜਦੋਂ ਅਨੀਸ ਸਾਹਿਬ ਨੇ ਮੇਰਾ ਨਾਮ ਲਿਖ ਲਿਆ ਤੇ ਫਿਰ ਇਸ ਸਾਰੀ ਮਹਿਫਿਲ ਵਿੱਚ ਅੱਜ ਮੇਰੀ ਵੀ ਜਿਹੜਾ ਨਾ ਇਹ ਜਿਤਨਾ ਵਕਤ ਗੁਜ਼ਰਿਆ ਉਹ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਦੀ ਤਰ੍ਹਾਂ ਤਵੀਜ਼ ਬਣਾਉਂਦੇ ਗੁਜ਼ਰਿਆ। ਅੱਛਾ, ਮੈਂ ਨਾ ਇੱਕ ਪਹਿਲੇ ਮੈਂ ਆਪਣਾ ਇਸ ਲਾਹੌਰ ਦੀਆਂ ਅਦਬੀ ਮਹਿਫਿਲਾਂ 'ਚ ਮੈਂ ਇਨ ਹੋਇਆ ਸਾਂ। ਮੇਰਾ ਤਾਲੁਕ ਹੈ ਚਨਿਓਟ ਦੇ ਨਾਲ ਤੇ ਮੈਂ ਉਦੋਂ ਚਨਿਓਟੋਂ ਆਉਂਦਾ ਸਾਂ। ਫਿਰ ਮੈਂ ਜਦੋਂ ਲੈਕਚਰਰ ਬਣ ਗਿਆ, ਮੇਰੀ ਪੋਸਟਿੰਗ ਯੂਨੀਵਰਸਿਟੀ ਆਫ ਗੁਜਰਾਤ ਵਿੱਚ ਹੋ ਗਈ, ਫਿਰ ਮੈਂ ਗੁਜਰਾਤੋਂ ਆਉਣਾ ਸ਼ੁਰੂ ਕਰ ਦਿੱਤਾ। ਤੇ ਫਿਰ ਇਹ ਹੋਇਆ ਕਿ ਮੈਂ 2011 ਵਿੱਚ MAO ਕਾਲਜ ਵਿੱਚ ਆਇਆ ਤੇ ਹੁਣ ਤੱਕ ਮੈਂ MAO ਕਾਲਜ ਵਿੱਚ ਹੀ ਹਾਂ। ਲੇਕਿਨ ਮੈਂ ਚੰਦ ਮਹਿਫਿਲਾਂ 'ਚ ਗਿਆ ਤੇ ਸੱਚੀ ਪੁੱਛੋ ਤੇ ਜਦੋਂ ਮੈਨੂੰ ਮਜ਼ਾ ਨਹੀਂ ਆਇਆ ਤੇ ਮੈਂ ਫਿਰ ਕਿਹਾ ਕਿ ਜਿਹੜਾ ਨਾ ਘਰ 'ਚ ਬਹਿ ਕੇ ਕੰਮ ਕਰਨਾ ਜਿਹੜਾ ਨਾ ਉਹ ਬਿਹਤਰ ਹੈ। ਤੇ ਬਹਰਹਾਲ ਇਹ ਹੁਣ ਜਦੋਂ ਮੇਰੀ ਐਂਟਰੀ ਹੋਈ
ਤੇ ਮੈਂ ਇਸ ਲਾਹੌਰ ਦੇ ਵਿੱਚ ਇਨ ਹੋਇਆ ਤੇ ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਦੀਆਂ ਮਹਿਫਲਾਂ ਅਟੈਂਡ ਕੀਤੀਆਂ। ਮੈਨੂੰ ਮੁਹੰਮਦ ਅਬਾਸ ਮਿਰਜ਼ਾ ਸਾਹਿਬ ਨੇ ਇੱਕ ਮੁਸ਼ਾਇਰੇ ਵਿੱਚ ਕਿਹਾ ਕਿ ਤੁਸੀਂ ਲਾਜ਼ਮੀ ਆਇਆ ਕਰੋ, ਤੇ ਮੈਂ ਉਹਨਾਂ ਦੀ ਇਸ ਜਿਹੜਾ ਹਦਾਇਤ 'ਤੇ ਅਮਲ ਕਰਦਿਆਂ ਹੋਇਆ ਹੁਣ ਮੈਂ ਇਹ ਸੋਚਿਆ ਕਿ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਇੱਥੇ ਜਿਹੜਾ ਨਾ ਮਹਿਫਲਾਂ ਅਟੈਂਡ ਕਰਾਂ। ਤੇ ਆਪਣਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਤਾਰੁਫ ਇਹ ਕਰਵਾਉਣਾ ਚਾਹੁੰਦਾ ਕਿ 2005 ਵਿੱਚ ਮੇਰੀ ਪੰਜਾਬੀ ਦੀ ਕਿਤਾਬ ਪੈਰਾ ਦੇ ਵਿੱਚ ਸੰਗਲ ਛਪੀ ਸੀ, ਤੇ 118 ਪੰਜਾਬੀ ਨਜ਼ਮਾਂ ਦਾ ਮਜਮੂਆ ਜਿਹਨੂੰ ਇਲਿਆਸ ਘੁੰਮਣ ਸਾਹਿਬ ਨੇ ਛਾਪਿਆ ਸੀ, ਔਰ ਉਹਨੂੰ ਪਾਕਿਸਤਾਨ ਰਾਈਟਰਸ ਗਿਲਡ ਤੇ ਮਸੂਦ ਖੱਦਰਪੋਸ਼ ਅਵਾਰਡ ਤੋਂ ਨਵਾਜ਼ਿਆ ਗਿਆ ਸੀ। ਤੇ ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਨੇ ਮੇਰੀ ਕਿਤਾਬ ਤੇ ਡਾਨ ਵਿੱਚ ਆਰਟੀਕਲ ਲਿਖਿਆ ਸੀ। ਮੈਂ ਜਦੋਂ ਕਿਤਾਬ ਛਪਣ ਤੋਂ ਪਹਿਲਾਂ ਰਾਜਾ ਰਸਾਲੂ ਸਾਹਿਬ ਨੂੰ ਕਿਹਾ, ਮੈਂ ਕਿ ਚूँकि ਉਹਨਾਂ ਦੇ ਨਾਲ ਮੇਰੀਆਂ ਬੜੀਆਂ ਮੁਹੱਬਤਾਂ ਸਨ, ਉਹ ਜਿਸ ਮਹਿਫਲ 'ਚ ਵੀ ਮੈਨੂੰ ਲੈ ਕੇ ਜਾਂਦੇ ਸਨ ਉਹ ਸਟੇਜ 'ਤੇ ਬਿਠਾ ਦਿੰਦੇ ਸਨ। ਤੇ ਉਹਨਾਂ ਨੂੰ ਮੈਂ ਜਦੋਂ ਦੱਸਿਆ ਕਿ ਮੇਰੀ ਕਿਤਾਬ ਮੈਂ ਛਪਵਾਉਣਾ ਚਾਹੁੰਦਾ, ਉਹਨਾਂ ਨੇ ਕਿਹਾ ਕਿਹੜੀ? ਮੈਂ ਕਿਹਾ ਉਰਦੂ ਦੀ। ਉਹਨਾਂ ਨੇ ਕਿਹਾ ਨਹੀਂ, ਪਹਿਲੇ ਪੰਜਾਬੀ ਦੀ ਆਏਗੀ। ਮੈਂ ਫਿਰ ਜਿਹੜਾ ਨਾ ਪੈਰਾ ਦੇ ਵਿੱਚ ਸੰਗਲ ਪੰਜਾਬੀ ਦਾ ਮੁਸੱਵਦਾ ਲੈ ਕੇ ਜਦੋਂ ਇਲਿਆਸ ਘੁੰਮਣ ਸਾਹਿਬ ਕੋ ਗਿਆ, ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਡਾ ਵੱਡਾ ਮੁਸੱਵਦਾ ਲੈ ਆਇਆ, ਇਹਦੇ 'ਚ ਤਾਂ ਜਿਹੜਾ ਨਾ ਤੇਰੀਆਂ 2-3 ਕਿਤਾਬਾਂ ਛਪ ਸਕਦੀਆਂ ਨੇ। ਮੈਂ ਕਿਹਾ ਜੀ ਨਹੀਂ, ਮੈਂ ਇੱਕੋ ਹੀ ਛਪਵਾਉਣੀ ਹੈ। ਤੇ ਬਹਰਹਾਲ ਫਿਰ ਉਸ ਤੋਂ ਬਾਅਦ ਮੇਰਾ ਉਰਦੂ ਨਜ਼ਮਾਂ ਦਾ ਮਜਮੂਆ ਛਾਇਆ ਹੋਇਆ, ਯਾਨੀ ਤੇ ਮੇਰੀ ਇੱਕ ਹੋਰ ਵੀ ਪੰਜਾਬੀ ਦੀ ਕਿਤਾਬ ਹੈ ਮੀਂਹ ਦੀਆਂ ਕਲੀਆਂ। ਯਾਨੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਆਪਣਾ ਮੁਮਤਾਜ਼ ਰਾਸ਼ਦ ਲਾਹੌਰੀ ਦੀ ਜ਼ੁਬਾਨ ਵਿੱਚ ਕਿ ਰਾਵਾਂ 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 ਅਸੀਂ ਆ ਪੰਜਾਬੀ ਗੱਭਰੂ ਸਾਨੂੰ ਪਾ ਲਿਆ 5 ਦਰਿਆਵਾਂ। ਅੱਛਾ, ਹੁਣ ਮੈਂ ਇਹ ਤਵੀਜ਼ ਜਿਹੜੇ ਬਣਾਏ ਨੇ ਥੋੜ੍ਹੇ ਜਿਹੇ, ਉਹ ਮੈਂ ਤੁਹਾਡੇ ਅੱਗੇ ਮੈਂ ਰੱਖਣਾ। ਤੇ ਮੈਨੂੰ ਹਰ ਉਸ ਬੰਦੇ ਨਾਲ ਮੁਹੱਬਤ ਹੈ ਜਿਹੜਾ ਪੰਜਾਬੀ ਜ਼ੁਬਾਨ ਨੂੰ ਆਪਣੀ ਮਾਂ ਬੋਲੀ ਸਮਝਦਿਆਂ ਹੋਇਆਂ ਇਹਦੇ ਨਾਲ ਗੂੜੀ ਮੁਹੱਬਤ ਕਰਦਾ ਹੈ। ਮੁਮਤਾਜ਼ ਰਾਸ਼ਦ ਲਾਹੌਰੀ ਹੋਰੀ ਵੀ ਉਹਨਾਂ ਲੋਕਾਂ ਦੀ ਫਹਿਰਿਸਤ ਵਿੱਚ ਆਉਂਦੇ ਨੇ ਜਿਨ੍ਹਾਂ ਪੰਜਾਬੀ ਜ਼ੁਬਾਨ ਨਾਲ ਇਸ਼ਕ ਕੀਤਾ ਔਰ ਇਹਦੇ ਵਿੱਚ ਆਪਣੇ ਖਿਆਲਾਤ ਦੇ ਫੁੱਲ ਖਿਲਾਉਂਦਿਆਂ ਹੋਇਆਂ ਸਲਾਨਯੋਗ ਕੰਮ ਕੀਤਾ। ਮੇਰੀ ਲਾਹੌਰ ਦੀਆਂ ਅਦਬੀ ਮਹਿਫਲਾਂ ਵਿੱਚ ਉਹਨਾਂ ਦੇ ਨਾਲ ਪੁਰਾਣੀ ਜਾਣ ਪਛਾਣ ਹੈ, ਪਰ ਹੁਣ ਇਹ ਜਾਣ ਪਛਾਣ ਦੋਸਤੀ ਵਿੱਚ ਬਦਲਦੀ ਜਾ ਰਹੀ ਹੈ। ਸੱਜਣੋ, ਮੈਂ ਲਾਹੌਰ ਦੀਆਂ ਅਦਬੀ ਬੈਠਕਾਂ ਵਿੱਚ ਦੀਆਂ ਵੱਡੀਆਂ ਸ਼ਖਸੀਅਤਾਂ ਦਾ ਬਹੁਤ ਪੁਰਾਣਾ ਜਾਣੂ ਹਾਂ। ਉਹਨਾਂ ਵਿੱਚ ਮੁਮਤਾਜ਼ ਰਾਸ਼ਦ ਲਾਹੌਰੀ ਹੋਰਾਂ ਦਾ ਨਾਂ ਬੜੀ ਇੱਜ਼ਤ ਤੇ ਇਹਤਰਾਮ ਨਾਲ ਲੈਣਾ ਚਾਹੀਦਾ ਹੈ, ਕਿਉਂ ਜੇ ਉਹਨਾਂ ਇਸ ਸ਼ਹਿਰ ਨੂੰ ਇਲਮੀਓ ਅਦਬੀ ਰੰਗ ਵਿੱਚ ਆਪਣੀ ਉਮਰ ਦੀਆਂ ਸਭੇ ਬਹਾਰਾਂ ਬਖਸ਼ੀਆਂ ਨੇ। ਇਹਨਾਂ ਦਾ ਪੰਜਾਬੀ ਅਦਬ ਦੇ ਵਿੱਚ ਢੇਰ ਸਾਰਾ ਕੰਮ ਹੈ। ਇਹਨਾਂ ਕਤਰ ਦੇ ਵਿੱਚ ਵੀ ਸਲਾਨਯੋਗ ਅਦਬੀ ਫੁੱਲ ਖਿੜਾਏ ਨੇ। ਉੱਥੇ ਆਲਮੀ ਮੁਸ਼ਾਇਰੇ ਤੇ ਅਦਬੀ ਮਹਿਫਲਾਂ ਨੂੰ ਆਪਣੀ ਭਰਪੂਰ ਇੰਤਜ਼ਾਮੀ ਸਲਾਹੀਅਤ ਦੇ ਨਾਲ ਸਜਾਇਆ ਹੈ ਤੇ ਪੂਰੀ ਦੁਨੀਆ ਦੇ ਸ਼ਾਇਰਾਂ ਨੂੰ ਕਤਰ ਦੇ ਵਿੱਚ ਮੁਤਾਰਿਫ ਕਰਵਾਇਆ ਹੈ। ਮੈਨੂੰ ਫਖਰ ਹੈ ਕਿ ਅੱਜ ਮੈਂ ਉਹਨਾਂ ਬਾਰੇ ਆਪਣੀ ਗੱਲ ਤੁਹਾਡੇ ਸਾਹਮਣੇ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਉਹਨਾਂ ਦੀ ਨਵੀਂ ਕਿਤਾਬ ਲਾਹੌਰੀ ਟੱਪੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਵੇਗੀ ਤੇ ਉਹਨਾਂ ਦੇ ਫਨ ਨੂੰ ਅਸਮਾਨਾਂ ਤਿੱਕਰ ਅਪੜਾਉਣ ਦਾ ਹਵਾਲਾ ਬਣੇਗੀ। ਮੇਰੀਆਂ ਉਹਨਾਂ ਲਈ ਢੇਰ ਸਾਰੀਆਂ ਦੁਆਵਾਂ ਨੇ। ਰੱਬ ਸੋਨਾ ਉਹਨਾਂ ਦਾ ਸਾਇਆ ਸਾਡੇ ਸਿਰ 'ਤੇ ਸਲਾਮਤ ਰੱਖੇ। ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿਹੜੀ ਵੀ ਕਿਤਾਬ ਉਹ ਕਿਸੇ ਵੱਡੀ ਸ਼ਖਸੀਅਤ ਦੇ ਹਵਾਲੇ ਨਾਲ ਹੋਵੇ ਜਾਂ ਕਿਸੇ ਛੋਟੇ ਵੱਡੇ ਸ਼ਹਿਰ ਦੇ ਹਵਾਲੇ ਨਾਲ ਹੋਵੇ, ਉਹ ਕਿਤਾਬ ਕਦੀ ਵੀ ਨਹੀਂ ਮਰਦੀ। ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਤੇ ਮਾਸ਼ਾਅੱਲਾ ਬਹੁਤ ਬੜੇ ਲਿਖਾਰੀ ਨੇ। ਇਹਨਾਂ ਦਾ ਕੰਮ ਤੇ ਜਿਹੜਾ ਨਾ ਇਹਨਾਂ ਦੇ ਫਨ ਦੇ ਹਵਾਲੇ ਦੇ ਨਾਲ ਵੀ ਜ਼ਿੰਦਾ ਰਹੇਗਾ। ਲੇਕਿਨ ਇਹਨਾਂ ਨੇ ਇਹ ਜਿਹੜੀ ਕਿਤਾਬ ਲਾਹੌਰੀ ਟੱਪੇ ਲਾਹੌਰ ਦੇ ਨਾਂ ਦੇ ਨਾਲ ਲਿਖੀ ਹੈ। ਜਦੋਂ ਵੀ ਲਾਹੌਰ ਦੇ ਉੱਤੇ ਕਿਤਾਬਾਂ ਕੋਈ ਮੁਅਰਰਿਖ ਕੋਈ ਨਕਾਦ ਇਕੱਠੀਆਂ ਕਰੇਗਾ, ਉਹਦੇ ਵਿੱਚ ਇਹ ਕਿਤਾਬ ਦਾ ਨਾਮ ਫਹਿਰਿਸਤ 'ਚ ਆਉਣਾ ਲਾਜ਼ਮੀ ਹੈ। ਉਸ ਤੋਂ ਬਗੈਰ ਇਹ ਫਹਿਰਿਸਤ ਮੁਕੰਮਲ ਨਹੀਂ ਹੋਵੇਗੀ। ਅੱਛਾ, ਹੁਣ ਮੈਂ ਇਸ ਮਹਿਫਲ 'ਚ ਬੈਠੇ ਸੋਚ ਰਿਹਾ ਸਾਂ ਕਿ ਵੀ ਮੈਂ ਉਹਨਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਤੇ ਥੋੜ੍ਹਾ ਜਿਹਾ ਲਿਖ ਲਿਆ ਤੇ ਲੇਕਿਨ ਮੇਰੇ ਕੋਲ ਉਹਨਾਂ ਦੀ ਕਿਤਾਬ ਤੇ ਆਈ ਨਹੀਂ। ਤੇ ਇਸ ਮਹਿਫਲ ਵਿੱਚ ਜਿਹੜਾ ਨਾ ਸੌਰੀ ਟੂ ਸੇ ਮੈਂ ਇਸ ਦੇਖ ਰਿਹਾ ਸਾਂ ਕਿ ਤਨਕੀਦੀ ਹਵਾਲੇ ਦੇ ਨਾਲ ਜਿਹੜਾ ਨਾ ਗੁਫ਼ਤਗੂ ਉਹ ਬੜੀ ਘੱਟ ਹੋ ਰਹੀ ਹੈ ਤੇ ਸ਼ਖਸੀ ਹਵਾਲੇ ਦੇ ਨਾਲ ਗੁਫ਼ਤਗੂ ਜਿਹੜਾ ਨਾ ਜ਼ਿਆਦਾ ਹੋ ਰਹੀ ਹੈ। ਅੱਛਾ, ਫਿਰ ਥੋੜ੍ਹੀ ਦੇਰ ਬਾਅਦ ਸ਼ਾਇਦ ਉਹਨਾਂ ਨੇ ਮੇਰੀ ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਨੇ ਬੇਕਰਾਰੀ ਨੂੰ
ਭਾਂਪ ਲਿਆ ਔਰ ਉਹਨਾਂ ਨੇ ਜਿਹੜਾ ਨਾ ਇੱਕ ਪੇਪਰ ਮੇਰੇ ਹੱਥ 'ਚ ਫੜਾ ਦਿੱਤਾ ਅਤੇ ਮੈਂ ਉਹਦੇ 'ਤੇ ਇੱਕ ਨਜ਼ਰ ਹਲਕੀ ਜਿਹੀ ਇੱਕ ਨਜ਼ਰ ਮਾਰੀ ਅਤੇ ਮੈਂ ਸੋਚਿਆ ਕਿ ਮੈਂ ਚਲੋ ਕੋਈ ਚੰਦ ਜੁਮਲੇ ਮੇਰੇ ਜ਼ਿਹਨ 'ਚ ਆ ਰਹੇ ਨੇ ਅਤੇ ਮੈਂ ਉਹ ਵੀ ਮੈਂ ਲਿਖ ਲਵਾਂ ਅਤੇ ਉਹ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਕਿ ਮੈਂ ਜਿਹੜੇ 5-7 ਜੁਮਲੇ ਲਿਖੇ ਨੇ। ਇਹਨਾਂ ਟੱਪਿਆਂ ਵਿੱਚ ਸਾਡੇ ਪੰਜਾਬ ਦੀ ਰਹਿਤਲ ਦੀਆਂ ਸਾਰੀਆਂ ਖੁਸ਼ਬੂਆਂ ਮੌਜੂਦ ਨੇ। ਸਾਡੇ ਪੰਜਾਬੀਆਂ ਦਾ ਰਹਿਣ ਸਹਿਣ, ਮਿਲ ਵਰਤਨ ਅਤੇ ਸਾਰਾ ਸਮਾਜੀ ਨਿਜ਼ਾਮ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮੈਨੂੰ ਇੰਜ ਲੱਗਦਾ ਹੈ ਜਿਸ ਤਰ੍ਹਾਂ ਇਹਨਾਂ ਟੱਪਿਆਂ ਦਾ ਸ਼ਾਇਰ ਸਾਡੇ ਪੰਜਾਬ ਦੀ ਧਰਤੀ ਨੂੰ ਗੁੜ ਦੇ ਸ਼ਰਬਤ ਦੇ ਪਿਆਲੇ ਵਿੱਚ ਘੋਲ ਕੇ ਪੀ ਗਿਆ ਹੈ। ਉਸ ਮਸ਼ਰੂਬ ਦਾ ਸਾਰਾ ਨਸ਼ਾ ਇਹਨਾਂ ਟੱਪਿਆਂ ਵਿੱਚ ਨਜ਼ਰੀ ਆਉਂਦਾ ਹੈ। ਮੈਨੂੰ ਯਕੀਨ ਹੈ ਇਸ ਕਿਤਾਬ ਦੇ ਪੜ੍ਹਨਹਾਰਾਂ ਦਾ ਵੀ ਪੰਜਾਬੀ ਜ਼ੁਬਾਨ ਦੇ ਨਾਲ ਇਸ਼ਕ ਵਧੇਗਾ। ਇਹ ਟੱਪੇ ਸਾਡੇ ਲਹੂ ਵਿੱਚ ਤਾਰੇ ਬਣ ਕੇ ਆਪਣਾ ਚਾਨਣ ਵੰਡਣਗੇ, ਸਾਨੂੰ ਸੱਚਾ ਪੰਜਾਬੀ ਬਣਨ ਲਈ ਸਾਡੀ ਮਦਦ ਕਰਨਗੇ। ਇੱਕ ਸੱਚੇ ਪੰਜਾਬੀ ਦੇ ਦਿਲ ਦੀਆਂ ਸਾਰੀਆਂ ਪਰਤਾਂ ਦੀ ਝਲਕ ਇਹਨਾਂ ਵਿੱਚ ਮੌਜੂਦ ਹੈ। ਮੈਂ ਉਹਨਾਂ ਨੂੰ ਇਸ ਕਿਤਾਬ ਦੇ ਸਾਹਮਣੇ ਆਉਣ 'ਤੇ ਮੁਬਾਰਕਬਾਦ ਦਿੰਦਾ ਅਤੇ ਆਖਿਰ ਵਿੱਚ ਮੈਂ ਸਦਰੇ ਮਹਿਫਲ ਦੀ ਇਜਾਜ਼ਤ ਦੇ ਨਾਲ ਮੁਮਤਾਜ਼ ਰਾਸ਼ਦ ਲਾਹੌਰੀ ਸਾਹਿਬ ਵਾਸਤੇ ਇੱਕ ਉਰਦੂ ਦਾ ਸ਼ੇਰ ਹੈ, ਉਹ ਮੈਂ ਪੇਸ਼ ਕਰਨਾ ਚਾਹਾਂਗਾ। वो मेरा दोस्त है आदात में ईरानी है, वो मेरा दोस्त है आदात में ईरानी है, उसका अंदाज़े मुलाकात भी तेहरानी है। नवाब बरक़ात महमूद ख़ान प्रोफेसर शफ़क़त रसूल मिर्ज़ा साहिबा को तोहफ़ा पेश कर रहे हैं। आपके उर्दू शेर की वजह से मैंने भी उर्दू में कह दिया आपको जी। एक तकरीब सी पलाक च उत्थे किताब की तारफी तकरीब सी ते डॉक्टर सुगरा सदफ साहिबा टुरदियां पोला जिया मेरे को आईयां, कहंदी ननीस इस किताब ते गुफ्तगू करनी है तो ये नहीं कहना कि मैंने किताब नहीं मिली। ये कोई 7-8 साल की गल है। तो उन्हें जिसले क्या बड़े ना मुहब्बत वाले अंदाज च अनीस किताब ते गुफ्तगू करनी है तो ना वेख लै, तो शायर का नाम वेख लै, तो ये नहीं कहना कि मैंने किताब नहीं मिली। कसम है भी उस दिन तो बाद मैं इन्नियां किताबां ते गुफ्तगू की है, ये नहीं कहा कि भी मैंने किताब नहीं मिली। तो इत्थे जिन्ने सज्जन बेली ने हज़रत खालिद अहमद रहमतुल्लाह अलैह साढ़े स्टेज दे संगी बेली जानते हैं, मेरे उस्ताद ने एक दिन कहते हैं कि अनीस यार ये वहीद अंसारी हैं, इन पे जो है ना एक तहरीर लिख दो। मैं क्या जी मैं तो नहीं उन्होंने जानता। तो उन्होंने क्या ये ना क्लासिकल शायर ने उत्थे बैठे सन, तो वाटर हाउस चो डायरैक्टर सन, उत्थे उन्होंने दफ्तर च कहते मैं तेरे वास्ते चाह लैके आना, तो ਜਦੋਂ तक मैं आवां ना तो लिख दें। मैं लिखना शुरू किया, फोटो स्टेट साइज़ के 1.5 सफ़ा लिख लिया। तो वापस आए तो मैं कहा जी 2 मिनट होर दे दिओ, 2 सफ़े पूरे कर दिते। उन्हें पढ़िया, पढ़ के कहते हैं कि यार तू इनू जानदा है? मैं क्या जी नहीं। कहते फिर उन्होंने बारे च सच्चियां गल्लां ते इन्ना चंगा किस तरह लिख लिया? मैं कहा जी इस वास्ते लिख लिया कि मैं नहीं जानता। जे जानता होंदा तो मैं जे जानता होंदा तो मैं पता नहीं उन्होंने बारे च सोचता ही रहता कि यार ए लिखां ए ना लिखां, ए ना लिखां, तो उत्थे बड़ी झिझक आ जानी सी। इस वास्ते मैं दोस्तों सारे दोस्तों संगियां नूं ये कहना कि किसी सज्जन बेली के बारे च गल करनी हो पैर जोड़ के गल्लां शुरू कर दिओ, बिल्कुल ना झिझको कि क्या की कह रहे हैं, की हो रहा की नहीं हो रहा। जो तुसी कहोगे उही सच होएगा। साडे पाकिस्तान के मुआशरे च जो तुसी कहोगे और ख़ास तौर पर किसी दोस्त के बारे जिहड़ी गल करोगे हमेशा वो सच ही होएगी। इस वास्ते दोस्तों वास्ते सच्चियां ते खरियां गल्लां करो, तो खुले दिल नाल करो, कोई झिझक महसूस ना करो। तो हुण असीं आने पंजाबी यूनीयन वालों पंजाब हाउस लाहौर विच जनाब मुमताज़ राशिद लाहौरी साहब की किताब पंजाबी टप्पे उसकी अज मुख विखाली बैठक हो रही है। तो असीं अज की तकरीब के प्राहुणे की कहते जी उन्होंने लाड़े थोड़ा जहा मुस्करा दो इस नाँ से, तुसीं तो मुस्कियों घबरा रहे हो, तो तुहाडी बेगम कोई नहीं। जनाब अज की तकरीब के लाड़े
जनाब मुमताज़ राशिद लाहौरी इस्तकबाल करो बड़ियां ताड़ियां नाल ते बड़े हौसले नाल बड़ियां मुहब्बतां नाल आके गलबात करन दौड़े माइए टप्पे जो इन्हां दा दिल करदा सुनान। असीं अज इन्हां कोलों हमेशा इन्हां कोलों सुनदे आं, अज भी इन्हां कोलों असीं हर गल सुनन वास्ते तैयार हाँ। बिस्मिल्लाहिर्रहमानिर्रहीम। सदर तकरीब प्रोफैसर मोहम्मद अब्बास मिर्ज़ा साहब की इजाज़त नाल कुछ गल्लां तुहाडे नाल सांझियां करने आ। छोटियां छोटियां किन्नियां ही गल्लां याद आईयां प्रोग्राम के दौरान। इन्ने प्यारे जुमले आए, इन्ने अच्छे मजमून पढ़े गए। तो मेरा ख्याल है कि एक रस्मी जिहड़ा कम्म है वो पहले कर लीए कि जिन्हें जिन्हें भी मजमून पढ़े जिन्हें जिन्हें भी इज़हार ख्याल किया है, सब तो पहले तो मैं उन्होंने शुक्रिया अदा करना। एजाज राना साहब ने, साढ़े मोहतरम अफसल साजिद साहब ने, परवीन वफा ने इज़हार ख्याल किया, फिर खालिद एजाज मुफ्ती साहब ने, और भी साथी ने, मीराने महफिल सारे उन्होंने बड़ा अच्छा। साढ़े नवाब बरकात महमूद साहब ने तोहफा दिता है, आंदे ही मैंने पेश किया। तो वो सैशन जोड़ा असी तोहफियां का असी एक शुरू कर चुके हैं। तो इस वास्ते मैं अनीस साहब ने कहा कि हुण वो सैशन जोड़ा ना बाद करांगे बाकी, ताकि प्रोग्राम चलता रहे। जिन्हें दोस्त आए ने मैं उन्होंने सब का भी शुक्रिया अदा करना वा। साड़ी लाहौर की एक समझो एक रीत एक लाहौर ते लिखन वाले जोड़े ने कदी कदी कट्ठे हो जाते हैं। तो वो भी साढ़े ज़ीशान हाशमी साहब आए हुए ने, तनवीर गिलानी साहब आए, फिर सिपरा साहब ने तो इज़हार ख्याल भी किया पहले। मैं उन्होंने भी सारिया का शुक्रिया अदा करना। प्रोफैसर राशिद साहब आए ने, अज़हर अब्बास साहब आए हुए ने, वहीद नाज साहब ने, नदीम इकबाल बाहू साहब ने, इन्होंने सब का शुक्रिया। असद अली राणा साहब, वाकई नदीम इकबाल साहब के वालिद साहब साढ़े बहुत ही प्यारे दोस्त सन। सिर्फ फनकार ही नहीं सन, फनकार तो बहुत ही बड़े सन। उन्होंने वर्गा कलाम बाहू किसी ने अज तक ना गाया तो ना शायद किसी नसीब हो। मेरे कोई 37 साल कतर से गुजरे, 36-37 साल। तो उन्होंने असी 4-5 बारी कतर बुलाया और उन्होंने नाल साढ़े कई अच्छे लम्हे गुजरे। बहुत सारिया जगह पर असी उन्होंने लैके गए, बहुत सारिया सैरां भी कराइया उन्होंने दोहा दियाँ कतर दियाँ। और उन्होंने ज़ाहिर प्रोग्राम तो रखा ही होंदा सी हर दफ़ा, एक एक दो दो तीन तीन चार चार प्रोग्राम ही उन्होंने एक दौरे से असी कराते हुए। तो एक दफ़ा बल्कि उन्होंने जिस दिन वापस आना सी, इन्हों वास्ते भी एक नवीं गल ही होएगी कि उन्होंने वापस आना तो कहते यार तुसीं मैनूं सैरां ही कराई जाते हो, खाना ही खवाई जाते हो, तो मैं कुछ घरदियां वास्ते लैके भी जाना है तो मैंने थोड़ी शॉपिंग कर लैन दिओ, पैसे भी मेरे को आ गए हैं। तो उन्होंने ना असी उन्होंने ना एक जिस तरह का एम्पोरियम है ना, इस तरह का एक शॉपिंग मॉल से वो लै गए। उन्होंने चीज़ां किहड़ियां खरीदियां, काजू खरीदया, बादाम खरीदे, फिर इस तरह दियां ना सारिया चीज़ां 2-4 किलो जड़ियां ना, और जैतून के डब्बे खरीदे, तेल जड़ा जैतून का होंदा है, जैतून खाण वाला वो भी खरीदया। तो लाहौर पहुँच गए तो हसबे मामूल असी फ़ोन किया कि खैर खरीद नाल पहुँच गए कि नहीं। कहते यार हाँ मैं पहुँच भी गया वहाँ, समान भी सारा खुल गया, कोई राज मुश्किल नहीं पेश आई। लेकिन वो भरजाई ताड़ी कह रही है कि तुसी कतर गए सो कि अकबरी मंडी गए सो सारा राशन ही लै आए हो। वो इन्होंने चीज़ों जी गुम हो गया, कोई बीवी वास्ते सूट ही नहीं खरीदया, कोई उन्होंने मेकअप का समान नहीं खरीदया उन्होंने, तो वह सारिया चीज़ां जड़ियां उन्होंने लै। खैर अच्छा जी, यह गलबात होंदी रही जी। मुमताज़ राशिद बड़ा शरीफ आदमी है वगैरह वगैरह। तो वो मैनू एक याद आ मैं नहीं मैनू याद आया कि इस तरह मुशायरा हो रहा सी, तो नाज़मे मुशायरा जोड़ा है ना वो लिए एक अजनबी बंदा सी। तो उन्होंने पुछदा जी तुसी भी कलाम सुनाओगे, शायर हो तुसी? कहंदा नहीं जी मैं शरीफ आदमी सो इत्थे माशाअल्लाह शायर भी काफ़ी ने, तो शरीफ आदमी भी काफ़ी जमा हुए ने। तो खबर शाह साहब भी बैठे ने, बड़ी ज़रा
ਪਤਾ ਨਹੀਂ ਕਿਉਂ ਸਾਡੇ ਪ੍ਰੋਗਰਾਮ 'ਚ ਅੱਜ ਕੱਲ੍ਹ ਲੇਟ ਆਉਣਾ ਸ਼ੁਰੂ ਹੋ ਗਏ ਨੇ, ਨਹੀਂ ਤਾਂ ਬਰ ਵਕਤ ਆਉਂਦੇ ਹੁੰਦੇ। ਯਕੀਨਨ ਹਾਲਾਤ ਦਾ ਅਸਰ ਹੈ, ਹਾਲਾਤ ਹੀ ਐਸੇ ਨੇ। ਅਤੇ ਉਹ ਦੂਸਰਾ, ਮੈਂ ਸ਼ਰੀਫ ਆਦਮੀ ਦੇ ਹਵਾਲੇ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਬੰਦਾ ਗਜ਼ਲ ਲਿਖ ਸਕਦਾ ਹੈ ਉਹ ਕਿੰਨਾ ਕੁ ਸ਼ਰੀਫ ਹੋ ਸਕਦਾ। ਗਜ਼ਲ ਦੀ ਸਾਰੀ ਸ਼ਾਇਰੀ ਇਸ਼ਕ ਮੁਹੱਬਤ ਦੀ ਹੈ, ਪਿਆਰ ਮੁਹੱਬਤ ਦੀ ਹੈ, ਅਤੇ ਇੱਕ ਬੰਦਾ ਗਜ਼ਲ ਲਿਖਦਾ। ਮੇਰੀਆਂ 4 ਕਿਤਾਬਾਂ ਦੇ ਗਜ਼ਲਾਂ ਦੀਆਂ ਹੀ ਨੇ, 31 ਕਿਤਾਬਾਂ, ਅਤੇ ਮੈਂ ਕਿੰਨਾ ਕੁ ਸ਼ਰੀਫ ਹੋ ਸਕਦਾ। ਉਹ ਇਸ ਵਾਸਤੇ ਇਹ ਜਿਹੜਾ ਤਾਜ ਤੁਸੀਂ ਪਹਿਨਾਇਆ ਨਾ, ਉਹ ਮਾਸ਼ਾਅੱਲਾ ਇੱਥੇ ਕਾਫੀ ਲੋਕ ਨੇ, ਉਹਨਾਂ ਦੇ ਸਿਰ 'ਤੇ ਰੱਖੋ, ਅਤੇ ਅਸੀਂ ਸ਼ਾਇਰ ਹੀ ਠੀਕ। ਅੱਛਾ ਜੀ, ਇਹ ਲਾਹੌਰੀ ਬੋਲੀਆਂ ਪਹਿਲੇ ਮੇਰੀ ਕਿਤਾਬ ਆਈ, ਹੁਣ ਲਾਹੌਰੀ ਟੱਪੇ ਆਈ ਹੈ। ਮੇਰਾ ਅਗਲੀ ਕਿਤਾਬ ਦਾ ਮਸਵਦਾ ਵੀ ਤਕਰੀਬਨ ਤਿਆਰ ਹੈ, ਉਹ ਲਾਹੌਰੀ ਮਾਹੀਏ ਨੇ। ਅਤੇ ਮਾਹੀਏ ਹੋਰ ਚੀਜ਼ ਹੈ, ਟੱਪੇ ਹੋਰ ਚੀਜ਼ ਨੇ, ਬੋਲੀਆਂ ਹੋਰ ਚੀਜ਼। ਵੈਸੇ ਉਸ ਤੋਂ ਬਾਅਦ ਦਾ ਜਿਹੜਾ ਮਸਵਦਾ ਹੈ ਉਹ ਵੀ ਤਕਰੀਬਨ ਅੱਧੇ ਤੋਂ ਜ਼ਿਆਦਾ ਹੋ ਗਿਆ ਹੈ, ਅਤੇ ਉਹਦਾ ਇਲਜ਼ਾਮ ਜਿਹੜਾ ਹੈ ਅਬਾਸ ਮਿਰਜ਼ਾ ਸਾਹਿਬ 'ਤੇ ਆਏਗਾ, ਕਿਉਂਕਿ ਬੈਤ ਲਿਖਣੇ ਜਿਹੜੇ ਨੇ ਨਾ, ਇਹਨਾਂ ਨੇ ਇੱਕ ਰਿਵਾਜ ਦਿੱਤਾ ਉਹਨਾਂ ਨੂੰ। 15,000 ਤੋਂ ਜ਼ਿਆਦਾ ਬੈਤ, 15,500 ਤੋਂ ਜ਼ਿਆਦਾ ਬੈਤ ਲਿਖ ਚੁੱਕੇ ਨੇ, ਅਤੇ ਇਹਨਾਂ ਦੇ ਦੇਖਿਆਂ ਦੇਖੀ ਜ਼ੇਰੇ ਅਸਰ ਇਹਨਾਂ ਦੇ ਮੈਂ ਵੀ ਬੈਤ ਲਿਖੇ, ਉਹ ਕੋਈ 150 ਹੋ ਗਏ ਨੇ, ਅਤੇ ਮੈਂ ਕਿਹਾ ਕੋਈ 200-250 ਹੋ ਜਾਣ, ਅਤੇ ਇਨਸ਼ਾਅੱਲਾ ਲਾਹੌਰੀ ਬੈਤ ਵੀ ਆਉਣਗੇ ਇਨਸ਼ਾਅੱਲਾ। 2-3 ਬੈਤ ਮੈਂ ਉਹਨਾਂ 'ਚੋਂ ਤੁਹਾਨੂੰ ਸੁਣਾ ਦਿਆਂ ਕਿ ਆਪਣੀ ਮਾਂ ਬੋਲੀ ਦੀਆਂ ਰਮਜ਼ਾਂ ਖੋਲਾਂਗੇ, ਜੰਨਤ ਵਿੱਚ ਵੀ ਅਸੀਂ ਪੰਜਾਬੀ ਬੋਲਾਂਗੇ। ਆਪਣੀ ਮਾਂ ਬੋਲੀ ਦੀਆਂ ਰਮਜ਼ਾਂ ਖੋਲਾਂਗੇ, ਜੰਨਤ ਵਿੱਚ ਵੀ ਅਸੀਂ ਪੰਜਾਬੀ ਬੋਲਾਂਗੇ। ਇੱਕ ਦੋਸਤ ਨੇ ਮਜ਼ਾਕ ਨਾਲ ਕਿਹਾ ਜੇ ਗਏ ਤੇ ਮੈਂ ਕਿਹਾ ਕਿਉਂ ਨਹੀਂ ਜਾਣਾ ਯਾਰ, ਸਾਰੇ ਸ਼ਾਇਰਾਂ ਨੇ ਜੰਨਤ 'ਚ ਜਾਣਾ। ਸ਼ਾਇਰਾਂ ਨੇ ਕਿਹੜਾ ਕੋਈ ਕਤਲ ਕੀਤਾ ਹੈ ਕਿਸੇ ਦਾ ਕਿ ਉਹ ਬਲਾਕ ਕੀ ਜੀ, ਅਸੀਂ ਤਾਂ ਇੱਕ 10 ਬਾਈ 10 ਫੁੱਟ ਦਾ ਕਮਰਾ ਹੋਵੇ ਉਹਦੇ 'ਚ ਆਲਮੀ ਮੁਸ਼ਾਇਰਾ ਕਰ ਲੈਂਦੇ ਹਾਂ। ਸਾਨੂੰ ਥੋੜ੍ਹੀ ਜਿਹੀ ਜਗ੍ਹਾ ਵੀ ਮਿਲ ਜਾਏਗੀ ਜੰਨਤ 'ਚ, ਉਹ ਵੀ ਬੜੀ ਹੈ। ਇੱਕ ਬੈਤ ਹੋਰ ਦੇਖੋ, ਸਮਾਜੀ ਬੈਤ ਹੈ ਕਿ ਚਾਚਾ ਚਾਚਾ ਤਾਇਆ ਤਾਇਆ ਨਹੀਂ ਰਹਿੰਦਾ, ਚਾਚਾ ਚਾਚਾ ਤਾਇਆ ਤਾਇਆ ਨਹੀਂ ਰਹਿੰਦਾ, ਸਿਰ ਉੱਤੇ ਜਦ ਬਾਪ ਦਾ ਸਾਇਆ ਨਹੀਂ ਰਹਿੰਦਾ। ਚਾਚਾ ਚਾਚਾ ਤਾਇਆ ਤਾਇਆ ਨਹੀਂ ਰਹਿੰਦਾ, ਸਿਰ ਉੱਤੇ ਜਦ ਬਾਪ ਦਾ ਸਾਇਆ ਨਹੀਂ। ਸਾਡੀ ਦੋਸਤ ਬੈਠੀ ਹੈ ਨੀਲਾ, ਇਹਨਾਂ ਦੇ ਵਾਲਿਦ ਸਾਹਿਬ ਪਿਛਲੇ ਦਿਨਾਂ ਹੀ ਫੌਤ ਹੋਏ ਕੁਛ ਅਰਸਾ ਪਹਿਲੇ। ਅਤੇ ਇਸ ਤਰ੍ਹਾਂ ਮੇਰਾ ਖੁਦ ਆਪਣਾ ਇਹੀ ਹਾਲ ਹੈ, ਬਚਪਨ 'ਚ ਹੀ ਸਾਡੇ ਵਾਲਿਦ ਸਾਹਿਬ ਫੌਤ ਹੋ ਗਏ ਸਨ। ਅਤੇ ਜਿਹੜੇ ਅਸੀਂ ਦੇਖਦੇ ਹਾਂ ਨਾ, ਵਾਲਿਦ ਦਾ ਇੱਕ ਜੋ ਮਕਾਮ ਹੁੰਦਾ ਹੈ, ਜੋ ਇੱਕ ਮਾਣ ਹੁੰਦਾ ਹੈ ਬਾਪ ਦਾ, ਔਰ ਬਾਪ ਆਪਣੀ ਔਲਾਦ ਵਾਸਤੇ ਜੋ ਕੁਛ ਕਰਦਾ, ਤਾਂ ਉਹ ਵਾਕਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬੜੀ ਕਮੀ ਮਹਿਸੂਸ ਹੁੰਦੀ ਹੈ ਵਾਲਿਦ ਤੋਂ ਬਗੈਰ। ਲਾਹੌਰ ਦੇ ਬਾਰੇ 'ਚ ਇੱਕ ਬੈਤ ਸੁਣ ਲਓ, ਫਿਰ ਮੈਂ ਗੱਲ ਥੋੜ੍ਹੀ ਜਿਹੀ ਹੋਰ ਕਰਕੇ ਇਜਾਜ਼ਤ ਚਾਹੁੰਦਾ ਕਿ ਗਿਣਤੀ ਕਰਿਆਂ ਗਿਣਤੀ ਦੇ ਵਿੱਚ ਨਹੀਂ ਆਉਂਦੇ, ਗਿਣਤੀ ਕਰਿਆਂ ਗਿਣਤੀ ਦੇ ਵਿੱਚ ਨਹੀਂ ਆਉਂਦੇ, ਜਿੰਨੇ ਫੈਜ਼ ਲਾਹੌਰ ਨੇ ਸਾਨੂੰ ਬਖਸ਼ੇ ਨੇ। ਗਿਣਤੀ ਕਰਿਆਂ ਗਿਣਤੀ ਦੇ ਵਿੱਚ ਨਹੀਂ ਆਉਂਦੇ, ਜਿੰਨੇ ਫੈਜ਼ ਲਾਹੌਰ ਨੇ ਸਾਨੂੰ ਬਖਸ਼ੇ ਨੇ। ਅੱਛਾ ਜੀ, ਕਿਤਾਬ ਮੇਰੀ ਅੱਜ ਲਾਹੌਰੀ ਟੱਪਿਆਂ ਦੇ ਬਾਰੇ 'ਚ ਮੈਂ ਤੁਹਾਨੂੰ ਬਹਿਸ ਸੁਣਾਈ ਜਾ ਰਿਹਾ, ਲੇਕਿਨ ਮੈਨੂੰ ਇੰਨਾ ਇਤਮੀਨਾਨ ਹੈ ਕਿ ਮੇਰੇ ਦੋਸਤਾਂ ਨੇ ਕਾਫੀ ਟੱਪੇ ਜਿਹੜੇ ਨੇ ਕਿਤਾਬ 'ਚੋਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਨੇ, ਅਤੇ ਮੈਂ ਆਖਰ 'ਚ ਬਸ ਇੱਕ ਮਜ਼ਾਹੀਆ ਜਿਹਾ ਟੱਪਾ ਪੇਸ਼ ਕਰਕੇ ਇਜਾਜ਼ਤ ਚਾਹਾਂਗਾ ਕਿ ਤਤਲਾ 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 ਉਹਨੇ ਭਲਾ ਕੀ ਨੱਚਣਾ ਜਿਹਦਾ ਲੱਕ ਨਹੀਂ ਰਿਹਾ ਹੁਣ ਪਤਲਾ। ਲਓ ਜੀ ਸੱਜਣੋ ਅਤੇ ਮਿੱਤਰੋ, ਤੁਹਾਨੂੰ ਸ਼ਾਇਰਾਂ ਦੇ ਬਾਰੇ 'ਚ ਪਤਾ ਤਾਂ ਲੱਗ ਗਿਆ ਹੋਣਾ, ਅਤੇ
ਮੈਂ ਵੀ ਜਿਹੜਾ ਇਹਨਾਂ ਵਿੱਚ ਗੱਲ ਕਰਦਾ ਜਾਵਾਂ। ਮੈਂ ਨਾਇਬ ਨਾਜ਼ਮ ਦਾ ਇਲੈਕਸ਼ਨ ਲੜਿਆ, ਮੈਂ। ਰਿਟਰਨਿੰਗ ਆਫੀਸਰ ਕਾਗਜ਼ਾਤ ਦੀ ਜਾਂਚ ਪੜਤਾਲ ਕਰ ਰਹੇ ਸਨ ਅਤੇ ਉਹ ਜਿਹੜਾ ਨਾ ਨਾਲ ਜਿਹੜੇ ਕੌਂਸਲਰ ਆਉਂਦੇ ਸਨ, ਨਾਜ਼ਮ ਆਉਂਦੇ ਸਨ, ਨਾਇਬ ਨਾਜ਼ਮ ਆਉਂਦੇ ਸਨ, ਉਹਨਾਂ ਨੂੰ ਸਵਾਲ ਕਰਦੇ ਸਨ ਮੁਖਤਲਿਫ। ਅਤੇ ਮੈਂ ਸੋਚਿਆ, ਮੈਂ ਕਿਹਾ ਇਹ ਕਾਗਜ਼ਾਤ ਦੀ ਜਾਂਚ ਪੜਤਾਲ ਕਰ ਰਹੇ ਨੇ ਜਾਂ ਇਹਨਾਂ ਦੇ ਇਲਮ ਦਾ ਜਿਹੜਾ ਇਮਤਿਹਾਨ ਲੈ ਰਹੇ ਨੇ। ਮੈਨੂੰ ਜਿਹੜਾ ਨਾ ਐਵੇਂ ਸ਼ਰਾਰਤ ਆ ਗਈ। ਜਿਸ ਵੇਲੇ ਮੇਰੀ ਵਾਰੀ ਆਈ ਅਤੇ ਉਹ ਮੇਰੇ ਕੋਲੋਂ ਪੁੱਛਦੇ ਨੇ ਕਿ ਜ਼ੁੰਨੂਰੈਨ ਕਿਹਨੂੰ ਕਹਿੰਦੇ ਨੇ। ਮੈਂ ਕਿਹਾ ਜੀ ਮੈਂ ਸ਼ਾਇਰ ਹਾਂ, ਮੇਰੇ ਕੋਲੋਂ ਸ਼ੇਰ ਸੁਣ ਲਓ, ਅੱਲਾ ਦੀ ਕਸਮ ਹੈ। ਕਹਿ ਦਿੱਤਾ ਮੈਂ। ਉਹ ਜੱਜ ਜਿਹੜੇ ਨੇ ਨਾ ਇੰਝ ਇਹਨਾਂ ਨੇ ਸਿਰ ਚੁੱਕ ਕੇ ਘੂਰ ਕੇ ਮੇਰੇ ਵੱਲ ਵੇਖਿਆ, कहता हम कह रहे हैं, मैंने पूछा है कि आप ज़ुन्नूरैन किसे कहते हैं। मैं भी ना उसे टोन से जवाब दिया। मैंने कहा जी मैंने आपको बताया है कि मैं शायर हूँ, मुझसे शेर सुन लें। तो उन्होंने महसूस होया कि भी साड़ी बेइज्जती नहीं हो गई। तो उन्होंने ना नाल ही एक जज जड़ा ना थोड़ा जिहा सियाना लगा मैनू, जिन्हें जड़ा मैंने कहना चल यार तू इस तरह कर बई फैज़ अहमद फैज़ दियाँ किताबां दे नाम दस दे। मैं कहा चलो जी बनता तो यह भी नहीं, लेकिन चलो मैं तुहाडी इज्जत रख लैना। मैं तुहानूं ये मैं तुहाडे सामने कह रहा, उन्होंने नहीं कहा। मैं कहा जी मैं फिर उन्होंने किताबां दे नाम दस के ना अपनी जान छुड़ा ली। मैं क्या किधरे नाहल ही ना करदे सानूं। तो हुण चलदे हां असीं अज दी तकरीब दे प्रधान साडे उच्ची पीढ़ी ते तशरीफ फरमा ने। अज दी तकरीब दे साडे सदर जनाब प्रोफैसर मोहम्मद अब्बास मिर्ज़ा। तो ये ना समझना कि इन्हां तो बाद प्रोग्राम खत्म हो जाना, इस तो बाद मुशायरा शुरू होना है। जनाब मोहम्मद मुमताज़ लाहौरी, जनाब अनीस अहमद, मेहमानाने ग्रामी, ख़वातीन हज़रात, अस्सलामु अलैकुम। जिस नशिस्त पे जिहड़ी नशिस्त ते मैनूं बिठाया गया, उत्थे एक अजीब जी मुश्किल पेश आउंदी है कि ਜਿਹੜੀਆਂ ਗੱਲਾਂ ਸਦਰ ਨੇ ਕਰਨੀਆਂ ਹੁੰਦੀਆਂ ਨੇ ਉਹ ਮੁਕਰਰ ਸਾਰੀਆਂ ਹੀ ਕਰ ਚੁੱਕੇ ਹੁੰਦੇ ਨੇ। ਹੁਣ ਉਹ ਕੀ ਕਰੇ ਬਈ। ਤੇ ਜਿਹੜੇ ਪੇਸ਼ਾਵਰ ਸਦਰ ਨੇ ਨਾ, ਜਿਨ੍ਹਾਂ ਨੂੰ ਇਹ ਜਾਂਚ ਹੈ, ਉਹ ਜ਼ਰਾ ਚਲਾਕੀ ਕੋ ਕੰਮ ਲੈਂਦੇ ਨੇ। ਉਹ ਇਹ ਕਿ ਉਹਨਾਂ ਹੀ ਪਹਿਲੀਆਂ ਗੱਲਾਂ ਦੇ ਹੀ ਮਸ਼ਹੂਰ ਨੁਕਾਤ ਨੂੰ ਫੜਦੇ ਨੇ ਅਤੇ ਆਪਣਾ ਅੰਦਾਜ਼ੇ ਬਿਆਨ ਅਤੇ ਗੱਲ ਕਰਨ ਦੇ ਰੰਗ ਢੰਗ ਨਾਲ ਉਹਨੂੰ ਨਵਾਂ ਲਿਬਾਦਾ ਪਹਿਨਾ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੰਦੇ ਨੇ। ਕਾਫੀ ਕੁਝ ਹੋ ਗਿਆ, ਰਹਿ ਨਹੀਂ ਦਿਓ ਇਹਨੂੰ। ਆਓ ਜ਼ਰਾ ਮੁਮਤਾਜ਼ ਰਾਸ਼ਿਦ ਲਾਹੌਰੀ ਸਾਹਿਬ ਵੱਲ ਆਈਏ। ਬੜਾ ਕੰਮ ਕੀਤਾ, ਇਹਨਾਂ ਰਾਵਾਂ ਤੋਂ ਕੋਈ ਲੰਘ ਕੇ ਦੱਸੇ, ਇਹ ਸੌਖਾ ਨਹੀਂ ਹੈ। ਵੇਖੋ ਗੁਜ਼ਾਰਿਸ਼ ਇਹ ਹੈ, ਮੇਰੀ ਅਰਜ਼ ਸੁਣੋ ਕਿ ਅਸੀਂ ਇਨਸਾਨ ਹਾਂ, ਸਾਡੀਆਂ ਜ਼ਰੂਰੀਆਤ ਨੇ, मसरूफियात दें, उठना बैठना खाना पीना कमाना लियाना मिलना जुलना आना जाना करे की कुछ है, बहुत कुछ है। शेर ही तो नहीं कहते रहते हर वेले कि कलम पढ़िया तो शेर ही कहते रहने, होर करदे कख नहीं असी। तो लेकिन एक बंदा अगर 31वीं किताब तक पहुँच जाता है तो यदा मतलब यह है कि उन्हें इस ਕੰਮ ਨੂੰ ਕਿੰਨਾ ਟਾਈਮ ਦਿੱਤਾ ਹੈ, ਡਿਵੋਸ਼ਨ ਕਿੰਨਾ ਹੈ, ਇਹਦੇ ਲਈ ਕੁਰਬਾਨੀ ਕਿੰਨੀ ਹੈ, ਇਹਦੇ ਲਈ ਵਕਤ ਕਿੰਨਾ ਕੱਢਿਆ ਹੈ। ਆਸਾਨ ਕੰਮ ਨਹੀਂ, ਇਹ ਬਹੁਤ ਮੁਸ਼ਕਿਲ ਹੈ। ਯਾਦ ਰੱਖੋ ਸ਼ਾਇਰੀ ਪੂਰਾ ਬੰਦਾ ਮੰਗਦੀ ਹੈ। ਮੈਂ ਆਮ ਹੀ ਕਹਿੰਦਾ ਰਹਿੰਦਾ, ਉਹ ਇਹ ਨਹੀਂ ਕਹਿੰਦੀ ਅੱਧੇ ਪਚੱਧੇ ਉਹਦੇ ਵੱਲ ਆ ਜਾਓ ਅਤੇ ਬਾਕੀ ਵੇਖੀ ਜਾਏਗੀ, ਇੰਝ ਨਹੀਂ ਹੈਗਾ। ਬਲਕਿ ਮੈਂ ਕਹਿੰਦਾ, ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਵਜ਼ਨ 'ਚ ਲਿਖਦਾ ਹੈ, अगर वो चंगे शेर नहीं ना कहता तो वह कसूर है। इसलिए कि ਉਹਦੇ ਲਈ स्पार्क रोशनी एनलाइटनमेंट तो मौजूद है, मगर ख्याल उसे आउंदा है, स्पार्क है, मगर ਉਹਨੂੰ ਉਹ डिवेलप क्यों नहीं कर रहा, ਉਹਦੀ क्राफ्ट ਵੱਲ तवज्जो क्यों नहीं देंदा, ਉਹਦਾ लैंगुएज का पहलू ਜਿਹੜਾ है ਉਹਦੇ ਤੇ ਕਿੰਨੇ काम करना है। ਜਿਹੜਾ एक जहान है, लैंगुएज का शोभा, एक कायनात है पूरी। ਤੁਸੀਂ ਜ਼ਰਾ ਸ਼ਾਇਰੀ ਦੇ ਮੁਤਾਲਬਾਤ ਵੇਖੋ, ਉਹ ਸਿਰਫ ਬਹਿਰ ਤੇ ਕਾਫੀਆ ਰਦੀਫ ਨਹੀਂ ਮੰਗਦੀ, ਉਹ ਇਹਦੇ ਬਾਕੀ ਲਵਾਜ਼ਮਾਤ ਵੀ ਸਾਰੇ, ਤਸ਼ਬੀਹ ਹੈ, ਇਸਤਾਰਾ ਹੈ, ਲਫਜ਼ ਨਸ਼ਰ ਹੈ,
किनाया है ਉਹਦੇ ਬਖਰੇ ਕੀ ਅਜੀਬੋ ਗਰੀਬ ਨਾਂ ਨੇ ਇਲਮ ਅਰੂਜ਼ ਨਾ ਹੀ ਸਹੀ ਜ਼ਰੂਰੀ ਵੀ ਨਹੀਂ ਚੰਗੇ ਸ਼ਾਇਰ ਲਈ ਅਰੂਜ਼ੀਆਂ ਕਦੀ ਵੱਡਾ ਸ਼ਾਇਰ ਅੱਜ ਤੱਕ ਪੈਦਾ ਕੀਤਾ ਹੀ ਨਹੀਂ ਲੇਕਿਨ ਜਾਂ ਤੋੜ ਮਿਹਨਤ ਮੰਗਦੀ ਹੈ ਹਰ ਵਕਤ ਹੋਈ ਖਿਆਲ ਜ਼ਿਹਨ 'ਚ ਨਵੀਂ ਗੱਲ ਕਿਉਂ ਨਹੀਂ ਹੁੰਦੀ ਉਹਦੇ ਲਈ ਤਗੋਦੋ ਉਹਦੇ ਲਈ ਕੋਸ਼ਿਸ਼ ਤੇ ਮੁਮਤਾਜ਼ ਸਾਹਿਬ ਦੀ ਜ਼ਿੰਦਗੀ ਵੇਖੋ ਨਵੀਆਂ ਹੀ ਗੱਲਾਂ ਨੇ ਫਿਲਮੀ ਗਾਣਿਆਂ ਤੋਂ ਸ਼ੁਰੂ ਕੀਤਾ ਸੀ ਕੰਮ ਕਿਤਾਬ ਆਈ ਕਿੰਨੀ ਸਫ਼ਿਆਂ ਦੀ ਉਹ ਕਿਤਾਬ ਸੀ ਬਹੁਤ ਪਹਿਲਾਂ ਦੀ ਕਿਤਾਬ ਉਹਨਾਂ ਦਾ ਜਾਇਜ਼ਾ ਲੈਣਾ ਉਹਨਾਂ ਆਪ ਰੋਸ਼ਨੀ ਨਹੀਂ ਪਾਈ ਉਹਦੇ ਬਾਅਦ ਨਸਰ ਉਹਦੇ ਬਾਅਦ ਰਸਾਲਾ ਉਹਦੇ ਬਾਅਦ ਸ਼ਾਇਰੀ ਦੀਆਂ ਬੇਸ਼ੁਮਾਰ ਅਸਨਾਫ ਔਰ ਪੰਜਾਬੀ ਜ਼ਬਾਨ ਉਹਦੀ ਰਿਚਨੈਸ ਦੀ ਗੱਲ ਕੀ ਕਰੀਏ ਅਕਲ ਦੰਗ ਰਹਿ ਜਾਂਦੀ ਹੈ ਉਹਦੀ ਵਜ੍ਹਾ ਇਹ ਹੈ ਕਿ ਉਹਦੇ ਵਿੱਚ ਫੋਕ ਮੌਜੂਦ ਹੈ ਫੋਕ ਜਿਹੜਾ ਹੈ ਉਰਦੂ 'ਚ ਨਹੀਂ ਮੈਂ ਉਰਦੂ 40 ਸਾਲ ਪੜ੍ਹਾਈ ਹੈ ਫਿੱਕੀ ਕੋਈ ਫੋਕ ਨਹੀਂ ਉਹਦਾ ਇਸ ਲਈ ਕਿ ਉਹ ਆਮ ਬੰਦੇ ਦੀ ਜ਼ਬਾਨ ਹੀ ਨਹੀਂ ਉਹ ਕੁਝ ਮਕਾਸਦ ਲਈ ਬਣਾਈ ਗਈ ਸੀ ਉਹਨੂੰ ਥੋਪਿਆ ਗਿਆ ਔਰ ਮੈਂ ਇਸ ਮੌਜੂ 'ਤੇ ਮੈਂ ਹਟਣਾ ਪਰਾਂ ਉਰਦੂ ਕੀ ਹੈ ਹਿੰਦੀ ਸਾਰੀ ਅਸਾਂ ਵਿੱਚ ਅਰਬੀ ਫਾਰਸੀ ਵਾੜ ਲਈ ਹੈ ਉਹਨਾਂ ਸੰਸਕ੍ਰਿਤ ਵਾੜ ਲਈ ਹੈ ਤੇ ਰਸਮਲ ਖਤ ਬਦਲਿਆ ਗਿਆ ਅਰਬੀ ਦਾ ਅਪਣਾ ਲਿਆ ਅਸਾਂ ਸਾਰੀ ਹਿੰਦੀ ਆ ਕੀ ਹੈ ਉਹ ਇਸ ਲਈ ਪੰਜਾਬੀ ਜਿਹੜੀ ਹੈ ਉਹ ਤੇ ਧਰਤੀ ਮਾਂ ਦੀ ਜ਼ਬਾਨ ਹੈ ਉਹ ਤੇ ਲੋਕਾਈ ਦੀ ਜ਼ਬਾਨ ਹੈ ਉਹ ਤੇ ਆਮ ਬੰਦੇ ਦੀ ਜ਼ਬਾਨ ਹੈ ਚੁਨਾਚੇ ਉਹਦੇ 'ਚ ਫੋਕ ਹੈ ਫੋਕ ਦੀ ਰਿਚਨੈਸ ਦਾ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਸੱਚੀਆਂ ਗੱਲਾਂ ਢਿੱਡ ਤੋਂ ਨਿਕਲਦੀਆਂ ਨੇ ਤੇ ਦੂਜੇ ਦਿਲ 'ਚੋਂ ਨਿਕਲਦੀਆਂ ਨੇ ਤੇ ਦੂਜੇ ਦਿਲ 'ਚ ਜਾ ਕੇ ਬਹਿ ਜਾਂਦੀਆਂ ਨੇ ਤੁਸੀਂ ਸੁਣੋ ਸ਼ਬਦ ਨੇ ਅਸ਼ਲੋਕ ਨੇ ਮਾਈਏ ਨੇ ਗਿੱਧੇ ਨੇ ਟੱਪੇ ਨੇ ਬੋਲੀਆਂ ਨੇ ਕੀਕਲੀਆਂ ਨੇ ਤੁਹਾਡੇ ਸਾਹਮਣੇ ਖਰੇ ਕੀ ਕੁਝ ਹੈ ਇਹਦੇ 'ਚ ਬੇਪਨਾਹ ਖਿਲਾਰ ਹੈ ਇਹਦਾ ਕੋਈ ਆਸਾਨ ਕੰਮ ਹੈ ਪੰਜਾਬੀ 'ਚ ਲਿਖਣਾ ਔਰ ਮੈਨੂੰ ਗਿਲਾ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਪੰਜਾਬੀ ਦੀ ਬੜੀ ਨਾਕਦਰੀ ਕੀਤੀ ਹੈ ਮਾਂ ਮੰਨਦੀ ਨਹੀਂ ਕਿ ਮੇਰਾ ਬੱਚਾ ਪੰਜਾਬੀ ਬੋਲੇ ਮੈਂ ਕੀ ਕਰਾਂ ਇੱਥੇ ਟੱਕਰਾਂ ਮਾਰ ਛੜੀਆਂ ਨੇ ਮਾਂ ਨਹੀਂ ਮੰਨਦੀ ਆਖੀ ਜਾਂਦੇ ਫਿਰ ਆਖੀ ਜਾਓ ਔਰ ਉਹਦੀ ਇੱਕ ਬੜੀ ਵੱਡੀ ਇੱਕ ਵਜ੍ਹਾ ਮੌਜੂਦ ਹੈ ਇੱਕ ਤਾਂ ਸਾਜ਼ਿਸ਼ ਦੇ ਤਹਿਤ ਹੋਇਆ ਸਾਰਾ ਕੁਛ ਦੂਜੀ ਇੱਕ ਹੋਰ ਵੱਡੀ ਵਜ੍ਹਾ ਹੈ ਪੰਜਾਬੀ ਫਿਲਮਾਂ ਨੇ ਦੇ ਇੱਕ ਪਹਿਲੂ ਨੇ ਪੰਜਾਬੀ ਜ਼ਬਾਨ ਨੂੰ ਬੜਾ ਫਾਇਦਾ ਪਹੁੰਚਾਇਆ ਔਰ ਉਹਦੇ ਦੂਜੇ ਪਹਿਲੂ ਨੇ ਉਸ ਤੋਂ ਬਹੁਤਾ ਨੁਕਸਾਨ ਪਹੁੰਚਾਇਆ ਫਾਇਦਾ ਜਿਹੜਾ ਪਹੁੰਚਾਇਆ ਉਹ ਪੰਜਾਬੀ ਦੇ ਗੀਤ ਨੇ ਪੰਜਾਬੀ ਗੀਤਾਂ 'ਤੇ ਉਹ ਲੋਕ ਵੀ ਝੂਮਦੇ ਨੇ ਤੇ ਹਿਲਦੇ ਨੇ ਤੇ ਲੁਤਫ ਲੈਂਦੇ ਨੇ ਜਿਹੜੇ ਪੰਜਾਬੀ ਲੈਂਗੁਏਜ ਨੂੰ ਸਮਝਦੇ ਹੀ ਨਹੀਂ ਉਹਦੇ 'ਚ ਤਾਸੀਰ ਹੈ ਉਹਦੇ 'ਚ ਉਹ ਦਿਲ 'ਚੋਂ ਨਿਕਲਦੀਆਂ ਗੱਲਾਂ ਨੇ ਸਾਰੀਆਂ ਉਹਦੀਆਂ ਟਿਊਨਾਂ ਉਹਦਾ ਸਾਰਾ ਤਰਜ਼ਾਂ ਉਹਦੇ ਬੋਲ ਉਹਦਾ ਅੰਦਾਜ਼ ਸਾਰੇ ਦਾ ਸਾਰਾ ਹੀ ਲੇਕਿਨ ਉਹ ਯਾਰੋ ਹੱਦ ਮੁੱਕ ਗਈ ਹੈ ਇਹ ਹੁਣ ਮੌਲਾ ਜੱਟ ਦਾ ਨਵਾਂ ਵਰਸ਼ਨ ਆਇਆ ਤੇ ਮੈਂ ਤੇ ਪਹਿਲੀ ਵੀ ਨਹੀਂ ਸੀ ਵੇਖੀ ਤੇ ਇਹ ਵੀ ਨਹੀਂ ਵੇਖੀ ਲੇਕਿਨ ਕਿੱਥੇ ਨੇ ਉਹੋ ਜਿਹੇ ਕਿਰਦਾਰ ਗੰਡਾਸੇ ਜਿੰਨਾ ਫੜੇ ਨੇ ਜਿੰਨਾ ਡਾਂਗਾਂ ਫੜੀਆਂ ਨੇ ਜਿੰਨਾ ਛਵੀਆਂ ਫੜੀਆਂ ਨੇ ਜਿਹੜੇ ਮਾਰੀ ਕੁੱਟੀ ਜਾਣਦੇ ਨੇ ਕਤਲ ਵੱਢ ਕਰਦੇ ਚਲੇ ਜਾਣਦੇ ਨੇ ਗੰਡਾਸਿਆਂ ਦੇ ਨਾਲ ਗੋਲੀਆਂ ਦੇ ਮੂੰਹ ਜਿਹੜੇ ਨੇ ਉਹ ਦੂਜੇ ਪਾਸੇ ਕਰਦੇ ਪਏ ਨੇ ਮਾਂ ਇਹ ਵਹਿੰਦੀ ਹੈ ਤੇ ਉਹ ਤੇ ਆਪਣੇ ਪੁੱਤਰਾਂ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹ ਪੰਜਾਬੀ ਬੋਲਣ ਕੁਝ ਸਾਡੇ ਨਾਦਾਨ ਵੱਡੇ ਲੋਕਾਂ ਨੇ ਵੀ ਨਾਮਾਕੂਲ ਹਰਕਤ ਕੀਤੀ ਜਦੋਂ ਇਹ ਕਿਹਾ ਕਿ ਪੰਜਾਬੀ ਗਾਲਾਂ ਦੀ ਜ਼ਬਾਨ ਹੈ ਉੱਲੂ ਦਿਓ ਪੱਠੇ ਹੋ ਤੁਹਾਨੂੰ ਹੁਣ ਅਰਬੀ ਦੀਆਂ ਗਾਲਾਂ ਨਹੀਂ ਆਉਂਦੀਆਂ ਤੇ ਮੈਂ ਕੀ ਕਰਾਂ ਤੁਸੀਂ ਕੀ ਸਮਝਦੇ ਹੋ ਕਿ ਅਰਬੀ 'ਚ ਗਾਲਾਂ ਹੈ ਨਹੀਂ ਕਿੱਥੇ ਫਿਰਦੇ ਹੋ ਤੁਸੀਂ ਤੁਹਾਨੂੰ ਉਰਦੂ ਦੀਆਂ ਗਾਲਾਂ ਨਹੀਂ ਆਉਂਦੀਆਂ ਬਦਤਮੀਜ਼ ਹੈ ਗੁਸਤਾਖ ਹੈ ਉੱਲੂ ਕਾ ਪੱਠਾ ਹੈ ਔਰ ਮੁਸ਼ਤਾਕ ਅਹਿਮਦ ਯੂਸਫੀ ਕਹਿੰਦਾ ਅੰਗਰੇਜ਼ੀ ਦੀਆਂ ਤੇ ਉਰਦੂ ਦੀਆਂ ਗਾਲਾਂ ਇੰਨੀਆਂ ਫਿੱਕੀਆਂ ਤੇ ਬੇਬਾਸ ਨੇ ਕਿ ਬੰਦਾ ਆਪਣੇ ਆਪ ਨੂੰ ਕੱਢ ਲੈਂਦਾ ਯਾਨੀ ਅੰਗਰੇਜ਼ੀ ਉਰਦੂ ਦੀਆਂ ਗਾਲਾਂ ਜਿਹੜੀਆਂ ਨੇ ਇੰਨੀਆਂ ਫਿੱਕੀਆਂ ਨੇ ਬੰਦਾ ਆਪਣੇ ਆਪ ਨੂੰ ਕੱਢ ਲੈਂਦਾ ਲਓ ਗੱਲ ਕਰੋ ਤੇ ਇਸ ਦੁਨੀਆ ਤੇ ਮੇਰਾ ਬੈਤ ਹੈ ਸਿਰਫ ਪੰਜਾਬ ਉਹ ਖਿੱਤਾ ਹੈ ਜਿੱਥੇ ਬੱਚੇ ਮਾਂ ਬੋਲੀ ਵਿੱਚ ਪੜ੍ਹਦੇ ਨਹੀਂ ਸਿਰਫ ਪੰਜਾਬ ਇਸ ਦੁਨੀਆ ਤੇ ਸਿਰਫ ਪੰਜਾਬ ਉਹ ਖਿੱਤਾ ਹੈ
ਜਿੱਥੇ ਬੱਚੇ ਮਾਂ ਬੋਲੀ ਵਿੱਚ ਪੜ੍ਹਦੇ ਨਹੀਂ ਤੇ ਜਿਹੜੇ ਲੋਕਾਂ ਨੇ ਪੰਜਾਬੀ ਦਾ ਝੰਡਾ ਚੁੱਕਿਆ ਦਾ, ਗੱਲ ਲੰਮੀ ਹੋ ਗਈ, ਮੈਂ ਲੱਗਾ ਮੁਕਾਨ ਛੇਤੀ ਨਾਲ ਹੀ ਜੀ। ਉਹ ਨਾ ਸ਼ੇਰ ਦੇ ਵਿੱਚ ਤੇ ਇਸ਼ਾਰਾ ਹੀ ਹੁੰਦਾ ਹੈ ਨਾ, ਸਾਰੀ ਤਫਸੀਲ ਜਿਹੜੀ ਆ ਉਹ ਤੇ ਫਿਰ ਤੁਹਾਡੇ ਵਗਰੇ ਦਾਨਸ਼ਵਰ ਜਾਣਦੇ ਹੀ ਨੇ ਉਹ ਸਾਰੇ ਦੇ ਸਾਰੇ। ਤੇ ਇਹ ਹੈ ਕਿ ਮੁਖਤਸਰ ਜੀ ਗੱਲ ਇਹ ਕਿ ਇਹ ਕਾਬਲੇ ਕਦਰ ਲੋਕ ਨੇ ਜਿਨ੍ਹਾਂ ਪੰਜਾਬੀ ਦਾ ਝੰਡਾ ਚੁੱਕਿਆ ਦਾ ਹੈ। ਇਹ ਵੇਖ ਲਓ ਤੁਹਾਡੇ ਸਾਹਮਣੇ ਕੀ ਰੌਣਕ ਲਾਈ ਦੀ ਹੈ। ਮੁਦੱਸਰ ਇਕਬਾਲ ਭੱਟ ਸਾਹਿਬ ਨੇ, ਇਹਨਾਂ ਲੋਕਾਂ ਦੀ ਇੱਜ਼ਤ ਕਰੋ, ਇਹਨਾਂ ਦੇ ਨਾਲ ਟੁਰੋ, ਇਹਨਾਂ ਦੀਆਂ ਗੱਲਾਂ ਸੁਣੋ, ਹਾਂ ਦੇ ਨਾਲ ਹਾਂ ਮਿਲਾਓ। ਮੁਮਤਾਜ਼ ਰਾਸ਼ਦ ਸਾਹਿਬ ਵੀ ਨਾਲ, ਮੁਸ਼ਤਾਕ ਕਮਰ ਬੈਠਾ ਹੈ ਨਾਲ, ਅਦਲ ਮਿਨਹਾਜ ਲਾਹੌਰੀ ਬੈਠੇ ਨੇ, ਬਾਕੀ ਦੋਸਤ ਨੇ ਜਿਹੜੇ ਪੰਜਾਬੀ ਦੇ ਕਾਜ਼ ਲਈ ਕੰਮ ਕਰਦੇ ਨੇ। ਉਹਨਾਂ ਨੂੰ ਸਲਾਮ, ਉਹਨਾਂ ਦੀ ਤੌਕੀਰ 'ਚ ਇਜ਼ਾਫਾ, ਅੱਲਾ ਉਹਨਾਂ ਨੂੰ ਬਰਕਤਾਂ ਦੇ। ਕਿਤਾਬ ਲਈ ਬਹੁਤ ਸ਼ੁਕਰੀਆ ਤੇ ਮੁਬਾਰਕਬਾਦ। ਇਹ ਸੌਖਾ ਕੰਮ ਨਹੀਂ, ਤੁਸੀਂ ਔਖੇ ਕੰਮ ਕਰਦੇ ਹੋ, ਮੈਨੂੰ ਪਤਾ। ਬਹੁਤ ਸ਼ੁਕਰੀਆ। ਜੀ ਬਹੁਤ ਸ਼ੁਕਰੀਆ ਜਨਾਬ ਪ੍ਰੋਫੈਸਰ ਮੁਹੰਮਦ ਅਬਾਸ ਮਿਰਜ਼ਾ ਸਾਹਿਬ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਇਹ ਗੱਲਾਂ ਇਕੱਠੇ ਹੋਏ ਸਾਂ ਅਸੀਂ ਗੱਲਾਂ ਕਰਨ ਵਾਸਤੇ ਜਨਾਬ ਮੁਮਤਾਜ਼ ਰਾਸ਼ਦ ਲਾਹੌਰੀ ਲਈ। ਕੁਝ ਗੱਲਾਂ ਕਰ ਸਕੇ ਹਾਂ, ਕੁਝ ਗੱਲਾਂ ਨਹੀਂ ਕਰ ਸਕੇ। ਜਿਹੜੀਆਂ ਗੱਲਾਂ ਕਰ ਲਈਆਂ ਨੇ ਜਨਾਬ ਇਹ ਤੁਹਾਡੀ ਖਿਦਮਤ 'ਚ ਪੇਸ਼ ਨੇ। ਅਤੇ ਇਨਸ਼ਾ ਅੱਲਾਹ ਤਾਲਾ ਤੁਹਾਡੇ ਗੱਲਾਂ ਅਸੀਂ ਜਿੰਨੀਆਂ ਮਰਜ਼ੀ ਕਰਦੇ ਰਹੀਏ, ਤੁਹਾਡਾ ਕੰਮ ਜਿਹੜਾ ਉਹ ਨਹੀਂ ਮੁੱਕਦਾ। ਤੁਹਾਡਾ ਕੰਮ ਇੰਨਾ ਵੱਡਾ ਹੈ, ਤੁਹਾਡਾ ਕੰਮ ਇੰਨਾ ਵੱਡਾ ਹੈ ਕਿ ਤੁਹਾਡਾ ਕੰਮ ਜਿਹੜਾ ਹੈਗਾ ਨਾ ਉਸ ਦੇ ਕੰਮ ਦੇ ਕੱਦ ਦੇ ਬਰਾਬਰ ਅਸੀਂ ਗੱਲਾਂ ਨਹੀਂ ਕਰ ਸਕਦੇ। ਤੁਸੀਂ ਬਹੁਤ ਮਹਾਨ ਹੋ, ਤੁਸੀਂ ਪੰਜਾਬੀ ਦੇ ਮਹਾਨ ਹੋ ਜਨਾਬ। ਬਹੁਤ ਵਧਾਈਆਂ। ਅੱਜ ਅਸੀਂ ਸਾਰੇ ਸੰਗੀ ਬੇਲੀ ਤੁਹਾਡੇ ਵਾਸਤੇ ਇਕੱਠੇ ਹੋਏ ਹਾਂ, ਤੁਹਾਨੂੰ ਵਧਾਈਆਂ। ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਇੱਕ ਵੱਡਾ ਮਿੱਤਰ ਜਿਹੜਾ ਹੈ ਉਹ ਅੱਜ ਉਹਨੇ ਲਾਹੌਰੀ ਟੱਪੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ ਨੇ, ਕਿਤਾਬ ਸਾਹਮਣੇ ਆਈ ਹੈ ਅਤੇ ਹੁਣ ਆਉਂਦੇ ਹਾਂ ਅਸੀਂ ਮੁਸ਼ਾਰੇ ਵੱਲ। ਜੀ ਮੁਸ਼ਾਇਰਾ ਅਸੀਂ ਸ਼ੁਰੂ ਕਰਦੇ ਹਾਂ ਜਨਾਬ ਸਦਰ ਦੀ ਇਜਾਜ਼ਤ ਨਾਲ। ਵੇਲਾ ਬਹੁਤ ਲੰਘ ਗਿਆ, ਅਸੀਂ ਗੱਲਾਂ ਕਰਦੇ ਰਹੇ ਹਾਂ ਮੁਮਤਾਜ਼ ਰਾਸ਼ਦ ਲਾਹੌਰੀ ਲਈ। ਮੈਂ ਸਾਰੇ ਸੱਜਣਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਦੇ ਜਿੰਨੇ ਮੁਸ਼ਾਇਰੇ ਦੇਖੇ ਨੇ ਉਹਦੇ 'ਚ ਇਹ ਕਹਿੰਦੇ ਨੇ ਕਿ 5 ਸ਼ੇਰ ਸੁਣਾਓ, ਔਰ ਜਿਹੜਾ 4 ਸ਼ੇਰ ਸੁਣਾਏਗਾ ਉਸ ਨੂੰ ਜ਼ਿਆਦਾ ਦਾਤ ਦਿਓ ਕਿ ਉਹਨੇ 4 ਸ਼ੇਰ ਸੁਣਾਏ ਨੇ। ਅਤੇ ਮੈਂ ਸੰਗੀ ਉਹਨੂੰ ਵਾਹ ਲਓ ਜੀ, ਇਨਾਮ ਦਾ ਐਲਾਨ ਹੋ ਗਿਆ ਮੁਦੱਸਰ ਇਕਬਾਲ ਭੱਟ ਨੂੰ। ਅਤੇ ਜਨਾਬ ਜੋ ਇਨਾਮ ਤੁਸੀਂ ਦੇਣਾ ਚਾਹੋਗੇ ਨਾ ਬਸ ਖਲੋ ਕੇ ਉਹਨੂੰ ਵਧਾਈਆਂ ਦੇ ਦੇਣਾ ਜਨਾਬ। ਇਨਾਮ ਆ ਗਿਆ ਜਨਾਬ ਜੀ। ਮੁਸ਼ਾਇਰਾ ਸ਼ੁਰੂ ਕਰਦੇ ਹਾਂ। ਅਤੇ ਅਸਰਾ ਅਸਲਮ ਸਾਹਿਬਾ, ਮੈਂ ਪਹਿਲੇ ਬੁਲਾਉਣ 'ਚ ਜ਼ਰਾ ਲੇਟ ਹੋ ਗਿਆ ਸੀ, ਮੈਂ ਕਿਹਾ ਇਹਨਾਂ ਨੂੰ ਪਹਿਲੇ ਬੁਲਾ ਲਈਏ, ਤਸ਼ਰੀਫ ਲਿਆਉਣ ਅਤੇ ਆਪਣੇ ਕਲਾਮ ਤੋਂ ਨਵਾਜ਼ਣ, ਪੰਜਾਬੀ ਕਲਾਮ ਤੋਂ, ਉਰਦੂ ਕਲਾਮ ਤੋਂ, ਜੋ ਮਰਜ਼ੀ ਤੁਹਾਡਾ ਦਿਲ ਕਰੇ ਸੁਣਾਓ। ਅਤੇ ਸ਼ੇਰਾਂ ਦਾ ਖਿਆਲ ਰੱਖਣਾ ਜੇ, 5 ਦੀ ਪਾਬੰਦੀ ਹੈ। ਆ ਜਾਓ, ਬਿਸਮਿਲ੍ਲਾ। 5 ਸ਼ੇਰਾਂ ਦੀ ਪਾਬੰਦੀ ਹੈ, ਆ ਜਾਓ ਜੀ। ਅਸਲਾਮ ਵਾਲੇਕੁਮ ਵੰਸ ਅਗੇਨ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਵੈਲਕਮ, ਔਰ ਖ਼ਾਸ ਤੌਰ 'ਤੇ ਮੁਦੱਸਰ ਇਕਬਾਲ ਭੱਟ ਸਾਹਿਬ ਤਸ਼ਰੀਫ ਲਿਆਏ ਨੇ। ਮੇਰਾ ਖਿਆਲ ਹੈ ਉਹਨਾਂ ਦੀ ਆਮਦ ਦੇ ਵਿੱਚ ਤਾਲੀਆਂ ਅਗਰ ਨਾ ਹੋਣ ਤਾਂ ਜ਼ਿਆਦਤੀ ਹੈ। ਦੋ ਸ਼ੇਰ ਕਿ ਬਾਬੇ ਘਰ ਲੜਾਈ ਨਾ ਹੁੰਦੀ, ਬਾਬੇ ਘਰ ਲੜਾਈ ਨਾ ਹੁੰਦੀ ਜੇ ਰਾਣੋ ਦੀ ਹਮਸਾਈ ਨਾ ਹੁੰਦੀ। ਬਾਬੇ ਘਰ ਲੜਾਈ ਨਾ ਹੁੰਦੀ ਜੇ ਰਾਣੋ ਦੀ ਹਮਸਾਈ ਨਾ ਹੁੰਦੀ। ਦੱਸੋ ਕਿੱਥੇ ਫੜਿਆ ਜਾਣਾ ਸੀ, ਦੱਸੋ ਕਿੱਥੇ ਫੜਿਆ ਜਾਣਾ ਸੀ ਜੇ ਸ਼ਾਮਤ ਉਹਦੀ ਆਈ ਨਾ ਹੁੰਦੀ। ਥੈਂਕ ਯੂ। ਦੋ ਸ਼ੇਰ। ਬਹੁਤ ਸ਼ੁਕਰੀਆ ਜਨਾਬ। ਇਹਨਾਂ ਨੂੰ ਤਾਂ ਇਨਾਮ ਦੇ ਨਾਲ ਐਵਾਰਡ ਮਿਲਣਾ ਚਾਹੀਦਾ ਹੈ ਭੱਟ ਸਾਹਿਬ। 3 ਦੀ ਬਜਾਏ ਇਹਨਾਂ ਨੇ 2 ਸ਼ੇਰ ਸੁਣਾਏ ਨੇ। ਮਾਸ਼ਾ ਅੱਲਾਹ ਬਹੁਤ ਸੋਹਣੇ ਸ਼ੇਰ ਸੁਣਾਏ ਨੇ। ਅਤੇ ਮੁਦੱਸਰ ਇਕਬਾਲ ਭੱਟ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਟੇਜ 'ਤੇ ਤਸ਼ਰੀਫ ਲਿਆਓ। ਮੈਨੂੰ ਇੱਕ ਹਯਾਤੀ ਥੋੜ੍ਹੀ ਲੱਗਦੀ ਹੈ, ਧਰਤੀ ਉੱਤੇ ਆਈਏ ਜਾਈਏ, ਆਈਏ ਜਾਈਏ।
चलो मैं एक शेर सुना के जड़ा ना अगले शायर ਨੂੰ बुलाना जनाब वहीद नाज साहब हैंड सीनियर शायर लेकिन मेरे सामने मेरे मुंह निकल गए ने तशरीफ लियाओ आ जाओ तो कलाम सुनाओ जनाब भट्ट साहब आ जाओ स्टेज पे बिस्मिल्लाह आ जाओ जी गज़ल आशिक ਭੋਲੇ ਹੁੰਦੇ ਨੇ ਅੰਨੇ ਬੋਲੇ ਹੁੰਦੇ ਨੇ ਆਸ਼ਿਕ ਭੋਲੇ ਹੁੰਦੇ ਨੇ ਅੰਨੇ ਬੋਲੇ ਹੁੰਦੇ ਨੇ ਇਸ਼ਕ ਦੀ ਖੇਡੇ ਪੈ ਕੇ ਇਹਨਾਂ ਥਲ ਫਰੋਲੇ ਹੁੰਦੇ ਨੇ ਇਸ਼ਕ ਦੀ ਖੇਡੇ ਪੈ ਕੇ ਇਹਨਾਂ ਥਲ ਫਰੋਲੇ ਹੁੰਦੇ ਨੇ ਪੈਰ ਪੈਰ ਤੇ ਜੀਵਨ ਵਿੱਚ ਵਾਹ ਵਰੋਲੇ ਹੁੰਦੇ ਨੇ ਪੈਰ ਪੈਰ ਤੇ ਜੀਵਨ ਵਿੱਚ ਵਾਹ ਵਰੋਲੇ ਹੁੰਦੇ ਨੇ ਜਿਨਸਾਂ ਦੀ ਇਸ ਮੰਡੀ ਅੰਦਰ ਕਈ ਵਿਚੋਲੇ ਹੁੰਦੇ ਨੇ ਔਰ ਆਪਣੀਆਂ ਕਦਰਾਂ ਭੁੱਲਣ ਵਾਲੇ ਕੱਖੋਂ ਹੌਲੇ ਹੁੰਦੇ ਨੇ ਆਪਣੀਆਂ ਕਦਰਾਂ ਭੁੱਲਣ ਵਾਲੇ ਕੱਖੋਂ ਹੌਲੇ ਹੁੰਦੇ ਨੇ ਔਰ ਬਾਲਪੁਣੇ ਦੀਆਂ ਨਿੱਘੀਆਂ ਸਦਰਾਂ ਜਿਵੇਂ ਪਟੋਲੇ ਹੁੰਦੇ ਨੇ ਬਾਲਪੁਣੇ ਦੀਆਂ ਨਿੱਘੀਆਂ ਸਦਰਾਂ ਜਿਵੇਂ ਪਟੋਲੇ ਹੁੰਦੇ ਨੇ ਪਿੰਡ ਦੀ ਰਹਿਤਲ ਦਾ ਵਿਰਸਾ ਮਾਈਏ ਢੋਲੇ ਹੁੰਦੇ ਨੇ ਪਿੰਡ ਦੀ ਰਹਿਤਲ ਦਾ ਵਿਰਸਾ ਬਹੁਤ ਸ਼ੁਕਰੀਆ ਪਿੰਡ ਦੀ ਰਹਿਤਲ ਦਾ ਵਿਰਸਾ ਮਾਈਏ ਢੋਲੇ ਹੁੰਦੇ ਨੇ ਉਹ ਸ਼ੇਰ ਦੇਖਣਾ ਕਿ ਹੁਣ ਤੇ ਜੰਮਦੇ ਬਾਲਾਂ ਦੇ ਸਿਰ ਵਿੱਚ ਤੌਲੇ ਹੁੰਦੇ ਨੇ ਬਹੁਤ ਸ਼ੁਕਰੀਆ ਹੁਣ ਤੇ ਜੰਮਦੇ ਬਾਲਾਂ ਦੇ ਸਿਰ ਵਿੱਚ ਤੌਲੇ ਹੁੰਦੇ ਨੇ ਪਿਆਰ ਦੇ ਵਿੱਚ ਵੀ ਨਾਜ਼ ਬੜੇ ਰੌਲੇ ਗੋਲੇ ਹੁੰਦੇ ਨੇ ਬਹੁਤ ਪਿਆਰ ਦੇ ਵਿੱਚ ਵੀ ਨਾਜ਼ ਬੜੇ ਰੌਲੇ ਗੋਲੇ ਹੁੰਦੇ ਨੇ ਇਹ ਇਹਨਾਂ ਦੀ ਥਾਂ ਤੇ ਨਹੀਂ ਹੈ ਸੀ ਸੀਨੀਅਰ ਸ਼ਾਇਰ ਸਨ ਬਸ ਮੇਰੇ ਮੂੰਹ ਇੱਕਦਮ ਨਿਕਲ ਗਿਆ ਮੈਂ ਕਿਹਾ ਚਲੋ ਹੁਣ ਆ ਗਏ ਨੇ ਤੇ ਠੀਕ ਹੈ ਆ ਗਿਆ ਜੋ ਮੇਰਾ ਬਿਆਨ ਹੋ ਗਿਆ ਜੀ ਤੇ ਮੈਂ ਗੁਜ਼ਾਰਿਸ਼ ਕਰਾਂਗਾ मोहतरमा अनीला मुनीर साहिबा शायर भी ने शायरा भी ने ते नाल सियासी रहनुमा ने ते तशरीफ लियान किताब की मुबारक पेश करन ते एक दो शेर भी अता कर देन चलो मुबारक दे दिओ आ जाओ ये तो खुशी की गल है तुसीं शेर नहीं सुनाओगे आ जाओ अस्सलाम वालेकुम जी आप सबको अस्सलाम वालेकुम ये मुमताज़ राशिद लाहौरी इनके मुझे अक्सर इनविटेशंस मिलते हैं लेकिन इनको मेरी एक्टिविटीज़ का भी पता है कि मैं कहाँ पे होती हूँ ये इंतहाई अच्छे दोस्त हैं और उससे अच्छे बेहतरीन उस्ताद हैं लेकिन ये इतने धीमे लहजे में इंतहाई तंज़ो मज़ा वाली बात भी करते हैं ये उनको आइडिया है जो इनके साथ मुसलसल इन टच है इनकी मैंने जितनी शायरी सुनी है सारी आउट क्लास है पढ़ी इसलिए नहीं कहूँगी कि इन्होंने आज तक मुझे कभी कोई किताब नहीं दी मुशायरों में बुलाते हैं और वैसे ही वापस भेज देते हैं लेकिन बहरहाल बेहतरीन इंसान है अच्छे शायर हैं और बेहतरीन इंसान होना सबसे बड़ी खूबी है मेरा ख्याल है इतना ही काफ़ी है इससे ज़्यादा झूठ बोला नहीं जा सकता पहली सियासतदान जड़ी सच्ची गल कर रही है पहली सियासतदान जिन्हें स्टेज पर आके सच्ची गल की है लेकिन असी इसनूं सच्चा नहीं समझते असी तो इन्नियां गवाहियां देंदे रहे साडियां सारियां गवाहियां तुसीं झुटला दित्तियां ने राशिद साहब जड़े ने वो हमेशा सच बोलते हैं ते मैं दावत दांगा मोहतरमा डॉक्टर तबस्सुम साहिबा तशरीफ लियान अपना कलाम भी सुनान ते मुमताज़ राशिद लाहौरी साहब ने मुबारकबाद भी पेश करन ते पहली तकरीब च मैं इन्होंने बुला नहीं सकिया मेरे को ना आगे पीछे हो गया तशरीफ लियाओ जी अस्सलाम वालेकुम सबको बहुत शुक्रिया अनीस साहब जज़ाकल्लाह सदर महफ़िल की इजाज़त के साथ जी आप सब मेरे लिए नहायत काबिल एहतराम है बहुत मोहतरम है मैं आप सबको सुनने के लिए आप सबसे कुछ सीखने के लिए आपकी महाफिल में आ जाया करती हूँ और मुश्ताक कमर साहब का बहुत शुक्रिया ये भी मुझे सपोर्ट करते हैं काफ़ी सपोर्ट करते हैं मैं अदब से मेरा दिली लगाव है मैं सीखना चाह रही हूँ और आप सब मेरे सीनियर हैं और मैं आप सब सीनियर से कुछ सीखने के लिए आती हूँ
तो आप सबकी शफ़क़त की मैं मुल्तमिस हूँ कि आप सब शफ़क़त भरा हाथ सर पे रखा करें और मुझे गाइड किया करें, और मैं कोशिश करूँगी कि मैं आपसे कुछ सीख लूँ। जज़ाकल्लाह। आज चूँकि मुमताज़ राशिद साहब लाहौरी साहब की किताब की ये रूण माही या मुख बहाली, चलो पंजाबी ते आ जाने क्योंकि माहौल ही पंजाबी दा, ते जनाब अज फिर इन्हां दा ही बनदा है जो मैं इन्हां दे ही टप्पे ते इन्हां ने जेह्ड़े लिखे ने वो मैनूं बड़े अच्छे लगे। अज मैं अपना कलाम नहीं सुनावांगी, अज मैं इन्हां दे ही जेह्ड़े ने ना टप्पे मैनूं बड़े अच्छे लग रहे हैं, मैं दिल कर रहा मैं यही पढ़ा। ते मुमताज़ राशिद लाहौरी साहब तुहानूं बहुत बहुत मुबारकां, माशाअल्लाह तुहाडी 31ਵੀਂ ਜਿਹੜੀ किताब आई है, ते माशाअल्लाह बड़ा तुहाड़ा पैशन है, तो तुसीं बड़ी जस्तजू नाल ते बड़े फोकस नाल बड़ी तवज्जो नाल इन्ना कुछ लिखिया, ते अपनी जिंदगी के दूसरे मामला के नाल नाल अदब नूं इन्ना टाइम दिता, ते तुहाडे कोलों जनाब असीं सिक्खने ते सीखण दी कोशिश करने, ते तुसीं साडे आस्ते बड़े मोहतरम ते उस्ताद शायर हो, ते शफकत रखना जी। जी मैं मुमताज़ राशिद लाहौरी साहब के टप्पे तुहानूं तरन्नम नाल पढ़ के सुनावां। फाका 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 ओ बल्ले, फाका 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 ओ फिर ओनू किने डकना, ओ फिर ओनू किने डकना, जदों लै गया ओदा चाका, ओ फिर ओनू किने डकना। जैली 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 ओ शावा, जैली 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 गोरियां दे दंद गिणदी, ओ गोरियां दे दंद लगदी, जदों खिड़दी कप्पा दी पैली, गोरियां दे दंद लगदी। पटके 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 ओ बल्ले, पटके 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 सुध बुध गायब हो गई, ओ सुध बुध गायब हो गई, ऐसे इश्क ने लाए चटके। उन्होंने कहा मैं शरीफ ने, तुसीं मेरा एवें ही नाम लाई जांदे जो। अच्छा जी, जोड़ा 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 ओ शावा, जोड़ा जोड़ा जोड़ा, आप किड्डा सोहना होवेगा, आप किड्डा सोहना होवेगा, जिदा सोहना सजना दा कोड़ा, आप किड्डा सोहना होवेगा। सड़िया 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 निशावा, सड़िया सड़िया सड़िया, जरा मैनू साह लैण दे, जरा मैनू साह लैण दे, जोरा जोरी ना तू जोरा जोरी ना तू कर ऐनी अड़िया, ओ जरा मैनू साह लैण दे। हाणी 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 निशावा, हाणी हाणी हाणी, सोहणी दी कमाल खुशबू, सोहणी दी कमाल खुशबू, जिवें खिड़दी है रात दी राणी, सोहणी दी कमाल खुशबू। बहुत शुक्रिया। मैं गुजारिश करांगा उर्दू पंजाबी के बहुत सोहने ते सुनखे शायर सदीक जोहर तशरीफ लियाण ते अपने कलाम तो नवाजण। बिस्मिल्लाहिर्रहमानिर्रहीम। सब तो पहले तो मुमताज़ राशिद लाहौरी होरां नूं ढेरां मुबारकबाद, साढ़े सिरां ते सलामत रहन साढ़े सीनियर ने, ते मुंतजमीन नूं भी एडी चंगी तकरीब मुनक्कद करन दे उत्ते लख लख वधाइयां। मिर्ज़ा साहब की इजाज़त दे नाल, बिन मेरे लगदा सी मैनू सब नकारा खेड विच, बिन मेरे लगदा सी मैनू सब नकारा खेड विच, इसे लई मैं आ गया सारे दा सारा खेड विच। बिन मेरे लगदा सी मैनू सब नकारा खेड विच, इसे लई मैं आ गया सारे दा सारा खेड विच। दश्त दे विच नेरियां ने अख मेरी खो लई, दश्त दे विच नेरियां ने अख मेरी खो लई, लैते आया सा मैं मंजर फिर दोबारा खेड विच। दश्त दे विच नेरियां ने अख मेरी खो लई, लैते आया सा मैं मंजर फिर दोबारा खेड विच। मेरे कारण फोट फुट्टी सी बगावत दी उदों, मेरे कारण फोट फुट्टी सी बगावत दी उदों, मेरे कारण आ गया सारा खसारा खेड विच। मेरे कारण फोट फुट्टी सी बगावत दी उदों, मेरे कारण आ गया सारा खसारा खेड विच। उस हुनर वरदे हुनर दी गल बंदा की करे, उस हुनर वरदे हुनर दी गल बंदा की करे, कुन कहंदे ही आ गया जीवन दा धारा खेड विच। उस हुनर वरदे हुनर दी गल बंदा की करे, कुन कहंदे ही आ गया जीवन दा धारा खेड विच।
ਇੱਕ ਛਿਲੇ ਦੇ ਬਾਲ ਨੇ ਖੇਡਣ ਲਈ ਅੰਬਰ ਵੇਖਿਆ, ਇੱਕ ਛਿਲੇ ਦੇ ਬਾਲ ਨੇ ਖੇਡਣ ਲਈ ਅੰਬਰ ਵੇਖਿਆ, ਉਹਦੇ ਹੱਥੀਂ ਆ ਗਿਆ ਫਿਰ ਚੰਨ ਤਾਰਾ ਖੇਡ ਵਿੱਚ। ਇੱਕ ਛਿਲੇ ਦੇ ਬਾਲ ਨੇ ਖੇਡਣ ਲਈ ਅੰਬਰ ਵੇਖਿਆ, ਉਹਦੇ ਹੱਥੀਂ ਆ ਗਿਆ ਇੱਕ ਚੰਨ ਤਾਰਾ ਖੇਡ ਵਿੱਚ। ਤੇ ਜੇ ਤਮੰਨਾ ਸਭ ਤੋਂ ਅੱਗੇ ਜਾਣ ਦੀ ਏ ਜ਼ੋਰ ਲਾ, ਜੇ ਤਮੰਨਾ ਸਭ ਤੋਂ ਅੱਗੇ ਜਾਣ ਦੀ ਏ ਜ਼ੋਰ ਲਾ, ਦੇ ਹੁਲਾਰਾ ਬਹੁਤਾ ਸਾਰਾ ਕਰਕੇ ਚਾਰਾ ਖੇਡ ਵਿੱਚ। ਹੁਣ ਤੂੰ ਜੋਹਰ ਬਸ ਵੀ ਕਰ ਗੱਲ ਨੂੰ ਮੁੱਕ ਜਾਣ ਦੇ, ਹੁਣ ਤੂੰ ਜੋਹਰ ਬਸ ਵੀ ਕਰ ਗੱਲ ਨੂੰ ਮੁੱਕ ਜਾਣ ਦੇ, ਰਹਿ ਗਿਆ ਏ ਵੱਜਣ ਵਾਲਾ ਹੁਣ ਨਕਾਰਾ ਖੇਡ ਵਿੱਚ। ਜਨਾਬ ਸਦੀਕ ਜੋਹਰ ਸਾਹਿਬ ਆਪਣੇ ਖੂਬਸੂਰਤ ਕਲਾਮ ਅਤਾ ਕਰ ਰਹੇ ਸਨ ਤੇ ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ ਗੁਲਜ਼ਾਰ ਹੁਸੈਨ ਗੁਲਜ਼ਾਰ ਤਸ਼ਰੀਫ ਲਿਆਉਣ ਤੇ ਆਪਣੇ ਕਲਾਮ ਤੋਂ ਨਵਾਜ਼ਣ। ਉਸ ਸਾਈਡ ਤੋਂ ਆ ਜਾਓ। बिस्मिल्लाहिर्रहमानिर्रहीम। अस्सलाम वालेकुम जी। जनाब मुमताज़ राशिद साहब को बहुत बहुत मुबारकबाद जनाब। और उसके बाद जनाब सदर की इजाज़त से 4 शेयर करूँ। सोने नालो तुल्ले ने, सोने नालो तुल्ले ने फिर वो सानू भुल्ले ने। सोने नाल ओ तुल्ले ने फिर वो सानू भुल्ले ने। किस्मत बलदी रहिंदी है, किस्मत बलदी रहिंदी है, ठंडे रहिंदे चुल्हे ने। किस्मत बलदी रहिंदी है, ठंडे रहिंदे चुल्हे ने। और हौले ने सरदार मेरे, हौले ने सरदार मेरे, सिर ते भारे कुल्ले ने। हौले ने सरदार मेरे, सिर ते भारे कुल्ले ने। और इस दिल दी नगरी गुलजार सब दरवाजे खुले ने। बहुत शुक्रिया, बहुत शुक्रिया। इस दिल दी नगरी गुलजार सब दरवाजे खुले ने। जनाब गुलजार हुसैन गुलजार अपने खूबसूरत कलाम तो नवाज रहे सन। मैं गुजारिश करांगा असद अली राणा साहब तशरीफ लियाने ते अपने कलाम तो सानू फैज़याब करन। ते दोस्तों अगर जिस तरह दोस्तों मैं बुला रहे हैं ना आगे पिछे हो जान तो माफ़ कर देना। मुमताज़ राशिद जौहरी साहब बहुत बहुत मुबारक सर। अल्लाह ताला तुहानू होर इकबाल बुलंद करे और होर ज़्यादा किताबां लिखण दी हिम्मत और लंबी जिंदगी अता करे। आमीन। साढ़े लिए तुसी उस्तादां दी तरह दर्जा रखते हो और बहुत इज्जत और एहतराम के काबिल हो। मिर्जा साहब, दिल मेरा जद तैनू सोचण लगदा है, विछड़न दा डर सावां रोकण लगदा है। दिल मेरा जद तैनू सोचण लगदा है, विछड़न दा डर सावां रोकण लगदा है। फिर खिंचा मैं जद भी अंदर साह मेरा, फिर खिंचा मैं जद भी अंदर साह मेरा, बाहर निकल जावण नू तड़पण लगदा है। और जिवें साह दा पंछी मेरे जुस्से चों, जिवें साह दा पंछी मेरे जुस्से चों दाना चुग चुग मैनू खावण लगदा है। और अखियां बदलां वांगू भर भर जांदियां ने। अखियां बदलां वांगू भर भर जांदियां ने। वसण नू बेताब अज सावण लगदा है।
ਔਰ ਜਦ ਵੀ ਮੈਂ ਗੱਲ ਪਿਆਰ ਦੀ ਕਰਦਾ ਹਰ ਬੰਦਾ, ਜਦ ਵੀ ਮੈਂ ਗੱਲ ਪਿਆਰ ਦੀ ਕਰਦਾ ਹਰ ਬੰਦਾ, ਗੱਲ ਮੇਰੀ ਨੂੰ ਖਬਰੇ ਤੋਲਣ ਲੱਗਦਾ ਹੈ। ਜਦ ਵੀ ਮੈਂ ਗੱਲ ਪਿਆਰ ਦੀ ਕਰਦਾ ਹਰ ਬੰਦਾ, ਗੱਲ ਮੇਰੀ ਕਿਉਂ ਖਬਰੇ ਤੋਲਣ ਲੱਗਦਾ ਹੈ। ਔਰ ਕੱਲਿਆਂ ਵੇਖ ਕੇ ਮੈਨੂੰ ਮੇਰੇ ਅੰਦਰ ਦਾ, ਕੱਲਿਆਂ ਵੇਖ ਕੇ ਮੈਨੂੰ ਮੇਰੇ ਅੰਦਰ ਦਾ ਦੂਜਾ ਅਸਦ ਫਿਰ ਅੰਦਰੋਂ ਬੋਲਣ ਲੱਗਦਾ ਹੈ। ਔਰ ਦਿਲ ਮੇਰਾ ਜਦ ਤੈਨੂੰ ਸੋਚਣ ਲੱਗਦਾ ਹੈ, ਵਿਛੜਨ ਦਾ ਡਰ ਸਾਵਾਂ ਰੋਕਣ ਲੱਗਦਾ ਹੈ। ਸ਼ੁਕਰੀਆ ਜੀ। ਜਨਾਬ ਮੁਹੰਮਦ ਅਫਜ਼ਲ ਸਾਜਿਦ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਤਸ਼ਰੀਫ ਲਿਆਉਣ ਤੇ ਆਪਣੇ ਕਲਾਮ ਤੋਂ ਨਵਾਜ਼ਣ। ਬਿਸਮਿल्लाहिर्रहमानिर्रहीम। ਇੱਕ ਬੈਤ, 2-3 ਸ਼ੇਰ ਗਜ਼ਲ ਦੇ ਤੇ ਇੱਕ ਟੱਪਾ, ਇੱਕ ਬੋਲੀ। ਮੈਂ ਬੇਟੀ ਨੂੰ ਇਲਮ ਦੇ ਗਹਿਣੇ ਪਾਏ ਨੇ, ਮੈਂ ਬੇਟੀ ਨੂੰ ਇਲਮ ਦੇ ਗਹਿਣੇ ਪਾਏ ਨੇ, ਤੂੰ ਹੁਣ ਇਹਦੇ ਲੇਖ ਨੂੰ ਸੋਨਾ ਕਰ ਮੌਲਾ। ਬੜੀ ਮਿਹਰਬਾਨੀ। ਮੈਂ ਬੇਟੀ ਨੂੰ ਇਲਮ ਦੇ ਗਹਿਣੇ ਪਾਏ ਨੇ, ਤੂੰ ਹੁਣ ਇਹਦੇ ਲੇਖ ਨੂੰ ਸੋਨਾ ਕਰ ਮੌਲਾ। ਗਜ਼ਲ ਦੇ 3 ਸ਼ੇਰ ਕੇ ਹਾਸਿਆਂ ਬਦਲੇ ਹੋਕੇ ਹਾਵਾਂ ਦੇ ਛੜੀਆਂ, ਹਾਸਿਆਂ ਬਦਲੇ ਹੋਕੇ ਹਾਵਾਂ ਦੇ ਛੜੀਆਂ, ਸਾਨੂੰ ਧੁੱਪ ਤੇ ਤੈਨੂੰ ਛਾਵਾਂ ਦੇ ਛੜੀਆਂ, ਸਾਨੂੰ ਧੁੱਪ ਤੇ ਤੈਨੂੰ ਛਾਵਾਂ ਦੇ ਛੜੀਆਂ, ਤੇ ਉਹਨੇ ਮੇਰੀ ਹਿੱਕ ਤੇ ਜ਼ਰਬਾਂ ਲਾਈਆਂ ਸਨ, ਉਹਨੇ ਮੇਰੀ ਹਿੱਕ ਤੇ ਜ਼ਰਬਾਂ ਲਾਈਆਂ ਸਨ, ਮੈਂ ਹੱਥ ਚੁੱਕ ਕੇ ਢੇਰ ਦੁਆਵਾਂ ਦੇ ਛੜੀਆਂ। ਬਹੁਤ ਸ਼ੁਕਰੀਆ। ਉਹਨੇ ਮੇਰੀ ਹਿੱਕ ਤੇ ਜ਼ਰਬਾਂ ਲਾਈਆਂ ਸਨ, ਬਹੁਤ ਸ਼ੁਕਰੀਆ, ਤੇ ਮੈਂ ਹੱਥ ਚੁੱਕ ਕੇ ਢੇਰ ਦੁਆਵਾਂ ਦੇ ਛੜੀਆਂ। ਤੇ ਇਹਦਾ ਮਕਤਾ ਪੜ੍ਹ ਦੇਣਾ ਕਿ ਸਾਜਿਦ ਅੱਗੋਂ ਫੈਸਲਾ ਤੇਰੀ ਮਰਜ਼ੀ ਦਾ, ਸਾਜਿਦ ਅੱਗੋਂ ਫੈਸਲਾ ਤੇਰੀ ਮਰਜ਼ੀ ਦਾ, ਤੇਰੇ ਹੱਥ ਵਿੱਚ ਅਸੀਂ ਤੇ ਬਾਹਾਂ ਦੇ ਛੜੀਆਂ, ਤੇਰੇ ਹੱਥ ਵਿੱਚ ਅਸੀਂ ਤੇ ਬਾਹਾਂ ਦੇ ਛੜੀਆਂ। ਤੇ ਇੱਕ ਬੋਲੀ ਤੁਹਾਨੂੰ ਸੁਣਾ ਦੇਣਾ ਤੇ ਇਸ ਤੋਂ ਬਾਅਦ ਇਜਾਜ਼ਤ। ਕਿ ਤੇਰੀ ਗੱਲਾਂ ਦੀਆਂ ਤੱਕ ਕੇ ਤਰੇਲੀਆਂ ਨੀ, ਤੇਰੀ ਗੱਲਾਂ ਦੀਆਂ ਤੱਕ ਕੇ ਤਰੇਲੀਆਂ, ਤੇ ਮੋਤੀਆਂ ਦੇ ਰੰਗ ਉੱਡ ਗਏ, ਰੰਗ ਉੱਡ ਗਏ, ਤੇ ਮੋਤੀਆਂ ਦੇ ਰੰਗ ਉੱਡ ਗਏ। जी ठीक है जी, अजान हो जाए तो फिर हाँ जी। जी इरफान हाशमी साहब तशरीफ़ लाएं। नहीं सुनाना, उर्दू पंजाबी की कोई कैद नहीं। चलो ठीक है, खुशी हुई। जी प्रोफेसर राशिद अल्ताफ़ बुखारी। खालिद एजाज साहब मुफ्ती साहब सारे गुस्सा कर गए ने। चलो हुण असी फिर शायर नूं बुलाने, मैं भी गुस्से नाल बुलाना। आओ जी एजाज राणा साहब, मैं वेखदा हुण किस तरह जवाब देंदे ने। अस्सलाम वालेकुम। झूठ न कहिए सौखे रहिए, झूठ न कहिए सौखे रहिए, जुर्म दे रस्ते मूल न पईए।
ਜ਼ੁਲਮ ਨੂੰ ਵੇਖ ਕੇ ਚੁੱਪ ਨਾ ਰਹੀਏ, ਚੰਗਾ ਕਰੀਏ ਸੀਸਾਂ ਲਈਏ, ਮਜ਼ਲੂਮਾਂ ਸੰਗ ਚੱਲਦੇ ਰਹੀਏ, ਵੇਖ ਕੇ ਮਾੜਾ ਗਲ ਨਾ ਪਈਏ, ਖੂਨ ਖਰਾਬਾ ਚੰਗਾ ਨਹੀਂ ਹੈ। ਗੈਰ ਦੀ ਜਿੰਦ ਵੀ ਆਪਣੀ ਜਈਏ, ਨਿਤ ਤੇ ਇੱਥੇ ਰਹਿਣਾ ਨਹੀਂ ਹੈ, ਗੱਲ ਇਜਾਜ਼ ਨੇ ਚੰਗੀ ਗਈ ਹੈ। ਬਹੁਤ ਸੋਹਣੀ ਗੱਲ ਕੀਤੀ ਹੈ ਜਨਾਬ। ਅਨੀਲ ਇਰਸ਼ਾਦ ਖਾਨ ਐਡਵੋਕੇਟ 5-6 ਕਿਤਾਬਾਂ ਦੇ ਲਿਖਾਰੀ ਨੇ, ਤਸ਼ਰੀਫ ਲਿਆਉਣ ਜਨਾਬ ਆਪਣੇ ਕਲਾਮ ਤੋਂ ਨਵਾਜ਼ਣ। ਔਰ ਸਾਡੇ ਇਸ ਪ੍ਰੋਗਰਾਮ 'ਚ ਵਾਹਿਦ ਜਿਹੜਾ ਉਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਵਾਹਿਦ ਜੋੜਾ ਹੈ। ਅਨੀਲ ਇਰਸ਼ਾਦ ਖਾਨ ਸਾਹਿਬ ਆਪਣੀ ਬੇਗਮ मोहतरमा रेशमा अनिल साहिबा नाल तशरीफ लियाइयां ने, बहुत खुश आमदेद जी आया नूं। ते इन्हां दीयां किताबां दे बहुत सारे टाइटल जिहड़े ने मोहतरमा रेशमा अनिल साहिबा ने अपने हत्थ नाल बनाए ने, ते मैंने एजाज़ हासिल कि मैं इन्हां दीयां 2 किताबां छापियां ने, वरना साडियां जनानियां जिस तरह दियां ने तुहानूं भी पता है ते सानूं भी पता है। सबसे पहले राशिद साहब को बहुत मुबारक। साहिब सदर की इजाज़त से उर्दू गज़ल के 5 शेर। ये जिस्म मेरा, ये रूह मेरी, सवाल ये है कि मैं कहाँ हूँ। ये जिस्म मेरा, ये रूह मेरी, सवाल ये है कि मैं कहाँ हूँ। ये ज़हन दिल की तो कशमकश है, जदाल ये है कि मैं कहाँ हूँ। और ये मेरी शोहरत, ये मेरी इज़्ज़त, ये मेरी दौलत, ये मेरी ताकत। ये मेरी शोहरत, ये मेरी इज़्ज़त, ये मेरी ताकत, ये मेरी दौलत। ये माना मैंने कि सब है मेरा, ख्याल ये है कि मैं कहाँ हूँ। और उसे तो मुझसे ही दुश्मनी है, मिटा के रख देगा मेरी हस्ती। उसे तो मुझसे ही दुश्मनी है, मिटा के रख देगा मेरी हस्ती। मैं मुंतज़िर हूँ कि आए वो, पर कमाल ये है कि मैं कहाँ हूँ। और उसे तो उसकी ही खुद नुमाई असीर करके ही रख रही है। उसे तो उसकी ही खुद नुमाई असीर करके ही रख रही है। कहीं नुमाया नहीं हुआ तो जलाल ये है कि मैं कहाँ हूँ। और मकता है कि दिखा रहा है वो प्यार से ही कि एक फ़ोटो में प्यारे अपने। दिखा रहा है वो प्यार से ही कि एक फ़ोटो में प्यारे अपने। अनील अशकों को पी रहा हूँ, मलाल ये है कि मैं कहाँ हूँ। बहुत शुक्रिया। जी बहुत शुक्रिया जनाब अनिल इरशाद खान एडवोकेट। शुक्रिया की गल हुई है तो पहले शुक्रिया अदा किया कि दोवे इकट्ठे आए ने मियाँ बीवी, तो कुछ और संगी बेली है ने उन्होंने भी शुक्रिया अदा करना। इस तो बाद फिर मुशायरा जारी रहेगा। सैयद तनवीर हुसैन गिलानी, प्रोफैसर जीशान हाशमी, खावर शाह, मिर्ज़ा उस्मान बेग, बहुत शुक्रिया जनाब तुसीं इत्थे प्रोग्राम तशरीफ ले आए। तो हुण मैं गुजारिश करांगा जनाब अज़हर अब्बास ज़ुबानो बयान के शायर ने, बहुत सोहने ते सुनखे शायर ने, शेर कहते हैं तो अंदाज़ा ला लो कि इन्हां दे आउण तो पहले ताड़ियां वज गई ने। बहुत सोहने शेर कहते हैं माशाअल्लाह। बहुत शुक्रिया जनाब सदर की इजाज़त से। सर तुसी हुणे एक गल कीती सी, शायरी पूरा बंदा मंगदी है, तो ऐ सुन के मैंने एक पुरानी गज़ल याद आ गई। एक शेर ऐसे मौजूद है तो वो जिन्हें 2-4 शेर याद आ गए मैं वही सुना के इजाज़त चाहूँगा। जिसके हाथ में ताना बाना होता है, जिसके हाथ में ताना बाना होता है, उसने अपना रंग दिखाना होता है। वाह शुक्रिया। जिसके हाथ में ताना बाना होता है, उसने अपना रंग दिखाना होता है। और शब भर तारे अपने दुखड़े रोते हैं। शब भर तारे अपने दुखड़े रोते हैं, सुबह सवेरे सूरज आया होता है। सुबह सवेरे सूरज आया होता है और दरवाजे पर खाली दस्तक सुनते हैं। दरवाजे पर खाली दस्तक सुनते हैं,
आखिर जी को भी बहलाना होता है। दरवाजे पर खाली दस्तक सुनते हैं, आखिर जी को भी बहलाना होता है, आखिर जी को भी बहलाना होता है। और साहिब सदर वो शेर सुनिएगा कि कब तक तेरी याद के पहलू में बैठे, कब तक तेरी याद के पहलू में बैठे, हमने आखिर शेर भी कहना होता है। बस जनाब अज़हर अब्बास साहब अपने खूबसूरत कलाम तो नवाज रहे सन, तो मैं हुण बेनती करांगा बासिर जैदी साहब तशरीफ ले आन ते अपने कलाम तो नवाजन। जी साहिब सदर की इजाज़त नाल जी एक दो शेर पंजाबी जी। दीवा बाल बनेरे रखिया, दीवा बाल बनेरे रखिया, शामों ले सवेरे रखिया, दीवा बाल बनेरे रखिया। मस्त प्यार दी बीन ते ओने, मस्त प्यार दी बीन ते ओने, सानू वांग सपेरे रखिया, वांग सपेरे रखिया। लुट के चानन साडी रादा, लुट के चानन साडी रादा, सानू वेच हनेरे रखिया, सानू वेच हनेरे रखिया। रोग अवलड़े प्यार दे बासर, रोग अवलड़े प्यार दे बासर, सारी उम्र केरे रखिया। जनाब बासिर जैदी साहब अपने खूबसूरत कलाम तो नवाज रहे सन, तो मैं गुजारिश करांगा परवीन वफा हाशमी साहिबा तशरीफ ले आन कलाम अता करन। साहिब सदर की इजाजत नाल पंजाबी गजल दे चंद शेर। टूट ना जान तनावा किधरे, टूट ना जान तनावा किधरे, ले ना जान हवावां किधर, पाके मिट्टी नाल मुहब्बत, पाके मिट्टी नाल मुहब्बत, मिट्टी ना हो जावा किधरे। मत्थे लगे चोर दिले दा, मत्थे लगे चोर दिले दा, बुक्कल विच लकावां किधरे। मित्रा मेरा नाम वफाए, मित्रा मेरा नाम वफाए, मैं धोखा ना खावां किधरे। टुट ना जान तनावा किधरे, ले ना जान हवावां किधरे। बहुत शुक्रिया जी। बहुत शुक्रिया मोहतरमा प्रोफैसर राशिद अल्ताफ़ बुखारी। मैं गुजारिश करांगा तशरीफ़ लियाओ तो अपने कलाम तो नवाजो। साहिब सदर
मुश्ताक कमर, तेरे उथले बुल नल तेरे हेठले बुल दा झगड़ा की है। तेरे उथले बुल दा तेरे हेठले बुल नल झगड़ा किए, क्यों मिलके नहीं रह सकते? बहुत शुक्रिया। लो जी, बहुत सोहनी नज़म सुनाई प्रोफेसर राशिद अल्ताफ़ बुखारी साहब ने। जी मुनीर अख्तर साहब, एक नाम मेरे को रह गया सी, मुनीर अख्तर साहब तशरीफ ले आन। मैं माजर खां, मैं तुहाडा नाम जिहड़ा ना लिस्ट च लिख नहीं सकिया, शायद तुसीं अगे पिछे आंदे जांदे रहे हो बाहर, ते हाँ बहुत मेहरबानी, तशरीफ लियाओ, अपना कलाम सुनाओ। अस्सलाम वालेकुम। इजाज़त जनाब। रब ने सजाई दुनिया इंसाना नाल, रब ने सजाई दुनिया इंसाना नाल, पैलियां ते पिंड पे सजदे किसाना नाल। रब ने सजाई दुनिया इंसाना नाल, पैलियां ते पिंड पे सजदे किसाना नाल। वेख्या है उन्हां नूं भी मिट्टियां च रुलदे, प्यार ਜਿਹੜੇ ਕਰਦੇ ਸੀ ਪੱਕਿਆਂ ਮਕਾਨਾਂ ਨਾਲ। ਵੇਖਿਆ ਹੈ ਉਹਨਾਂ ਨੂੰ ਵੀ ਮਿੱਟੀਆਂ 'ਚ ਰੁਲਦੇ, ਪਿਆਰ ਜਿਹੜੇ ਕਰਦੇ ਸੀ ਪੱਕਿਆਂ ਮਕਾਨਾਂ ਨਾਲ। ਖੇਡ ਫੁੱਟਬਾਲ ਭਾਵੇਂ ਕੁਸ਼ਤੀ ਕਬੱਡੀ ਏ, ਲੱਗਦੇ ਨੇ ਖੇਡ ਦੇ ਮੈਦਾਨ ਵੀ ਜਵਾਨਾਂ ਨਾਲ। ਔਖੇ ਵੇਲੇ ਮਾਪਿਆਂ ਨੂੰ ਜਿਹੜੇ ਛੱਡ ਜਾਵਦੇ, ਜੱਗ 'ਚ ਜੀ ਨਹੀਂ ਹੋ ਸਕਦੇ ਉਹ ਸ਼ਾਨਾਂ ਨਾਲ। ਮੇਲੇ ਠੇਲੇ ਇੱਕ ਤਹਿਜ਼ੀਬ ਹੈ ਸਾਡੀ ਏ, ਇਵੇਂ ਰਹਿਣ ਲੱਗਦੇ ਇਹ ਪੂਰੀਆਂ ਇਸ਼ਾਨਾਂ ਨਾਲ। ਜੱਗ ਤੇ ਮੁਨੀਰ ਨਾ ਉਹਨਾਂ ਦਾ ਹੀ ਬੋਲਦਾ, ਜਿੱਤ ਲੈਂਦੇ ਦਿਲ ਜਿਹੜੇ ਮਿੱਠੀਆਂ ਜ਼ੁਬਾਨਾਂ ਨਾਲ। ਵਾਹ ਜੀ ਮੁਨੀਰ ਅਖਤਰ ਸਾਹਿਬ। ਤੇ ਹੁਣ ਚੱਲਦੇ ਹਾਂ ਅਸੀਂ ਮੰਚ ਵੱਲ। ਮੰਚ 'ਤੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਸ਼ਫਕਤ ਰਸੂਲ ਮਿਰਜ਼ਾ ਸਾਹਿਬ। ਮੈਂ ਆਪ ਨੂੰ ਬੇਨਤੀ ਕਰਾਂਗਾ ਤਸ਼ਰੀਫ ਲਿਆਉਣ ਤੇ ਆਪਣੇ ਕਲਾਮ ਤੋਂ ਨਵਾਜ਼ਣ। पहले दो शेर उर्दू के, एक शेर देखिए। जिंदगी एक पान है गोया, जिंदगी एक पान है गोया, रोज खाता हूँ थूक देता हूँ। जिंदगी एक पान है गोया, रोज खाता हूँ थूक देता हूँ। और एक शेर और देखिए, एक गज़ल का, कि माँ ने हर दर्द को महसूस किया आटे में, माँ ने हर दर्द को महसूस किया आटे में, जिंदगी क्या है मुझे गूंद के समझाई है। माँ ने हर दर्द को महसूस किया आटे में, जिंदगी क्या है मुझे गूंद के समझाई है। और एक मुझे ना अपनी पंजाबी नज़्म का आखिरी बंद वो याद आ रहा है, वो आपकी खिदमत में पेश है। सुक्के पत्तरां नूं नहीं लभदी बागां विच बहार, सुक्के पत्तरां नूं नहीं लभदी बागां विच बहार, भावें फुल्लां दी संगत विच बैठन लख हज़ार। और एक छोटी सी नज़्म है। थां थां पढ़ना इश्क नमाज़ां, रब दे गाना गीत, थां थां पढ़ना इश्क नमाज़ां, रब दे गाना गीत, मेरे ਲਈ कुल धरती काबा सारा जग मसीत। थां थां पढ़ना इश्क नमाज़ां, रब दे गाना गीत, मेरे ਲਈ कुल धरती काबा सारा जग मसीत। और एक और छोटी सी नज़्म के, जे मैं दसां सप दियां किस्मां, लोकां शोर मचाना है। जे मैं दसां सप दियां किस्मां, लोकां शोर मचाना है, अपनियां शक्लां शीशे दे विच तक तक के मर जाना है।
ਜਨਾਬ ਪ੍ਰੋਫੈਸਰ ਸ਼ਫਕਤ ਰਸੂਲ ਮਿਰਜ਼ਾ ਸਾਹਿਬ ਆਪਣਾ ਕਲਾਮ ਸੁਣਾ ਰਹੇ ਸਨ ਤੇ ਮੈਂ ਗੁਜ਼ਾਰਿਸ਼ ਕਰਾਂਗਾ ਉਚੇਚੇ ਪ੍ਰਾਹੁਣੇ ਜਨਾਬ ਮੁਸ਼ਤਾਕ ਕਮਰ ਤਸ਼ਰੀਫ ਲਿਆਉਣ ਤੇ ਆਪਣੇ ਕਲਾਮ ਤੋਂ ਨਵਾਜ਼ਣ। सदर साहब की इजाजत है कि एक शेर है कि पढ़न दियो ना हाथ कलाशन कोफ दियो, पढ़न दियो ना हाथ कलाशन कोफ दियो, जमदे बाल नू इन्ना डर ना खौफ दियो। और दो शेर है कि नफरतां दा बीज दिल विच यार पुंगरन ना दियो, नफरतां दा बीज दिल विच यार पुंगरन ना दियो, दुश्मनी दा सुर भुल के एक भी वजन ना दियो, दुश्मनी दा सुर भुल के एक भी वजन ना दियो। और अपने घर विच भुख दा मैं रोज़ भंगड़ा वेखना, अपने घर विच भुख दा मैं रोज़ भंगड़ा वेखना, जिस रुख तो छा मिले ना उन्होंने उगन ना दियो। बहुत शुक्रिया। जनाब मुमताज़ राशिद लाहौरी साहब तशरीफ लियाण। बाबा जी तुसीं सीनियर हो, तुहानूं इन्हां तो बाद बुलावांगे, घूर के ना वेखो। नहीं कोई गल वो मैं भट्ट साहब मैं ना 3-4 बैत सुना चुके हैं पहले, अज एक और बैत आखिरी वो जरा वखरा है, थोड़ा वो जिन्हों कहते जुर्रत रिंदाना टाइप का मजमून। तो वो एक बैत है कि हुण अपनी तबलीग नूं ठप के रखिया जे। खालिद साहब कि हुण अपनी तबलीग नूं ठप के रखिया जे, मसां मसां मैं दिल नूं कुराए पाया है। हुण अपनी तबलीग नूं ठप के रखिया जे, मसां मसां मैं दिल नूं कुराए पाया है। बाद शेर होंदे ने या कते कि जिन्हां च मवाद कोई नहीं हुंदा, बस वो शेर बराए शेर। तो इस तरह का एक कता है पंजाबी का कि शहर च फिर तू साड़ियाँ धुम्मां नहीं सुनिया, शहर च फिर तू साड़ियाँ धुम्मां नहीं सुनिया, पेड़ विच पैंदे साडे रौले नहीं वेखे। शहर च फिर तू साड़ियाँ धुम्मां नहीं सुनिया, पेड़ विच पैंदे साडे रौले नहीं वेखे, झलिया फिर तू साडा टहका नहीं तकिया, झलिया फिर तू साडे डौले नहीं वेखे। अच्छा एक दो अपना बोलियां सुना के इजाजत चाहना कि गल अपनी कदी ना उथे करिए, गल अपनी कदी ना उथे करिए कि जिथे ओदा मुल ना पवे। गल अपनी कदी ना उथे करिए कि जिथे ओदा मुल ना पवे। एक शरारती जी बोली कि नाल बह के वो रिसाला पढ़ी जावे ते नाले मैनू वड्डे चूंडियां। नाल बह के वो रिसाला पढ़ी जावे ते नाले मैनू वड्डे चूंडियां। एक और बोली देखना अपने अजहर साहब, एक और बोली देखना कि परी बन के वो नेड़े जदों आई ते मेरे विच जिन्न आ गया। लो जी मुमताज़ राशिद लाहौरी साहब, आज पता लगा कि इन्हां च भी जिन्न आ जाते हैं इस उम्रे भी। जनाब अदल मिनास लाहौरी साहब तशरीफ लियाओ, अज की तकरीब के तुसीं उचेचे परौने हो। अदल मिनास लाहौरी साहब हजूरी बाग बादशाही मस्जिद
ਸਾਡੇ ਕੋਲੇ ਨਿਸ਼ਾਨੀ ਨੇ ਹਜ਼ੂਰੀ ਬਾਗ ਦੀ। ਹਜ਼ੂਰੀ ਬਾਗ 'ਚ ਕਿਸੇ ਜ਼ਮਾਨੇ 'ਚ ਬਾਬੇ ਸ਼ਾਇਰ ਇਕੱਠੇ ਹੁੰਦੇ ਸਨ, ਜਵਾਨ ਸ਼ਾਇਰ ਉਸ ਵੇਲੇ ਜਵਾਨ ਹੋਣੇ ਨੇ ਜਿਸ ਵੇਲੇ ਜਾਣ ਲੱਗੇ ਨੇ। ਹਜ਼ੂਰੀ ਬਾਗ 'ਚ ਇਕੱਠੇ ਹੁੰਦੇ ਸਨ ਅਤੇ ਉੱਥੇ ਬੜੀ ਸੋਹਣੀ ਅਤੇ ਸੁਨੱਖੀ ਸ਼ਾਇਰੀ ਹੁੰਦੀ ਸੀ, ਮਜਲਿਸਾਂ ਲੱਗਦੀਆਂ ਸਨ। ਅਤੇ ਸਾਡੇ ਕੋਲ ਹਜ਼ੂਰੀ ਬਾਗ ਦੀ ਨਿਸ਼ਾਨੀ ਨੇ ਅਤੇ ਅੱਜ ਇਹਨਾਂ ਦੀ ਸ਼ਾਇਰੀ ਸੁਣੋਗੇ ਤਾਂ ਤੁਹਾਨੂੰ ਬਿਲਕੁਲ ਵੱਖਰੀ ਨਜ਼ਰ ਆਏਗੀ। ਜਵਾਨ ਹੋ ਜਨਾਬ। ਹਜ਼ੂਰ ਇੱਕ ਲਾਹੌਰੀਆ ਲਾਹੌਰੀਏ ਨੂੰ ਪਿਆ ਪੁੱਛਦਾ ਹੈ ਕਿ ਯਾਦ ਦੀ ਸੱਜਣਾ ਜਦੋਂ ਸਿੱਕਾ ਨਿੱਕਾ ਪੈਸੇ ਤੋਂ ਦੰਬੜੀ ਧੇਲਾ ਵੀ ਸੀ। ਕਲਚਰ ਦੇ ਪੰਜ ਚਾਰ ਸ਼ੇਰ ਲਾਹੌਰ ਦੇ ਹਵਾਲੇ ਨਾਲ ਅਰਜ਼ ਕਰ ਰਿਹਾ ਕਿ ਯਾਦ ਹੀ ਇੱਧਰ ਵੇਖ, ਯਾਦ ਹੀ ਸੱਜਣਾ ਜਦੋਂ ਸਿੱਕਾ ਨਿੱਕਾ ਪੈਸੇ ਤੋਂ ਦੰਬੜੀ ਧੇਲਾ ਵੀ ਸੀ। ਇਹ ਕੰਢੇ ਰਾਵੀ ਦੇ ਪੁਲ ਦੇ ਕੋਲ ਕਰਕੇ ਬੜਾ ਸੰਘਣੇ ਰੁੱਖਾਂ ਦਾ ਬੇਲਾ ਵੀ ਸੀ। ਤੇ ਬੱਕਰ ਮੰਡੀ ਚਬੁਰਜੀ ਦੇ ਸਾਹਮਣੇ ਸੀ। ਬੱਕਰ ਮੰਡੀ ਚਬੁਰਜੀ ਦੇ ਸਾਹਮਣੇ ਸੀ। ਕ੍ਰਿਸ਼ਨ ਨਗਰ ਦੇ ਕੋਲ ਕੁਮੇਲਾ ਵੀ ਸੀ। ਤੇ ਸ਼ਾਲਾਮਾਰ ਵਿੱਚ ਮਿਲੇ ਸਾਂ ਯਾਰ ਦੋਵੇਂ, ਲੱਗਾ ਅਦਲ ਚਰਾਗਾਂ ਦਾ ਮੇਲਾ ਵੀ ਸੀ। ਯਾਦ ਹੀ ਯਾਦ ਨਹੀਂ ਯਾਦ ਤੈਨੂੰ ਜਦੋਂ ਲਾਹੌਰ ਵਿੱਚ ਟਾਂਗੇ ਚੱਲਦੇ ਸਨ। ਯਾਦ ਹੀ ਜਾਂ ਨਹੀਂ ਯਾਦ ਤੈਨੂੰ ਜਦੋਂ ਲਾਹੌਰ ਵਿੱਚ ਟਾਂਗੇ ਚੱਲਦੇ ਸਨ। ਪੁਰਾਣੇ ਸ਼ਹਿਰ ਚੌਗਿਰਦੇ ਸੀ ਬਾਗ ਸਾਵਾ ਵਿੱਚ ਜਿਸ ਦੇ ਬੂਟੇ ਫਲਦੇ ਸਨ। ਤੇ ਬੜਾ ਜ਼ੋਰ ਅਖਾੜੇ ਮੁਸ਼ਹਿਰਿਆਂ ਦਾ, ਬੜਾ ਜ਼ੋਰ ਅਖਾੜੇ ਮੁਸ਼ਹਿਰਿਆਂ ਦਾ। ਪੱਠੇ ਸ਼ਾਇਰ ਭਲਵਾਨਾਂ ਦੇ ਪਲਦੇ ਸਨ। ਮਾਧੋ ਲਾਲ ਦੇ ਅਜ਼ਲ ਜੀ ਉਰਸ ਉੱਤੇ ਦੀਵੇ ਸਾਰੇ ਲਾਹੌਰ ਵਿੱਚ ਬਲਦੇ ਸਨ। ਮਾਧੋ ਲਾਲ ਦੇ ਅਦਲ ਜੀ ਉਰਸ ਉੱਤੇ ਦੀਵੇ ਸਾਰੇ ਲਾਹੌਰ ਵਿੱਚ ਬਲਦੇ ਸਨ। ਤੋ ਅਰਜ਼ ਕਰ ਰਿਹਾ ਕਿ ਮੁੱਕ ਗਿਆ ਤਮਾਸ਼ਾ ਹੁਣ ਪੁਤਲੀਆਂ ਦਾ। ਮੁੱਕ ਗਿਆ ਤਮਾਸ਼ਾ ਹੁਣ ਪੁਤਲੀਆਂ ਦਾ। ਤੋਤਾ ਤੋਪ ਕੋਈ ਹੁਣ ਚਲਾਉਂਦਾ ਨਹੀਂ। ਤੋਤਾ ਤੋਪ ਕੋਈ ਹੁਣ ਚਲਾਉਂਦਾ ਨਹੀਂ। ਨਿਕਲ ਕੜੇ ਚੋਂ ਮਾਲ ਰੋਡ ਉੱਤੇ ਬਾਜ਼ੀਗਰ ਕੋਈ ਖੇਡ ਵਹਾਮਦਾ ਨਹੀਂ। ਤੋ 36 ਘੰਟੇ ਦੀ ਸ਼ਰਤ ਤੇ ਕੋਈ ਮੁੰਡਾ ਕਿਸੇ ਰੜੇ ਤੇ ਸਾਈਕਲ ਚਲਾਉਂਦਾ ਨਹੀਂ। ਵਾਲਾ ਦੰਦਾਂ ਨਾਲ ਖਿੱਚ ਕੇ ਜੀਪ ਸੈਂਡੋ ਵਿੱਚ ਸਰਕਸਾਂ ਹੁਣ ਲਿਆਉਂਦਾ ਨਹੀਂ। ਤੋ ਅਰਜ਼ ਕਰ ਰਿਹਾ ਜੀ ਕਿ ਸਾਈਂ ਮਰਨੇ ਦੇ ਵਾਂਗੂ ਫਨਕਾਰ ਕੋਈ ਬੈਂਜੋ ਉੱਤੇ ਅੱਜ ਗੀਤ ਸੁਣਾਉਂਦਾ ਨਹੀਂ। ਫੁਲਾਦੀ ਗੋਲੀਆਂ ਸਾਂਡੇ ਦਾ ਤੇਲ ਅਸਲੀ ਮਜਮਾ ਲਾ ਕੇ ਕੋਈ ਵਕਾਮਦਾ ਨਹੀਂ। ਹੈਰਾਨ ਆਉਂਦੀ ਏ ਹੁਣ ਪਸ਼ੌਰ ਵੱਲੋਂ ਸਲਾ ਜੀਤ ਕੋਈ ਲਾਹੌਰ ਲਿਆਮਦਾ ਨਹੀਂ। ਜੰਮਣ ਆਉਂਦਾ ਏ ਅਦਲ ਲਾਹੌਰ ਜਿਹੜਾ ਬਈ ਐਸਾ ਜੰਮਦਾ ਫੇਰ ਉਹ ਜਾਮਦਾ ਨਹੀਂ। ਜੰਮਣ ਆਉਂਦਾ ਏ
ਜੰਮਣ ਆਉਂਦਾ ਏ ਅਦਲ ਲਾਹੌਰ ਜਿਹੜਾ, ਐਸਾ ਜੰਮਦਾ ਫੇਰ ਉਹ ਜੰਮਦਾ ਨਹੀਂ। ਅਰਜ਼ ਕਰ ਰਹੇ ਕਿ ਖੁੱਲਾ ਡੁੱਲਾ ਮਿਜ਼ਾਜ ਲਾਹੌਰੀਆਂ ਦਾ, ਖੁੱਲਾ ਡੁੱਲਾ ਮਿਜ਼ਾਜ ਲਾਹੌਰੀਆਂ ਦਾ, ਕਰਨੀ ਨੌਕਰੀ ਨਿਰਾ ਅਜ਼ਾਬ ਸਮਝੇ, ਪਾਬੰਦੀਆਂ ਨਹੀਂ ਕਬੂਲ ਕਰਦਾ। ਭਾਵੇਂ ਕੱਚੀ ਲੱਸੀ ਲਾਈ ਹੋਵੇ ਨੌਕਰੀ ਨਹੀਂ ਕਰਨੀ। ਹਾਂਜੀ, ਤਰਸ ਕਰ ਰਿਹਾ ਕਿ ਪਾਬੰਦੀਆਂ ਨਹੀਂ ਪਸੰਦ ਕਰਦਾ, ਆਪਣੇ ਆਪ ਨੂੰ ਐਸਾ ਨਵਾਬ ਸਮਝੇ, ਖਾਣ ਪੀਣ ਸ਼ੌਕੀਨ ਮੇਲਿਆਂ ਦਾ, ਤੇ ਯਾਰੀ ਬਾਸ਼ੀ ਦੇ ਸਭ ਆਦਾਬ ਸਮਝੇ। ਲਾਹੌਰੀਆ ਅਫਸਰ ਵੀ ਹੋਵੇ ਤੇ ਸ਼ਾਮ ਵੇਲੇ ਬਹਿਣਾ ਥੜੇ ਤੇ ਅਜ਼ਲ ਸਵਾਬ ਸਮਝੇ। ਲਓ ਜੀ ਸੱਜਣੋ ਤੇ ਮਿੱਤਰੋ, ਅੱਜ ਦਾ ਦਿਨ ਜਿਹੜਾ ਹੈ, ਅੱਜ ਦਾ ਦਿਨ ਲਾਹੌਰੀਆਂ ਦਾ ਦਿਨ ਹੈ। ਅੱਜ ਦਾ ਦਿਨ ਲਾਹੌਰੀਆਂ ਦਾ ਦਿਨ ਹੈ ਤੇ ਜਨਾਬ ਅਦਲ ਮਿਦਾਸ ਲਾਹੌਰੀ ਸਾਹਿਬ ਨੇ ਹੱਕ ਅਦਾ ਕਰ ਦਿੱਤਾ ਲਾਹੌਰੀ ਹੋਣ ਦਾ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਅੱਜ ਦੀ ਤਕਰੀਰ ਦੇ ਉੱਚੀ ਗੱਦੀ ਵਾਲੀ ਸਰਕਾਰ ਜਨਾਬ ਪ੍ਰੋਫੈਸਰ ਮੁਹੰਮਦ ਅब्बास मिर्ज़ा ਸਾਹਿਬ ਤਸ਼ਰੀਫ ਲਿਆਉਣ। ਜੀ ਮੁਬਾਰਕਾਂ ਐਡੀ ਸੋਹਣੀ ਤਕਰੀਬ ਲਈ, ਤੇ ਖਾਸ ਤੌਰ ਤੇ ਭੱਟ ਸਾਹਿਬ ਨੂੰ ਰੌਣਕ ਲਾਈ ਹੈ। ਦੇਖੋ ਕਿੰਨੇ ਬੇਲੀ ਸੱਜਣ ਇਕੱਠੇ ਹੋਏ ਦੇ ਨੇ, ਜਿਉਂਦੇ ਵਾਸਤੇ ਰਹੋ, ਖੁਸ਼ੀਆਂ ਮਾਣੋ। ਕੁਝ ਬੈਤ ਨੇ ਤੇ ਬਹੁਤੇ ਅੱਜ ਨੇ ਲਿਖੇ, ਤੇ ਐਵੇਂ ਇੱਕ ਅੱਧਾ ਕੱਲ੍ਹ ਦਾ ਸੁਣੋ। ਸੋਹਣਿਆ ਸੋਹਣਿਆ ਤੌਹੀਦ ਦਾ ਹੁੰਦਾ ਪਹਿਲਾ ਬੈਤ ਮੇਰਾ। ਸੋਹਣਿਆ ਸੋਹਣਿਆ ਮੈਨੂੰ ਕੋਝਾ ਕਿਉਂ ਵਿੰਨੈ, ਸੋਹਣਿਆ ਸੋਹਣਿਆ ਮੈਨੂੰ ਕੋਝਾ ਕਿਉਂ ਵਿੰਨੈ, ਕੋਈ ਫਰਿਸ਼ਤੀ ਮੇਕਅਪ ਦੇ ਲਈ ਲਾ ਦਿੰਦਾ। ਸੋਹਣਿਆ ਸੋਹਣਿਆ ਮੈਨੂੰ ਕੋਝਾ ਕਿਉਂ ਵਿੰਨੈ, ਕੋਈ ਫਰਿਸ਼ਤੀ ਮੇਕਅਪ ਦੇ ਲਈ ਲਾ ਦਿੰਦਾ। ਦੇਖੋ ਮੈਂ ਬੈਤ ਇਸ ਲਈ ਲਿਖ ਰਿਹਾ ਕਿ ਮੇਰੇ ਕੋਲ ਗਜ਼ਲ 'ਚ ਇਹ ਮਜ਼ਾਮੀਨ ਨਹੀਂ ਹੁੰਦੇ, ਇਹ ਤਾਜ਼ਗੀ ਹੈ ਇਹਨਾਂ ਦੇ ਵਿੱਚ, ਔਰ ਮੈਂ ਸਮਝਦਾ ਕਿ ਮੈਂ ਪੰਜਾਬੀ ਜ਼ੁਬਾਨ ਦਾ ਦਾਮਨ ਖੋਲ੍ਹ ਰਿਹਾ ਇਹਨਾਂ ਦੇ ਨਾਲ ਕਿ ਨਵੇਂ ਤੋਂ ਨਵੇਂ ਮਜ਼ਮੂਨ ਆਉਣ। ਔਰ ਵੇਖੋ ਬੈਤ ਹੈ, ਜਿਹੜੀ ਪਹਿਲੀ ਵਿੱਚੋਂ ਬੁਰਕੀ ਹੈ ਟੁਰਦੀ, ਜਿਹੜੀ ਪਹਿਲੀ ਵਿੱਚੋਂ ਬੁਰਕੀ ਹੈ ਟੁਰਦੀ, ਉਹੀ ਦੁਨੀਆ ਤੇ ਜੰਨਤ ਦਾ ਟੋਟਾ ਏ। ਜਿਹੜੀ ਪਹਿਲੀ ਵਿੱਚੋਂ ਬੁਰਕੀ ਹੈ ਟੁਰਦੀ, ਉਹੀ ਦੁਨੀਆ ਤੇ ਜੰਨਤ ਦਾ ਟੋਟਾ ਏ। ਔਰ ਟੁਰਦਾ ਜਾਵੀਂ ਨਹੀਂ ਤੇ ਆਪਣੇ ਪੈਰਾਂ ਤੇ, ਟੁਰਦਾ ਜਾਵੀਂ ਨਹੀਂ ਤੇ ਆਪਣੇ ਪੈਰਾਂ ਤੇ, ਸਿਰ ਤੇ ਸਿਰ ਨੂੰ ਧਰ ਕੇ ਮਾਫੀ ਮੰਗਣੀ ਪੈਣੀ ਊ। ਟੁਰਦਾ ਜਾਵੀਂ ਨਹੀਂ ਤੇ ਆਪਣੇ ਪੈਰਾਂ ਤੇ, ਸਿਰ ਨੂੰ ਧਰ ਕੇ ਮਾਫੀ ਮੰਗਣੀ ਪੈਣੀ ਊ। ਗਜ਼ਲਾਂ ਤੈਨੂੰ ਵੇਖ ਕੇ ਅੱਗੇ ਟੁਰਦੀਆਂ ਨੇ, ਗਜ਼ਲਾਂ ਤੈਨੂੰ ਵੇਖ ਕੇ ਅੱਗੇ ਟੁਰਦੀਆਂ ਨੇ। ਟੁਰਦੀ ਫਿਰਦੀ ਅਦਬ ਨਵਾਜ਼ੀ ਕਰਦੀ ਰਹੋ। ਗਜ਼ਲਾਂ ਤੈਨੂੰ ਵੇਖ ਕੇ ਅੱਗੇ ਟੁਰਦੀਆਂ ਨੇ, ਗਜ਼ਲਾਂ ਤੈਨੂੰ ਵੇਖ ਕੇ ਅੱਗੇ ਟੁਰਦੀਆਂ ਨੇ। ਟੁਰਦੀ ਫਿਰਦੀ ਅਦਬ ਨਵਾਜ਼ੀ ਕਰਦੀ ਰਹੋ। ਔਰ ਹਰ ਇੱਕ ਸ਼ੈ ਵਿੱਚ ਫਾਇਦਾ ਤੇ ਨਹੀਂ ਵੇਖੀਦਾ। 10 ਬੱਚੇ ਦੇ ਹਾਸੇ ਦਾ ਮੁੱਲ ਪਾ ਸਕਣਾ, ਹਰ ਇੱਕ ਸ਼ੈ ਵਿੱਚ ਫਾਇਦਾ ਤੇ ਨਹੀਂ ਵੇਖੀਦਾ। 10 ਬੱਚੇ ਦੇ ਹਾਸੇ ਦਾ ਮੁੱਲ
ਪਾ ਸਕਣਾ ਹੈ। ਔਰ ਘਰ ਨੂੰ ਜਾਣਾ ਹੋਏ ਤੇ ਬਾਗ 'ਚ ਵੜ ਜਾਣਾ ਹੈ। ਘਰ ਨੂੰ ਜਾਣਾ ਹੋਏ ਤੇ ਬਾਗ 'ਚ ਵੜ ਜਾਣਾ ਹੈ। ਖੈਰੀ ਸੱਲਾ ਤੈਨੂੰ ਟੁਰਨਾ ਆਉਂਦਾ ਏ। ਘਰ ਨੂੰ ਜਾਣਾ ਹੋਏ ਤੇ ਬਾਗ 'ਚ ਵੜ ਜਾਣਾ ਹੈ। ਖੈਰੀ ਸੱਲਾ ਤੈਨੂੰ ਟੁਰਨਾ ਆਉਂਦਾ ਏ। ਔਰ ਸੁਬਹ ਸਵੇਰੇ ਸੂਰਜ ਤੈਨੂੰ ਵਹਿੰਦਾ ਤੇ ਸੁਬਹ ਸਵੇਰੇ ਅਜ਼ਰ ਸਾਹਿਬ ਵੇਖਿਓ ਜ਼ਰਾ, ਸੁਬਹ ਸਵੇਰੇ ਸੂਰਜ ਤੈਨੂੰ ਵਹਿੰਦਾ ਤੇ ਆਪਣੀ ਲੋਹ ਵਿੱਚ ਕਈ ਤਰਮੀਮਾਂ ਕਰ ਲੈਂਦਾ। ਸੁਬਹ ਸਵੇਰੇ ਸੂਰਜ ਤੈਨੂੰ ਵਹਿੰਦਾ ਤੇ ਆਪਣੀ ਲੋਹ ਵਿੱਚ ਕਈ ਤਰਮੀਮਾਂ ਕਰ ਲੈਂਦਾ। ਔਰ ਪੱਥਰ ਆਪਣੇ ਵੱਲ ਨੂੰ ਨਸੀ ਜਾਂਦਾ ਸੀ। ਪੱਥਰ ਆਪਣੇ ਵੱਲ ਨੂੰ ਨਸੀ ਜਾਂਦਾ ਸੀ। ਤੂੰ ਕਿਉਂ ਆਪਣਾ ਮੱਥਾ ਅੱਗੇ ਕਰ ਦਿੱਤਾ? ਪੱਥਰ ਆਪਣੇ ਵੱਲ ਨੂੰ ਨਸੀ ਜਾਂਦਾ ਸੀ। ਤੂੰ ਕਿਉਂ ਆਪਣਾ ਮੱਥਾ ਅੱਗੇ ਕਰ ਦਿੱਤਾ? ਆਖਰੀ ਬੈਤ ਜੀ, अपने घर में जाना चाहना पर अब्बास, अपने घर में जाना चाहना पर अब्बास, हाथ विच छापर नहीं ते रस्ता भुल बैठा। अपने घर में जाना चाहना पर अब्बास, अपने घर में जाना चाहना पर अब्बास, हाथ विच छापर नहीं ਤੇ ਰਸਤਾ ਭੁੱਲ ਬੈਠਾ। ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਦੁਆਵਾਂ ਢੇਰ ਭੱਟ ਸਾਹਿਬ ਲਈ ਤੇ ਪੰਜਾਬੀ ਯੂਨੀਅਨ ਲਈ ਤੇ ਤੁਹਾਡੇ ਸਾਰਿਆਂ ਲਈ। ਮੈਂ ਤੁਹਾਨੂੰ ਲੋ ਜੀ, ਹੁਣ ਮੁਦੱਸਰ ਇਕਬਾਲ ਭੱਟ ਸਾਹਿਬ ਆ ਰਹੇ ਨੇ ਮਾਈਕ ਤੇ ਬਾਕੀ ਗੱਲਾਂ ਔਰ ਉਹ ਕਰਨਗੇ, ਅਸੀਂ ਉਹਨਾਂ ਦਾ ਸ਼ੁਕਰੀਆ ਨਹੀਂ ਅਦਾ ਕਰਦੇ। बहुत शुक्रिया। मैं तो समझना कि मेरे वास्ते इदू वड्डा एजाज़ कोई नहीं कि एडियां खूबसूरत हस्तियां पंजाब हाउस की रौनक बनदियां ने। और मैं हमेशा इस गल का मुंतज़र रहना वा कि ये फिर जो खूबसूरत आदमी साढ़े कोल आउण ते साडी इज्जत के इजाफे का सबब बन। मुमताज़ राशिद लाहौरी साहब दे मेरा कोई लम्मा तारफ नहीं। चंद साल पहला एक कुड़ी के हवाले नाल एक कुड़ी ने मैनूं जिक्र किया इन्हां दा कि उन्होंने की किताब बोलियां जी असी छापीए। मेरे को मसवदा आया, मैं मसवदा वेख्या तो चूँकि मैं पंजाबी का तालब इलम हाँ, मैनू बहुत ही पसंद आई वो चीज़ा। मैनू बड़ा जोर दिता कि किताब फौरन छाप देनी चाहिए। मैं कहा यार मैं चूँकि जिन्ना खूबसूरत काम इतने होए या जिन्ना लिखा गया या जिन्ना उलीकिया बेहतर गया, इनू उसनू खूबसूरत छापना चाहना। अच्छा उसने इतफाक से कि उदों भी कागज़ का कोई गड़बड़ सी, अच्छा कागज़ नहीं सी मिल रहा, तो मैनू 4 महीने इंतज़ार करना पिया अच्छे कागज़ के इंतज़ार। तो सो मैं किताब बोलियां छापी और मैं समझना कि असी इन्हां दी तहरीर का हक अदा किया। सो ये जिन्ने खूबसूरत शायर ने उन्ने ही खूबसूरत इंसान ने। और कुड़ियां का जिवें मैं जिक्र किया ना, कुड़ियां तो बहुत ही मोतरफ रहंदियां और कई बार असी जैलस भी हो जाते इस गल तो। अल्लाह ताला इन्हों बहुत कामयाबियां दे। इन्हों की नवी किताब लाहौरी टप्पे बहुत खूबसूरत किताब है और वह तो चढ़ावी चढ़ावा मेरे ना किया, मैं इनका बहुत मशहूर हाँ। तो एक बार फिर सारे दोस्तों का मशहूर हाँ जेडे साडी अचानक दावत से तशरीफ लियाए तो साड़ा मान बढ़ाया। बहुत शुक्रिया, बहुत मेहरबानी।